ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਅਨੀਲ ਮੁਕਰਦ ਮੈਂ ਟੀਵੀ ਦੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸਟਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬਰਸ। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 27 ਮਈ 2026 13 ਜੇਠ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਵੈਲਕਮ ਕੈਨੇਡਾ roku ਜਦ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਅਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਜਿਹੜਾ ਅੱਜ ਦਾ ਸਪਾਂਸਰਸ਼ਿਪ ਜਿਹੜੀ ਭੇਜੀ ਹੈ ਸਾਡੇ ਵਿਊਅਰ ਨੇ ਜਿਸ ਤਰ੍ਹਾਂ ਕਿ ਹਿਊਸਟਨ ਟੈਕਸਸ ਤੋਂ ਗਗਨਦੀਪ ਸਿੰਘ ਸਾਹਿਬ ਜੀ ਹੋਰਾਂ ਨੇ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਨਾਲ ਹੀ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਤੇ ਅਸੀਂ ਗਗਨਦੀਪ ਸਿੰਘ ਸਾਹਿਬ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਨਾਲ ਹੀ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਰ ਜਿਸ ਤਰ੍ਹਾਂ ਕਿ ਅੱਜ ਅਮਰੀਕਾ ਦੇ ਵਿੱਚ ਸਾਡੇ ਮੁਸਲਮਾਨ ਵੀਰ ਭੈਣਾਂ ਦੇ ਜਿਸ ਤਰ੍ਹਾਂ ਕਿ ਅੱਜ ਈਦ ਹੈ ਸੋ ਅਸੀਂ ਉਹਨਾਂ ਸਭ ਨੂੰ ਈਦ ਮੁਬਾਰਕ ਕਹਿੰਦੇ ਹਾਂ। ਔਰ ਜਿਸ ਤਰ੍ਹਾਂ ਕਿ ਆਪਾਂ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਤੋਂ ਠੀਕ 62 ਸਾਲ ਪਹਿਲਾਂ 27 ਮਈ 1964 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਮੌਤ ਹੋਈ ਸੀ। ਭਾਵੇਂ ਨਹਿਰੂ ਜਾਂ ਉਸ ਦੀ ਕਾਂਗਰਸ ਪਾਰਟੀ ਨੂੰ ਸੈਕੂਲਰ ਕਿਹਾ ਜਾਂਦਾ ਹੈ ਪਰ ਅਸਲ ਵਿੱਚ ਸੈਕੂਲਰਿਜ਼ਮ ਦੇ ਲਬਾਦੇ ਵਿੱਚ ਇਹ ਸੌਫਟ ਹਿੰਦੂਤਵਾ ਸੀ। ਸੋ ਹੁਣ 62 ਸਾਲ ਬਾਅਦ ਭਾਰਤ RSS ਦੇ ਸੁਪਨਿਆਂ ਦਾ ਹਿੰਦੂ ਰਾਸ਼ਟਰ ਬਣ ਚੁੱਕਾ ਹੈ ਔਰ ਜਿਸ ਵਿੱਚ ਘੱਟ ਗਿਣਤੀਆਂ ਸਾਹਮਣੇ ਦੋ ਹੀ ਰਸਤੇ ਹਨ, ਹਿੰਦੂਆਂ ਵਿੱਚ ਜਜ਼ਬ ਹੋਣਾ ਜਾਂ ਮੁਕੰਮਲ ਤਬਾਹੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬੇਟਾ ਗਗਨਦੀਪ ਸਿੰਘ ਜਿਸ ਨੂੰ ਪਿਆਰ ਨਾਲ ਸਾਹਿਬ ਕਹਿੰਦੇ ਨੇ ਉਹਨਾਂ ਦਾ ਸਮੁੱਚੀ ਫੈਮਿਲੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਮੁੱਚਾ ਪਰਿਵਾਰ ਭਾਈ ਜਰਨੈਲ ਸਿੰਘ ਜਿਹੜੇ ਸਾਡੇ ਸਾਥੀ ਵੀ ਨੇ ਸਹਿਯੋਗੀ ਵੀ ਨੇ ਔਰ 1990 ਦੇ ਵਿੱਚ ਜਦੋਂ ਪਹਿਲੀ ਵਾਰ ਸਾਡਾ ਹਿਊਸਟਨ ਜਾਣਾ ਹੋਇਆ ਉਦੋਂ ਪੰਥਕ ਕਮੇਟੀ ਪੂਰੀ ਕਮਾਂਡ ਦੇ ਵਿੱਚ ਸੀ, 4 ਜੁਝਾਰੂ ਜਥੇਬੰਦੀਆਂ ਦੀ ਸਟਰਗਲ ਆਪਣੀ ਸਿਖਰ ਤੇ ਸੀ ਔਰ ਉਸ ਪੀਰੀਅਡ ਦੇ ਵਿੱਚ ਇਹ ਭਾਈ ਜਰਨੈਲ ਸਿੰਘ ਭਾਈ ਧਿਆਨ ਸਿੰਘ ਇਹ ਜੁੜੇ ਸੰਘਰਸ਼ ਲਈ ਤਾਂ ਪਹਿਲਾਂ ਹੀ ਜਿਹੜਾ ਉਹ ਆਪਣਾ ਧਿਆਨ ਵੀ ਰੱਖਦੇ ਸੀ, ਪਿਆਰ ਵੀ ਕਰਦੇ ਸੀ ਔਰ ਆਪਣੇ ਆਪ 'ਚ ਇੱਕ ਜੁਝਾਰੂ ਸਪਿਰਿਟ ਵਾਲੇ ਨੌਜਵਾਨ ਸੀ। ਪਰ ਉਹਨਾਂ ਦੇ ਨਾਲ ਜਿਹੜਾ ਰਾਬਤਾ ਸੀ ਇਹ ਲਗਾਤਾਰਤਾ ਨਾਲ ਲਗਭਗ ਇਹਨਾਂ 4 ਦਹਾਕਿਆਂ ਦੇ ਵਿੱਚ ਜਿਹੜੀ ਇਹ ਸਾਂਝ ਹੈ ਇਹ ਹੋਰ ਵੀ ਪ੍ਰਬਲ ਹੋਈ ਹੈ ਔਰ ਉਹਨਾਂ ਦਾ ਸਮੁੱਚਾ ਪਰਿਵਾਰ ਵੀ ਡੈਡੀਕੇਟਿਡ ਹੈ, ਇਸ ਪਾਸੇ ਤੁਰੇ ਹੋਏ ਨੇ। ਟੀਵੀ 84 ਰੈਗੂਲਰਲੀ ਮੋਨੀਟਰ ਕਰਦੇ ਨੇ, ਵਾਚ ਕਰਦੇ ਨੇ, ਆਪਣੇ ਸੁਝਾਅ ਵੀ ਦਿੰਦੇ ਨੇ, ਖੁਦ ਵੀ ਗਾਇਕੀ ਵੀ ਕਰਦੇ ਨੇ ਔਰ ਧੜੱਲੇਦਾਰ ਜਿਹਨੂੰ ਜਦੋਂ ਅਸੀਂ ਮਾਝੇ ਦੇ ਕਰੈਕਟਰ ਨੂੰ ਬਿਆਨਦੇ ਹਾਂ ਤਾਂ ਜਿਹੜੀ ਰੈਜ਼ਿਲੀਅੰਸ ਬਰੇਵਰੀ ਔਰ ਅੱਡੀ ਕੱਢ ਕੇ ਖਲੋਣਾ ਔਰ ਯਾਰਾਂ ਦੇ ਯਾਰ ਇਹ ਸਾਰੇ ਉਹਨਾਂ ਦੇ ਕਰੈਕਟਰ ਨੇ। ਸਾਹਿਬ ਗਗਨਦੀਪ ਸਿੰਘ ਵੀ ਇੱਕ ਬੜਾ ਪਿਆਰਾ ਨੌਜਵਾਨ ਹੈ ਔਰ ਬੜੀ ਸਟਰਗਲ ਦੇ ਨਾਲ ਮਿਹਨਤ ਦੇ ਨਾਲ ਉਵੇਂ ਹੀ ਨਿਤੜਕ ਔਰ ਬੇਬਾਕ ਹੈ ਔਰ ਅਸੀਂ ਸਮੁੱਚੇ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬੇਸ਼ੱਕ ਕੱਲ ਦੇ ਓਪਨਿੰਗ ਸੈਗਮੈਂਟ 'ਚ ਵੀ ਅਸੀਂ ਈਦ ਉਲ ਅਦਾ ਦਾ ਜ਼ਿਕਰ ਕੀਤਾ ਸੀ ਕਿਉਂਕਿ ਕੱਲ ਜਦੋਂ ਅਸੀਂ ਪ੍ਰੋਗਰਾਮ ਕੀਤਾ ਉਦੋਂ ਆਲਰੇਡੀ
27 ਮਈ ਦੀ ਸਵੇਰ ਪਾਕਿਸਤਾਨ ਜਾਂ ਭਾਰਤ ਜਾਂ ਉਸ ਖਿੱਤੇ ਦੇ ਵਿੱਚ ਸੀ। ਸੋ ਆਲਰੇਡੀ ਉੱਥੇ ਈਦ ਉਲ ਅਜ਼ਹਾ ਦੀਆਂ ਸੈਲੀਬ੍ਰੇਸ਼ਨ ਸ਼ੁਰੂ ਹੋ ਗਈਆਂ ਸੀ। ਪਰ ਕਿਉਂਕਿ ਇਹ 27 ਮਈ ਦਾ ਦਿਨ ਲਿਊਨਰ ਕੈਲੰਡਰ ਦੇ ਨਾਲ ਹੀ ਇਸਲਾਮਿਕ ਜਿਹੜਾ ਹਿਜਰੀ ਕੈਲੰਡਰ ਹੈ ਉਹ ਕੈਲਕੂਲੇਟ ਹੁੰਦਾ ਹੈ। ਹਰ ਸਾਲ 12-13 ਦਿਨਾਂ ਦਾ ਫਰਕ ਹੁੰਦਾ ਹੈ। ਸੋ ਅੱਜ 27 ਮਈ ਨੂੰ ਜਿਹੜਾ ਹੈ ਉਹ ਅਮਰੀਕਾ ਜਾਂ ਇਉਂ ਕਹੀਏ ਕੈਨੇਡਾ, ਇਹ ਸਾਰੇ ਖਿੱਤੇ ਦੇ ਵਿੱਚ ਇਸ ਦਿਨ ਨੂੰ ਮਨਾਇਆ ਜਾ ਰਿਹਾ। ਬਿਲਕੁਲ ਸਾਡੀ ਬਿਲਡਿੰਗ 'ਚ ਵੀ ਥੱਲੇ ਕਾਫੀ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਇਕੱਠੇ ਨੇ। ਸ਼ਾਮ ਦਾ ਜਿਹੜਾ ਹੈ ਉਹ ਇਫਤਾਰ ਚੱਲ ਰਿਹਾ ਜਾਂ ਖਾਣਾ ਚੱਲ ਰਿਹਾ। ਸੋ ਅਸੀਂ ਜਿੱਥੇ ਮੁਬਾਰਕਬਾਦ ਦਿੰਦੇ ਹਾਂ ਔਰ ਜਿੱਥੇ ਕੱਲ ਅਸੀਂ ਇੱਕ ਡਿਫਰੈਂਟ ਆਸਪੈਕਟ ਤੋਂ ਗੱਲ ਕੀਤੀ ਸੀ, ਮੈਂ ਸਮਝਦਾ ਵੀ ਜਿਹੜੇ ਵੀ ਰੱਬ ਦੇ ਵਿੱਚ ਯਕੀਨ ਰੱਖਣ ਵਾਲੇ ਨੇ, ਰੂਹਾਨੀਅਤ ਦੇ ਰਸਤੇ ਤੇ ਤੁਰਨ ਵਾਲੇ ਨੇ, ਉਹਨਾਂ ਦੇ ਸਾਹਮਣੇ ਇੱਕ ਪਾਸੇ ਦੁਨੀਆ ਦੇ ਬਹੁਤ ਸਾਰੇ ਲਾਲਚ, ਦੁਨੀਆ ਦੇ ਪਦਾਰਥ, ਦੁਨੀਆ ਦਾ ਮੋਹ, ਦੁਨੀਆ ਦੀ ਪਕੜ ਹੁੰਦੀ ਹੈ, ਤੇ ਦੂਸਰੇ ਪਾਸੇ ਰੱਬ ਦਾ ਪਿਆਰ ਹੈ ਜਿਹਨੂੰ ਅਸੀਂ ਇਸ਼ਕ ਹਕੀਕੀ ਕਹਿੰਦੇ। ਬਿਲਕੁਲ। ਔਰ ਹਰ ਤਿਉਹਾਰ ਖਾਸ ਤੌਰ ਤੇ ਜਦੋਂ ਅਸੀਂ ਇਸਲਾਮ ਦੇ ਹਵਾਲੇ ਨਾਲ ਜਾਂ ਸਿੱਖੀ ਦੇ ਹਵਾਲੇ ਨਾਲ ਦੇਖਦੇ ਹਾਂ, ਉਸ ਦੇ ਨਾਲ ਜੁੜੀ ਹੋਈ ਇੱਕ ਅਹਿਮੀਅਤ ਹੈ। ਔਰ ਇਸ ਨੂੰ ਸਾਡੇ ਖਿੱਤੇ ਦੇ ਵਿੱਚ ਬਕਰੀਦ ਵੀ ਕਹਿੰਦੇ ਸੀ, ਕਿਉਂਕਿ ਈਦ ਮਿੱਠੀ ਸੇਵੀਆਂ ਵਾਲੀ ਈਦ, ਬਕਰੀਦ, ਕਿਉਂਕਿ ਇਹ ਕੁਰਬਾਨੀ ਨਾਲ ਵੀ ਜੁੜਿਆ ਹੋਇਆ। ਔਰ ਇਸ ਦਾ ਪਿਛੋਕੜ, ਜਿਸ ਦੀ ਰੈਫਰੈਂਸ, ਕਿਉਂਕਿ ਅਬਰਾਹਮ ਜਾਂ ਹਜ਼ਰਤ ਇਬਰਾਹੀਮ ਜਿਨ੍ਹਾਂ ਨੂੰ ਇਸਲਾਮ 'ਚ ਕਿਹਾ ਜਾਂਦਾ ਹੈ, ਇਹਨਾਂ ਦੀ ਸ਼ੁਰੂਆਤ ਤਾਂ ਈਵਨ ਜੀਸਸ ਤੋਂ ਵੀ 1.5-2 ਸਾਲ ਪਹਿਲਾਂ ਦੀ ਹੈ। ਔਰ ਯਹੂਦੀਆਂ ਦੇ, ਈਸਾਈਆਂ ਦੇ, ਮੁਸਲਮਾਨਾਂ ਦੇ ਸਾਂਝੇ ਪੈਗੰਬਰ ਨੇ। ਔਰ ਜਿਹੜਾ ਵਾਕਿਆ ਖਾਸ ਤੌਰ ਤੇ ਕੁਰਾਨ ਮਜੀਦ ਦੇ ਵਿੱਚ ਹਜ਼ਰਤ ਇਬਰਾਹੀਮ ਨੂੰ ਲੈ ਕੇ ਜ਼ਿਆਦਾ ਡੀਟੇਲ ਹੈ ਐਜ਼ ਕੰਪੇਅਰ ਟੂ ਬਾਈਬਲ। ਪਰ ਇਹ ਹੈ ਕਿ ਵੀ ਰੱਬ ਨੇ ਜਿਹੜਾ ਇਸ ਜਦੋਂ ਪਰਖ ਕੀਤੀ ਇਬਰਾਹਿਮ ਹਜ਼ਰਤ ਦੀ, ਤੇ ਉਹਨਾਂ ਨੂੰ ਕਿਹਾ ਕਿ ਵੀ ਤੂੰ ਸਭ ਤੋਂ ਜ਼ਿਆਦਾ ਕੀਮਤੀ ਜਿਹੜੀ ਚੀਜ਼ ਹੈ ਤੇਰੀ, ਉਹ ਮੇਰੇ ਰਾਹ ਤੇ ਕੁਰਬਾਨ ਕਰ, ਮੇਰੇ ਲਈ ਕੁਰਬਾਨ ਕਰ। ਔਰ ਇਬਰਾਹਿਮ ਆਪਣੇ ਪੁੱਤਰ ਨੂੰ ਬਹੁਤ ਪਿਆਰ ਕਰਦੇ ਸੀ। ਔਰ ਉਹਨਾਂ ਨੇ ਜਦੋਂ ਇਹ ਹਾਲਾਂ ਬਹੁਤ ਔਖਾ ਹੁੰਦਾ ਜਦੋਂ ਅਸੀਂ ਗ੍ਰਸਤੀ ਜਾਂ ਦੁਨਿਆਵੀ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ, ਔਰ ਜਿਵੇਂ ਇਹ ਕਿਹਾ ਜਾਂਦਾ ਕਿ ਵੀ ਉਹਨਾਂ ਨੇ ਜਦੋਂ ਛੁਰੀ ਰੱਖੀ, ਅੱਖਾਂ ਬੰਦ ਕੀਤੀਆਂ, ਔਰ ਉੱਥੇ ਜਿਹੜਾ ਹੈ ਉਹਦੀ ਥਾਂ, ਬੇਟੇ ਦੀ ਥਾਂ ਤੇ ਦੁੰਬਾ ਸੀ। ਸੋ ਇਹ ਅਸਲ ਦੇ ਵਿੱਚ ਮੈਸੇਜ ਤਾਂ ਇਹੀ ਹੈ ਕਿ ਜਦੋਂ ਤੁਸੀਂ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਦੇ ਹੋ, ਤੇ ਜੇ ਤੁਹਾਨੂੰ ਆਪਣਾ ਪਰਿਵਾਰ ਵੀ ਕੁਰਬਾਨ ਕਰਨਾ ਪੈਂਦਾ। ਔਰ ਸਿੱਖ ਧਰਮ ਦੇ ਵਿੱਚ ਤਾਂ ਜਦੋਂ ਅਸੀਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਰਬੰਸਦਾਨੀ ਕਰਕੇ ਯਾਦ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਬਿੰਦੀ ਪੁੱਤਰ, ਬਾਇਓਲੋਜੀਕਲ ਸਨ, ਚਾਰੋਂ ਕੁਰਬਾਨ ਕੀਤੇ। ਔਰ ਜਦੋਂ ਸਵਾਲ ਆਇਆ ਤੇ ਉਹਨਾਂ ਨੇ ਖਾਲਸੇ ਵੱਲ ਇਸ਼ਾਰਾ ਕਰਕੇ ਇਹ ਫਰਮਾਇਆ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਕਿ ਮੈਂ ਇਹਨਾਂ ਚਾਰਾਂ ਨੂੰ ਕੁਰਬਾਨ ਕੀਤਾ ਤਾਂ ਕਿ ਇਹ ਜਿਹੜੀ ਹੈ ਬਾਕੀਆਂ ਨੂੰ ਜ਼ਿੰਦਗੀ ਦੇਣ। ਇਹੀ ਸ਼ਹੀਦ ਦਾ ਕਨਸੈਪਟ ਹੁੰਦਾ ਹੈ ਕਿ ਜਿਹੜਾ ਸ਼ਹੀਦ ਹੈ ਉਹਦਾ ਡੁੱਲਿਆ ਖੂਨ ਜਿਹੜਾ ਉਹ ਬਾਕੀਆਂ ਨੂੰ ਉਸ ਰਸਤੇ ਦੇ ਉੱਤੇ ਤੋਰਦਾ ਹੈ। ਸੋ ਮੈਸੇਜ ਇਹੀ ਹੈ। ਔਰ ਇਸ ਲਈ ਅਜੇ ਵੀ ਜਦੋਂ ਕਿ ਇਸ ਦਿਨ ਨੂੰ ਕੁਰਬਾਨੀ ਦੇ ਤੌਰ ਦੇ ਉੱਤੇ ਉਸ ਦੇ ਵਿੱਚ ਭਾਵੇਂ ਊਠ, ਬੱਕਰਾ ਜਾਂ ਗਾਂ ਜਾਂ ਇਹਨਾਂ ਸਾਰਿਆਂ ਦੀ ਕੁਰਬਾਨੀ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ, ਲੇਕਿਨ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਇਸ ਵੇਲੇ ਦੁਨੀਆ 'ਚ ਜਦੋਂ ਅਸੀਂ ਮੁਸਲਮਾਨਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਗਲੋਬਲੀ ਇੰਡੋਨੇਸ਼ੀਆ ਦੇ ਵਿੱਚ ਹੈ, ਫਿਰ ਪਾਕਿਸਤਾਨ ਹੈ ਔਰ ਫਿਰ ਭਾਰਤ ਹੈ। ਹਾਲਾਂਕਿ ਨਵੀਂ ਜਿਹੜੀ ਸੈਂਸਸ ਹੈ ਉਸ ਦੇ ਵਿੱਚ ਜੇ ਇਹਨਾਂ ਨੇ ਗੜਬੜ ਨਾ ਕੀਤੀ ਤੇ ਉਹ ਗਿਣਤੀ 20 ਕਰੋੜ ਤੋਂ ਜ਼ਿਆਦਾ ਤਾਂ ਪਹਿਲਾਂ ਹੀ ਹੈ। ਪਰ ਇਸ ਵਾਰ ਜੇ ਅਸੀਂ ਭਾਰਤ ਵੱਲ ਨਜ਼ਰ ਮਾਰੀਏ ਤੇ ਉੱਥੇ ਜਿਸ ਕਿਸਮ ਦੀ ਪੀੜ ਮੁਸਲਮਾਨਾਂ ਨੂੰ ਦਿੱਤੀ ਹੋਈ ਹੈ, ਉਹਦਾ ਹੀ ਨਤੀਜਾ ਹੈ ਕਿ ਵੀ ਉਹਨਾਂ ਨੇ ਉਹਨਾਂ ਦੇ ਇਮਾਮ ਜਾਂ ਉਹਨਾਂ ਦੇ ਜਿਹੜੇ ਦਿਓਬੰਦੀ ਸਕੂਲ ਹੈ ਔਰ ਇੱਕ ਹੋਰ ਹੈ ਬਰੇਲਵੀ, ਉਹਨਾਂ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਜੀ ਇੰਡੀਅਨ ਗੌਰਮੈਂਟ ਗਾਂ ਨੂੰ ਜਿਹੜਾ ਉਹ ਪਵਿੱਤਰ ਪਸ਼ੂ ਐਲਾਨੇ ਔਰ ਅਸੀਂ ਇਸ ਵਾਰ ਕੋਈ ਕੁਰਬਾਨੀ ਨਹੀਂ ਕਰਾਂਗੇ ਗਾਂ ਦੀ। ਸੋ ਇਹ ਹੈ ਖੌਫ। ਜਦੋਂ ਅਸੀਂ ਪੋਲੀਟੀਕਲ ਪਾਵਰ ਦੀ ਗੱਲ ਕਰਦੇ ਹਾਂ ਕਿ ਕਿਸ ਲੈਵਲ ਦੇ ਉੱਤੇ, ਹਾਲਾਂਕਿ ਕੋਈ ਕਨਸਟੀਟਿਊਸ਼ਨ ਦੇ ਵਿੱਚ ਜਾਂ ਭਾਰਤ ਦੇ ਸੰਵਿਧਾਨ 'ਚ ਕੋਈ ਗਾਂ ਨੂੰ ਕੋਈ ਪਵਿੱਤਰ ਐਨੀਮਲ ਦਾ ਦਰਜਾ ਨਹੀਂ ਦਿੱਤਾ ਹੋਇਆ, ਲੇਕਿਨ ਇਹਦੇ ਬਾਵਜੂਦ ਹਿੰਦੂਤਵਾ ਦੀ ਗੱਲ ਜਦੋਂ ਅਸੀਂ ਅੱਜ 27 ਮਈ ਨੂੰ ਇਹ ਗੱਲਬਾਤ ਕਰ ਰਹੇ ਹਾਂ ਤੇ ਠੀਕ ਜਿਹੜਾ ਉਹ 62 ਸਾਲ ਪਹਿਲੇ
ਜਵਾਹਰ ਲਾਲ ਨਹਿਰੂ ਦੀ ਮੌਤ 27 ਮਈ 1964 ਨੂੰ ਹੋਈ, ਉਹ ਅਸੀਂ ਜ਼ਿਕਰ ਕਰਾਂਗੇ ਕਿ ਵੀ ਉਹ ਇੱਕ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਵੀ ਗਾਂਧੀ ਦਾ ਸੌਫਟ ਹਿੰਦੂਤਵਾ ਰਾਮ ਰਾਜ ਉੱਥੋਂ ਤਾਂ ਗੱਲ ਤੁਰੀ ਜੀ। ਔਰ ਅੱਜ ਜਿਹੜੇ ਨੰਗੇ ਚਿੱਟੇ ਹੋ ਕੇ ਉਹਨਾਂ ਨੇ ਮਾਈਨੋਰਿਟੀ ਦੇ ਸਾਹਮਣੇ ਇਹੀ ਚੁਆਇਸ ਰੱਖੀ ਹੈ ਕਿ ਐਨਾਹੀਲੇਟ ਔਰ ਐਸਿਮੀਲੇਟ, ਕਿ ਜਾਂ ਤਬਾਹੀ ਲਈ ਤਿਆਰ ਰਹੋ ਤੇ ਜਾਂ ਸਾਡੇ 'ਚ ਜਜ਼ਬ ਹੋ ਜਾਓ। ਸੋ ਇਹ ਜਿਹੜਾ ਕੁਰਬਾਨੀ ਦਾ ਕਨਸੈਪਟ ਸੀ, ਔਰ ਇਸ 'ਚ ਵੀ ਇਹ ਹੁੰਦਾ ਹੈ ਵੀ ਜਿਸ ਨੂੰ ਰੱਬ ਦੀ ਰਾਹ ਤੇ ਅੱਲਾ ਦੀ ਰਾਹ ਤੇ ਕੁਰਬਾਨ ਕੀਤਾ ਜਾਂਦਾ, ਜਿਸ ਜਾਨਵਰ ਨੂੰ, ਉਸ ਮਾਸ ਦੇ ਵੀ 3 ਹਿੱਸੇ ਕੀਤੇ ਜਾਂਦੇ ਨੇ। ਇੱਕ ਇਮੀਡੀਏਟ ਫੈਮਿਲੀ ਲਈ ਹੈ, ਇੱਕ ਐਕਸਟੈਂਡਡ ਫੈਮਿਲੀ ਲਈ ਹੈ ਜਿਹੜਾ ਰਿਸ਼ਤੇਦਾਰ, ਦੂਸਰੇ ਗੁਆਂਢੀ ਵੀ ਆ, ਤੀਸਰੇ ਗਰੀਬਾਂ ਦੇ ਲਈ ਹੈ, ਲੋੜਵੰਦਾਂ ਲਈ। ਸੋ ਬਹੁਤ ਵਾਰ ਮੈਂ ਇਹ ਦੇਖਦਾ ਕਿ ਬਜਾਏ ਅਸੀਂ ਕਿਹਦੇ ਕੀ ਰਿਚੁਅਲ ਨੇ, ਕੌਣ ਕਿਵੇਂ ਕਰਦਾ ਹੈ, ਉਸ ਜਾਣ ਦੀ ਥਾਂ ਜਿਹੜੀ ਸਪਿਰਿਟ ਆਫ ਦਾ ਫੈਸਟੀਵਲ ਹੈ ਉਹਦੇ 'ਚ ਇਹ ਹੈ ਵੀ ਤੁਹਾਡੇ ਲਈ ਆਪਣਾ ਪਰਿਵਾਰ ਇੰਪੋਰਟੈਂਟ ਹੈ, ਉਸ ਦੀ ਸਾਂਭ ਸੰਭਾਲ ਕਰਨਾ ਤੁਹਾਡਾ ਜ਼ਿੰਮੇ ਹੈ। ਤੁਹਾਡੇ ਲਈ ਐਕਸਟੈਂਡਡ ਫੈਮਿਲੀ, ਰਿਸ਼ਤੇਦਾਰ ਵੀ ਅਹਿਮੀਅਤ ਰੱਖਦੇ ਨੇ, ਉਹ ਤੁਹਾਡਾ ਕੁਨਬਾ ਕੋੜਮਾ ਬਣਦਾ ਹੈ। ਲੇਕਿਨ ਕਦੇ ਵੀ ਉਹਨਾਂ ਨੂੰ ਨਾ ਭੁੱਲੋ ਜਿਹੜੇ ਹੈਵ ਨਾਟ ਨੇ, ਜਿਨ੍ਹਾਂ ਦੇ ਕੋਲ ਸਾਧਨ ਨਹੀਂ ਨੇ, ਉਹਨਾਂ ਦੇ ਨਾਲ ਵੀ ਜਿਹੜਾ ਇਸ ਨੂੰ ਤੁਸੀਂ ਸ਼ੇਅਰ ਕਰੋ। ਔਰ ਈਵਨ ਇਹ ਸਾਰੇ ਦੇ ਨਾਲ ਜੁੜਿਆ ਹੋਇਆ ਹੱਜ ਵੀ ਹੁੰਦਾ ਹੈ। ਔਰ ਇਸ ਵੇਲੇ ਜਦੋਂ ਕਿ ਵਰਲਡ ਕ੍ਰਾਈਸਿਸ, ਈਰਾਨ ਕ੍ਰਾਈਸਿਸ, ਇਸਰਾਈਲ ਦੀ ਜਿਹੜੀ ਹੈ ਉਹ ਸ਼ੈਤਾਨੀਅਤ, ਉਹ ਸਾਰੇ ਚੱਲ ਰਹੇ ਨੇ, ਇਹਦੇ ਬਾਵਜੂਦ, ਔਰ ਗਰਮੀ ਇਸ ਵਾਰ ਬਹੁਤ ਜ਼ਿਆਦਾ ਹੈ ਪੰਜਾਬ ਦੇ ਵਿੱਚ ਵੀ, ਸਾਡੇ ਨਾਰਥ ਉਸ ਖਿੱਤੇ 'ਚ ਵੀ ਹੈ, ਸਾਊਦੀ ਅਰੇਬੀਆ 'ਚ ਵੀ, ਲੇਕਿਨ ਇਹਦੇ ਬਾਵਜੂਦ 15 ਲੱਖ ਦੇ ਕਰੀਬ ਮੁਸਲਮਾਨਾਂ ਨੇ ਹੱਜ ਕੀਤਾ ਹੈ। ਹੱਜ ਵੀ ਉਸ ਬਰਾਬਰੀ ਔਰ ਉਸ ਸਾਰੇ ਦੇ ਰੱਬ ਦੇ ਰਾਹ ਤੇ ਚੱਲਣ ਦਾ ਹੀ ਜਿਹੜਾ ਹੈ ਉਹ ਪ੍ਰਣ ਹੁੰਦਾ ਹੈ। ਔਰ ਇਸ ਦੇ ਨਾਲ ਜੁੜਿਆ ਹੋਇਆ ਜਿਹੜਾ ਪਾਰਟ ਹੈ, ਅਸੀਂ ਸਮਝਦੇ ਹਾਂ ਕਿ ਭਾਈ ਜਿਹੜੇ ਡਿਵਾਊਟ ਮੁਸਲਮਾਨ ਨੇ, ਈਦ ਨਾਲ ਜੁੜੇ ਹੋਏ ਜਿਹੜੇ ਨੇ, ਕਿੰਨੇ ਹੀ ਮੁਹਾਵਰੇ ਸਾਡੀ ਪੰਜਾਬੀ ਜ਼ਬਾਨ ਦੇ ਵਿੱਚ ਨੇ, ਫੋਕਲੋਰ ਦੇ ਵਿੱਚ ਨੇ, ਕਿਉਂਕਿ ਇਸ ਮੌਕੇ ਦੇ ਉੱਤੇ ਹਰ ਇੱਕ ਨੂੰ ਗਲ ਨਾਲ ਲਾਣਾ, ਜਿਹੜਾ ਬੈਸਟ ਕੱਪੜੇ ਬੱਚਿਆਂ ਦੇ ਲਈ ਵੀ ਜਿਹੜੇ ਸਾਰੇ ਤਿਆਰ ਵਿਆਰ ਹੋ ਕੇ, ਔਰ ਇਹ ਜਿਹੜੀ ਨਮਾਜ਼ ਵੀ ਖੁੱਲੀ ਈਦਗਾਹ ਦਾ ਇਨਫੈਕਟ ਕਨਸੈਪਟ ਇਹ ਸੀ, ਖੁੱਲੀ ਥਾਂ ਦੇ ਉੱਤੇ। ਔਰ ਅੱਜ ਭਾਰਤ ਦੇ ਵਿੱਚ ਹਾਲ ਇਹ ਹੈ, ਹੁਣੇ ਹੀ ਵੈਸਟ ਬੰਗਾਲ ਦੇ ਵਿੱਚ ਬੀਜੇਪੀ ਦੀ ਹਕੂਮਤ ਬਣੀ ਹੈ ਔਰ ਉਹਨਾਂ ਨੇ ਹੁਕਮ ਚਾੜਿਆ ਇੱਕ ਤਾਂ ਇਹ ਕਿ ਕੋਈ ਗਾਂ ਦੀ ਬਲੀ, ਉਹਨਾਂ ਨੇ ਆਪ ਹੀ ਮੁਸਲਮਾਨਾਂ ਨੂੰ ਕਿਹਾ ਜੀ ਅਸੀਂ ਨਹੀਂ ਕਰਨਾ। ਫਿਰ ਉਹਨਾਂ ਨੂੰ ਕਿਹਾ ਗਿਆ ਜੀ ਤੁਸੀਂ ਪਬਲਿਕ ਪਲੇਸਿਸ ਜਾਂ ਕਿਸੇ ਵੀ ਥਾਂ ਤੇ ਨਮਾਜ਼ ਨਹੀਂ ਪੜ੍ਹ ਸਕਦੇ। ਫਿਰ ਥਰਡ ਕਿ ਜੀ ਸਲਾਟਰ ਹਾਊਸਿਸ ਜਿਹੜੇ ਨੇ ਉਹਨਾਂ ਦੇ ਵਿੱਚ ਹੀ ਕੋਈ ਕੁਰਬਾਨੀ ਕੀਤੀ ਜਾ ਸਕਦੀ ਹੈ, ਕੋਈ ਹੋਰ ਥਾਂ ਦੇ ਉੱਤੇ ਨਹੀਂ। ਹੁਣ ਬੰਗਾਲ ਦੀ ਜਿੰਨੀ ਪੋਪੂਲੇਸ਼ਨ ਹੈ, ਬਹੁਤ ਵੱਡੀ ਪੋਪੂਲੇਸ਼ਨ ਹੈ, 45-50 ਉਹ MP ਭੇਜਦੇ ਨੇ ਪਾਰਲੀਮੈਂਟ ਦੇ ਵਿੱਚ, ਔਰ ਆਲਮੋਸਟ 35% ਪੋਪੂਲੇਸ਼ਨ ਵੈਸਟ ਬੰਗਾਲ ਦੀ ਮੁਸਲਮਾਨ ਪੋਪੂਲੇਸ਼ਨ। ਸੋ ਉਹਨਾਂ ਦਾ ਜਿਹੜਾ ਕਾਫੀਆ ਉਹ ਬਹੁਤ ਬੁਰੀ ਤਰ੍ਹਾਂ, ਅਜੇ ਤਾਂ 2 ਹਫ਼ਤੇ ਨਹੀਂ ਹੋਏ ਸਹੁੰ ਚੁੱਕੇ ਇਹਨੂੰ, ਜਿਹੜਾ ਸੁਵੇਨਦੂ ਅਧਿਕਾਰ ਜਿਹੜਾ ਬੰਗਾਲ ਦਾ ਚੀਫ ਮਿਨਿਸਟਰ ਬਣਿਆ। ਔਰ ਇਹ ਸਾਰੇ ਦੇ ਨਾਲ ਅਸੀਂ ਇਹ ਦੇਖਦੇ ਹਾਂ ਕਿ ਈਵਨ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਇੱਕ ਸੂਬੇ 'ਚ, ਹੁਣ ਤਮਿਲਨਾਡੂ ਹੈ, ਤਮਿਲਨਾਡੂ ਦੇ ਵਿੱਚ ਬੀਜੇਪੀ ਨੂੰ ਸ਼ਾਇਦ 1 ਸੀਟ ਮਿਲੀ ਹੈ, ਜਾਂ ਪਹਿਲਾਂ ਮੈਂ ਦੇਖਿਆ ਸੀ 1 ਸੀਟ ਵੀ ਨਹੀਂ ਮਿਲੀ। ਜਿਹਦੀ ਹਕੂਮਤ ਬਣੀ ਉਹ ਜਿਹੜਾ ਬਿਲਕੁਲ RSS ਦੇ ਵੀ ਖਿਲਾਫ ਹੈ, ਔਰ ਵਿਜੇ ਕੇ ਕੀ ਨਾ ਫਿਲਮੀ ਐਕਟਰ ਸੀ। ਲੇਕਿਨ ਹੁਣ ਕਿਉਂਕਿ ਜਿਹੜੇ ਹਾਈ ਕੋਰਟ ਨੇ ਉਹਨਾਂ ਦੇ ਜੱਜ ਤਾਂ ਸੈਂਟਰ ਵਾਲੇ ਭੇਜਦੇ ਨੇ, ਔਰ ਉਹਨਾਂ ਦਾ ਹੁਣ ਐਨ ਜਦੋਂ ਕਿ ਇਸ ਈਦ ਦਾ ਮੌਕਾ, ਉਸ ਤੋਂ ਠੀਕ ਪਹਿਲਾਂ ਜਿਹੜਾ ਤਮਿਲਨਾਡੂ ਦੇ ਹਾਈ ਕੋਰਟ ਨੇ ਫੈਸਲਾ ਸੁਣਾਇਆ, ਬੈਨ ਕਾਊ ਸਲੌਟਰ ਇਨ ਤਮਿਲਨਾਡੂ ਵਿਦ ਇਮੀਡੀਏਟ ਇਫੈਕਟ, ਆਰਡਰਸ ਮੈਡਰਾਸ ਹਾਈ ਕੋਰਟ। ਹੁਣ ਉਹ ਤਮਿਲਨਾਡੂ ਜਿਹੜਾ ਅਦਰਵਾਈਜ਼ ਨਾਰਥ ਦੇ ਖਿਲਾਫ ਹੈ, ਹਿੰਦੂਤਵਾ ਦੇ ਖਿਲਾਫ ਹੈ, ਰਿਚੁਅਲਿਸਟਿਕਲੀ ਸਭ ਤੋਂ ਜ਼ਿਆਦਾ ਹਿੰਦੂਤਵੀ ਜਿਹੜੀ ਹੈ ਉਹ ਪ੍ਰੈਕਟਿਸਿਸ ਉਹ ਕਰਦੇ ਨੇ, ਜਿਨ੍ਹਾਂ ਨੂੰ ਵੀ ਉਹ ਜਿਹੜਾ ਉਹ ਮੰਨਦੇ ਨੇ। ਔਰ ਇਹ ਜਿਹੜਾ ਐਨ ਇਸ ਮੌਕੇ ਤੇ ਔਰ ਹਾਈ ਕੋਰਟ ਨੇ ਕਿਹਾ ਕਿ ਜੀ ਇਹ ਜਿਹੜਾ ਫਲਾਣੇ ਸਨ ਦਾ ਆਰਡਰ ਸੀ ਇਸ਼ੂਡ ਔਨ August 30, 1976 for prohibiting cow slaughter in the interest of milk production and improvement of rural economy, ਕਿ ਵੀ ਉਹਨਾਂ ਨੂੰ ਤੁਸੀਂ cow slaughter ਨਹੀਂ ਕਰ ਸਕਦੇ ਕਿਉਂਕਿ ਇਹ ਜਿਹੜਾ ਇਹਦੇ ਨਾਲ ਮਿਲਕ ਪ੍ਰੋਡਕਸ਼ਨ ਦੇ ਵਿੱਚ ਫਰਕ ਪੈਂਦਾ। ਕੋਈ ਜਿਹੜੀਆਂ ਦੁਧਾਰੂ ਗਾਵਾਂ ਨੂੰ ਤਾਂ ਕੋਈ ਨਹੀਂ ਮਾਰਦਾ। ਹੁਣ ਇਹੀ ਹਿੰਦੂਤਵੀ ਆਪਣੀਆਂ ਫੰਡਰ ਗਾਵਾਂ ਨੂੰ, ਔਰ ਇਹ ਗੱਲ ਉੱਥੇ ਇੱਕ ਦਲਿਤ ਲੀਡਰ ਕਹਿ ਰਿਹਾ ਸੀ, ਕਹਿੰਦੇ ਵੀ ਤੁਹਾਡੀ ਸਮਝ ਨਹੀਂ ਆਉਂਦੀ ਵੀ ਇੱਕ ਪਾਸੇ ਤਾਂ ਗਾਂ ਨੂੰ ਤੁਸੀਂ ਮਾਂ ਕਹਿੰਦੇ ਹੋ
ਤੇ ਮਾਂ ਜਦੋਂ ਬੁੱਢੀ ਹੋ ਜਾਂਦੀ ਹੈ ਉਹਨੂੰ ਤੁਸੀਂ ਬਾਹਰ ਕੱਢ ਦਿੰਦੇ ਹੋ ਘਰ ਤੋਂ, ਉਹਨੂੰ ਕਿ ਵੀ ਇਹ ਹੁਣ ਤੁਹਾਡੇ ਕੰਮ ਦੀ ਨਹੀਂ। ਤੇ ਜੇ ਤੁਸੀਂ ਗਾਂ ਨੂੰ ਮਾਂ ਕਹਿੰਦੇ ਹੋ ਉਦੋਂ ਤੱਕ ਤਾਂ ਤੁਹਾਡੀ ਮਾਂ ਹੈ, ਜਦੋਂ ਤੱਕ ਤਾਂ ਦੁੱਧ ਦਿੰਦੀ ਹੈ। ਬਾਅਦ 'ਚ ਤੁਸੀਂ ਉਹਨੂੰ ਛੱਡਿਆ ਹੁੰਦਾ, ਕਿੰਨੇ ਐਕਸੀਡੈਂਟ ਉੱਥੇ ਹੁੰਦੇ ਨੇ ਸੜਕਾਂ ਦੇ ਉੱਤੇ, ਦੂਜੇ ਅਵਾਰਾ ਪਸ਼ੂ ਜਿਹੜੇ ਨੇ ਉਹ ਗਾਵਾਂ ਜਿਹੜਾ ਕਿੰਨੇ ਖੇਤ ਉਜਾੜਦੀਆਂ ਜਾਂ ਦੂਸਰੀਆਂ। ਲੇਕਿਨ ਹਾਈ ਕੋਰਟ ਨੇ ਇਹ ਕਹਿ ਕੇ ਕਿ ਜੀ ਇਹ ਤਾਂ ਮਿਲਕ ਪ੍ਰੋਡਕਸ਼ਨ ਔਰ ਇੰਪਰੂਵਮੈਂਟ ਆਫ ਰੂਰਲ ਇਕੋਨਮੀ, ਪੇਂਡੂ ਇਕੋਨਮੀ ਦੀ ਇੰਪਰੂਵਮੈਂਟ ਦੇ ਲਈ। ਫਿਰ ਨਾਲ ਦੀ ਨਾਲ ਉਹ ਹਾਈ ਕੋਰਟ ਕਹਿੰਦਾ ਕਿ ਵੀ ਇਹ ਜਿਹੜਾ ਟੂ ਇਨਸ਼ੋਰ, ਪੁਲਿਸ ਨੂੰ ਉਹਨਾਂ ਨੇ ਕਿਹਾ, ਹੈਡ ਆਫ ਪੁਲਿਸ ਫੋਰਸ ਨੂੰ, ਜਨਰਲ ਪੁਲਿਸ ਨੂੰ, ਟੂ ਇਨਸ਼ੋਰ that no cow or calf gets slaughtered anywhere in Tamil Nadu either on the eve of Bakrid on Thursday or on any other day। ਉੱਥੇ ਸ਼ਾਇਦ 28 ਮਈ ਨੂੰ ਜਿਹੜੀ ਹੈ ਇੰਡੀਆ ਦੇ ਵਿੱਚ, ਅੱਛਾ, ਕਿ ਵੀ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਕੋਈ ਜਿਹੜਾ ਉਹ ਮਾਰਿਆ ਨਾ ਜਾਏ। ਫਿਰ ਕੱਲਾ ਉਹ ਇੱਥੋਂ ਤੱਕ ਨਹੀਂ ਰੁਕਿਆ ਹੈ ਕੋਰਟ ਦਾ ਆਰਡਰ, ਉਹਨਾਂ ਨੇ ਇਹ ਵੀ ਕਿਹਾ ਕਿ ਦੇਖੋ ਇਹ ਜਿਹੜੀ ਗਾਂ ਹੈ ਇਹ ਤਾਂ ਕਾਂਸਟੀਟਿਊਂਟ ਅਸੈਂਬਲੀ ਦੀ ਡਿਬੇਟ 'ਚ ਵੀ ਹੈਗਾ, ਈਵਨ ਡਿਊਰਿੰਗ ਦਾ ਡਿਬੇਟਸ ਇਨ ਕਾਂਸਟੀਟਿਊਂਟ ਅਸੈਂਬਲੀ ਇਟ ਹੈਜ਼ ਬੀਨ ਅੰਡਰਲਾਈਨਡ ਦੈਟ ਕਾਊ ਵਾਜ਼ ਏ ਰੈਵਰਡ ਐਨੀਮਲ, ਕੋਈ ਕਾਂਸਟੀਟਿਊਸ਼ਨ ਦੇ ਵਿੱਚ ਨਹੀਂ ਹੈ, ਅੱਛਾ, ਐਂਡ ਦੈਟ ਇਟ ਹੈਡ ਬੀਨ ਐਸੋਸੀਏਟਡ ਵਿਦ ਆਵਰ ਸਿਵਲਾਈਜੇਸ਼ਨ ਫਰਮ ਦਾ ਟਾਈਮ ਆਫ ਲਾਰਡ ਕ੍ਰਿਸ਼ਨਾ, ਕਿ ਕ੍ਰਿਸ਼ਨਾ ਦੇ ਜ਼ਮਾਨੇ ਤੋਂ ਤੁਹਾਡੇ ਵੇਦਾਂ ਦੇ ਵਿੱਚ ਰਿਗਵੇਦ ਤੋਂ ਲੈ ਕੇ ਜਿਹੜਾ ਉਹਦੇ ਤੋਂ ਤੁਸੀਂ ਗਾਂ ਦੀ ਬਲੀ ਦਿੰਦੇ ਰਹੇ ਹੋ, ਗਾਂ ਮਾਸ ਖਾਂਦੇ ਰਹੇ ਹੋ। ਹੁਣ ਈਵਨ ਰਿਗਵੇਦ ਦੇ ਵਿੱਚ ਜਿਹੜੇ ਯੱਗ ਨੇ ਜਿਹਨੂੰ ਯੱਗ ਕਹਿੰਦੇ ਨੇ, ਉਹਦੇ 'ਚ ਗੱਜਮੇਘ ਯੱਗ ਹੈ, ਅਸ਼ਵਮੇਘ ਯੱਗ ਹੈ, ਜਿਹੜਾ ਗਊਮੇਘ ਯੱਗ ਹੈ, ਗਊਮੇਘ ਯੱਗ 'ਚ ਗਾਂ ਮਾਰੀ ਜਾਂਦੀ ਹੈ, ਉਸ ਦਾ ਜਿਹਨੂੰ ਵੰਡ ਕੇ ਬਾਹਮਣ ਖਾਂਦੇ ਸੀ। ਅਸ਼ਵਮੇਘ ਯੱਗ 'ਚ ਘੋੜੇ ਦੀ ਬਲੀ ਦਿੱਤੀ ਜਾਂਦੀ ਸੀ, ਉਹਦਾ ਮਾਸ ਸਾਰੇ ਸ਼ੇਅਰ ਕਰਦੇ ਸੀ। ਗੱਜਮੇਘ ਦੇ ਵਿੱਚ ਹਾਥੀ ਨੂੰ ਮਾਰਿਆ ਜਾਂਦਾ ਸੀ। ਔਰ ਇਹ ਗੱਲ ਮੈਂ ਨਹੀਂ, ਜਦੋਂ ਇੰਦਰਾ ਗਾਂਧੀ ਦੇ ਜ਼ਮਾਨੇ 'ਚ ਮੰਗ ਵੀ ਉੱਠੀ ਸੀ ਜੀ ਕਿ ਕਾਊ ਸਲਾਟਰ ਤੇ ਬੈਨ ਲਾਓ, ਤੇ ਜਗਜੀਵਨ ਰਾਮ ਦਲਿਤ ਲੀਡਰ ਸੀ ਉੱਥੋਂ ਬਿਹਾਰ ਤੋਂ, ਉਹ ਬੜਾ ਲਰਨਡ ਬੰਦਾ ਵੀ ਸੀ, ਉਹਨੇ ਰਿਗਵੇਦ 'ਚੋਂ ਸ਼ਲੋਕ ਪਾਰਲੀਮੈਂਟ 'ਚ ਸੁਣਾਇਆ ਕਿ ਆ ਲਓ ਪਹਿਲਾਂ ਆਪਣੇ ਵੇਦਾਂ ਨੂੰ ਜਿਹੜਾ ਡਿਸਓਨ ਕਰੋ, ਇਹਨਾਂ ਨੂੰ ਸਾੜੋ, ਫਿਰ ਅਸੀਂ ਜਿਹੜਾ ਉਹ ਪਾਬੰਦੀ ਨਹੀਂ ਲਾਈ ਸੀ। ਲੇਕਿਨ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਬਈ ਸਫ਼ਰ ਜਿਹੜਾ ਹੈ ਉਹ ਨਹਿਰੂ ਦਾ ਸੈਕੂਲਰਿਜ਼ਮ ਸੋ ਕਾਲਡ, ਔਰ ਇਹ ਹੁਣ ਇਸ ਡਿਟੇਲ 'ਚ ਜਾਵਾਂਗੇ ਕਿ ਭਾਈ ਕਿਵੇਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਵਰਗਾ ਇੱਕ ਸੈਕੂਲਰ, ਜੈਨੂਅਨਲੀ ਜਿਹਨੂੰ ਸੈਕੂਲਰ ਕਹਿਣਾ ਹੋਏ ਤੇ ਉਹ ਮਿਸਟਰ ਜਿਨ੍ਹਾਂ ਸੀ। ਕਾਂਗਰਸ ਦੇ ਵੀ ਵੱਡੇ ਲੀਡਰ ਸੀ। ਲਖਨਊ ਪੈਕਟ ਵੀ ਜਿਹੜਾ ਹੋਇਆ, ਨਹਿਰੂ ਦੀ ਭੈਣ ਸਰੋਜਨੀ ਨਾਇਡੂ ਉਹਨੂੰ ਜਿਹੜੀ ਹੈ ਐਂਬੈਸਡਰ ਕਹਿੰਦੇ ਸੀ ਹਿੰਦੂ ਮੁਸਲਿਮ ਯੂਨਿਟੀ ਦਾ। ਪਰ ਕਿਉਂ ਕਾਇਦੇ ਆਜ਼ਮ ਅਲਟੀਮੇਟਲੀ ਜਦੋਂ ਉਹਨਾਂ ਨੇ ਕਲੋਜ਼ ਹੋ ਕੇ ਦੇਖਿਆ ਗਾਂਧੀ ਦੇ, ਨਹਿਰੂ ਦੇ, ਪਟੇਲ ਦੇ, ਕਿ ਇਹ ਤਾਂ ਸੈਕੂਲਰਿਜ਼ਮ ਦੇ ਲਬਾਦੇ ਦੇ ਵਿੱਚ ਸ਼ੁੱਧ ਬਨਾਰਸੀ ਹਿੰਦੂ ਲੁਕੇ ਹੋਏ ਨੇ, ਔਰ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਇਹਨਾਂ ਤੋਂ ਕਿਨਾਰਾ ਕੀਤਾ, ਔਰ ਨਤੀਜੇ ਦੇ ਤੌਰ ਤੇ 23 ਮਾਰਚ 1940 ਨੂੰ ਲਾਹੌਰ ਡਿਕਲੇਰੇਸ਼ਨ ਜਿਹੜੀ ਅਲਟੀਮੇਟਲੀ 7 ਸਾਲ ਬਾਅਦ ਪਾਕਿਸਤਾਨ ਦੇ ਰੂਪ ਦੇ ਵਿੱਚ ਜਿਹੜੀ ਉਹਨਾਂ ਦੀ ਪੋਲੀਟੀਕਲ ਡਿਮਾਂਡ ਸੀ ਉਹ ਫੁੱਲਫਿਲ ਹੋਈ। ਇਹੀ ਜੇ ਨਹਿਰੂ ਦਾ ਅਸੀਂ ਸਿੱਖਾਂ ਦੇ ਨਾਲ ਰਿਸ਼ਤਾ, ਸਿੱਖਾਂ ਦੇ ਨਾਲ ਇਕੱਲੀ ਖੁਣਸ ਨਹੀਂ, ਖੁਣਸ ਲਫ਼ਜ਼ ਵੀ ਪੰਜਾਬੀ ਵਿੱਚ ਇਨਹੈਰੈਂਟ ਹੇਟਰੇਟ, ਔਰ ਇਹ ਨਹਿਰੂ ਖਾਨਦਾਨ 'ਚ ਕਿੱਥੋਂ ਆਈ? ਇਹਦਾ ਪਿਓ ਵੀ ਮੋਤੀ ਲਾਲ ਨਹਿਰੂ, ਨਹਿਰੂ ਦਾ ਪਿਓ ਜਿਹੜਾ ਜਿਹਨੇ ਤਿਰੰਗੇ ਦੇ ਰੰਗ ਡਿਵਾਈਸ ਕੀਤੇ ਸੀ ਔਰ ਨਹਿਰੂ ਰਿਪੋਰਟ 1920 'ਚ ਤਿਆਰ ਕੀਤੀ, ਫੁੱਲ ਆਫ ਹੇਟਰੇਟ। ਔਰ ਕੁਝ ਹਿਸਟੋਰੀਅਨ ਜਿਨ੍ਹਾਂ ਦੇ ਵਿੱਚ ਸੰਗਤ ਸਿੰਘ ਜਿਹੜਾ ਖੁਦ IAS ਲੈਵਲ ਦਾ ਆਫੀਸਰ ਸੀ, ਉਹਨੇ ਸਿੱਖਸ ਐਂਡ ਹਿਸਟਰੀ ਦੇ ਵਿੱਚ ਉਹਨੇ ਤਾਂ ਰਿਲੇਟ ਕੀਤਾ ਵੀ ਇਹ ਜਿਹੜੇ ਨਹਿਰੂ ਖਾਨਦਾਨ ਹੈ ਇਹ ਗੰਗੂ ਬ੍ਰਾਹਮਣ ਦੀ ਔਲਾਦ ਹੈ, ਕਿਉਂਕਿ ਗੰਗੂ ਦਾ ਪੂਰਾ ਨਾਂ ਗੰਗਾਧਰ ਕੌਲ ਸੀ। ਕੌਲ ਕਸ਼ਮੀਰੀ ਬ੍ਰਾਹਮਣ ਨੇ, ਔਰ ਸ਼ੇਖ ਅਬਦੁੱਲਾ ਦਾ ਟੱਬਰ ਵੀ ਜਿਹੜਾ 19ਵੀਂ ਸਦੀ ਦੇ ਅਖੀਰ 'ਚ ਇਸਲਾਮ 'ਚ ਆਇਆ, ਇਹ ਵੀ ਕੌਲ ਬ੍ਰਾਹਮਣ ਨੇ, ਇਸ ਲਈ ਅੱਧੀਆਂ ਰਸਮਾਂ ਇਹਨਾਂ ਦੀਆਂ ਉਹੀ ਚੱਲਦੀਆਂ ਨੇ ਬ੍ਰਾਹਮਣਾਂ ਵਾਲੀਆਂ। ਹੁਣ ਉਹੀ ਗੰਗਾਧਰ ਕੌਲ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਆ ਕੇ ਜਿਹੜਾ ਉਹ ਪਨਿਸ਼ ਕੀਤਾ ਸਾਰਿਆਂ ਨੂੰ, ਸੂਬਾ ਸਰਹੰਦ ਨੂੰ, ਔਰ ਇਹਦੀ ਗੰਗੂ ਬ੍ਰਾਹਮਣ ਦਾ ਪਿੰਡ ਸਹੇੜੀ ਤੇ ਦੂਜਾ ਜਿਹੜਾ ਵੀ ਸੀ ਉਹ ਬਰਬਾਦ। ਇਹਦਾ ਇੱਕ ਮੁੰਡਾ ਰਾਜ ਕੌਲ, ਗੰਗੂ ਦਾ ਰਾਜ ਕੌਲ ਨਹੀਂ, ਰਾਜ ਕੌਲ ਬਾਅਦ 'ਚ ਇਹਦਾ ਵਡੇਰਾ ਬਣਦਾ ਨਹਿਰੂ ਦਾ, ਉਹਨਾਂ ਦਾ ਨਾਂ ਜੋ ਵੀ ਉਹਦਾ ਨਾਂ ਸੀ, ਉਹ ਭੱਜ ਕੇ ਫਰੂਖ ਸਿਰ ਜਿਹੜਾ ਦਿੱਲੀ ਦਾ ਬਾਦਸ਼ਾਹ ਸੀ ਉਹਦੀ ਸ਼ੈਲਟਰ 'ਚ ਗਿਆ ਕਿ ਦੇਖੋ ਅਸੀਂ ਤਾਂ ਇੰਨੀ ਸਰਵਿਸ ਕੀਤੀ ਸੀ, ਅਸੀਂ ਤਾਂ ਸਾਡੇ ਬਜ਼ੁਰਗ ਗੰਗੂ ਨੇ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ 2 ਸਾਹਿਬਜ਼ਾਦੇ ਤੇ ਮਾਤਾ ਉਹਨਾਂ ਦੀ ਉਹ ਹਵਾਲੇ ਕਰਵਾਈ ਸੀ, ਤੇ ਸਾਡੇ ਨਾਲ ਕੀ ਹੋਇਆ। ਔਰ ਫਰੂਖ ਸਿਰ ਨੇ ਉਹਨੂੰ ਇਨਾਮ ਦੇ ਤੌਰ ਤੇ ਦਿੱਲੀ ਦੇ ਵਿੱਚ ਜ਼ਮੀਨ ਦਿੱਤੀ,
ਜਿਹੜੀ ਜ਼ਮੀਨ ਦੇ ਨਾਲ ਨਹਿਰ ਲੱਗਦੀ ਸੀ, ਜਿਹਨੂੰ ਅਸੀਂ ਨਹਿਰੀ ਜ਼ਮੀਨ ਕਹਿੰਦੇ ਹਾਂ, ਔਰ ਇਸ ਤੋਂ ਉਹਦਾ ਇਹਨਾਂ ਦਾ ਨਾਲ ਸ਼ਬਦ ਨਹਿਰੂ ਜੁੜਿਆ, ਨਹਿਰ ਦੇ ਨਾਲ। ਅਦਰਵਾਈਜ਼ ਇਹ ਕੌਲ ਬ੍ਰਾਹਮਣ ਸੀ ਕਸ਼ਮੀਰੀ, ਔਰ ਉਹਨਾਂ ਦਾ ਹੀ ਫਿਰ ਅੱਗੋਂ ਰਾਜ ਕੌਲ ਜਿਹੜਾ ਹੈ ਉਹ ਡਿਸੈਂਡੈਂਟ ਸੀ, ਜਿਨ੍ਹਾਂ ਦਾ ਅੱਗੋਂ ਗ੍ਰੈਂਡਸਨ ਮੋਤੀ ਲਾਲ ਨਹਿਰੂ ਸੀ ਔਰ ਦੂਸਰਾ। ਸੋ ਇਹ ਜਿਹੜੀ ਇਹਨਾਂ ਦੀ ਹੇਟਰੇਡ ਹੈ ਜਿਸ ਲੈਵਲ ਤੇ ਰਹੀ ਹੈ ਨਹਿਰੂ ਦਾ, ਜੇ ਤੁਸੀਂ ਕੁੱਲ ਮਿਲਾ ਗਾਂਧੀ ਦਾ ਹੀ ਸਾਰਾ ਜਿਹੜਾ ਉਹ ਰਾਮ ਰਾਜ ਤੇ ਜੋ ਹਿੰਦੂ, ਫਰਕ ਇੰਨਾ ਹੈ ਕਿ ਉਹ ਸੌਫਟ ਹਿੰਦੂਤਵਾ ਸੀ। ਨਹਿਰੂ ਦੇ ਤੁਸੀਂ ਸਾਰੇ ਐਕਸ਼ਨ ਦੇਖੋਗੇ ਕਿਵੇਂ 50ਵਿਆਂ ਦੇ ਵਿੱਚ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇਣਾ ਬਿਨਾਂ ਕਿਸੇ ਐਗਰੀਮੈਂਟ, ਬਿਨਾਂ ਕਿਸੇ ਪਾਰਟ ਤੋਂ, ਬਾਕੀ ਜ਼ਬਾਨਾਂ ਦੇ ਆਧਾਰਿਤ ਲਿੰਗੁਇਸਟਿਕ ਸਟੇਟਸ ਭਾਰਤ 'ਚ ਬਣ ਜਾਣੀ ਹੈ। ਤੇ ਜਦੋਂ ਪੰਜਾਬ ਦੇ ਵਿੱਚ ਮੰਗ ਉੱਠੀ, ਅਕਾਲੀਆਂ ਨੇ ਮੋਰਚਾ ਲਾਇਆ ਤੇ ਉਹਨਾਂ ਦਾ ਅੱਗੋਂ ਜਵਾਬ ਇਹ ਤੋਂ ਗਵਾਰੋਂ ਕੀ ਭਾਸ਼ਾ ਹੈ। ਹੁਣ 1947 ਤੋਂ ਬਾਅਦ ਤੁਸੀਂ ਦੇਖੋ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਦਾ, ਉਹ ਵੀ ਨਹਿਰੂ ਮਰ ਚੁੱਕਾ ਸੀ। 27 ਮਈ 1964 ਨੂੰ ਸ਼ਾਸਤਰੀ ਬਣਿਆ। ਸ਼ਾਸਤਰੀ ਨੇ ਜ਼ਾਹਰ ਹੈ ਕਿ ਸਿੱਖਾਂ ਦੇ ਨਾਲ ਜਿਹੜਾ ਉਹ ਦੇਖਿਆ ਕਿ ਭਾਈ ਕਿਵੇਂ ਹੈ, 65 ਦੀ ਜੰਗ ਹੋਈ, ਉਹ ਸਾਰੇ ਤੋਂ ਬਾਅਦ ਕਮਿਸ਼ਨ ਜਿਹੜਾ ਬਣਾਉਣ ਦੀ ਗੱਲ ਸੀ ਜੋ ਸ਼ਾਸਤਰੀ ਨੇ ਅਪਰੂਵ ਕੀਤੀ। ਹਾਲਾਂ ਇੰਦਰਾ ਗਾਂਧੀ ਨੇ ਮਾਈ ਟਰੂਥ ਜਾਂ ਕੁਛ ਇਸ ਕਿਸਮ ਦਾ ਉਹਦੀ ਕਿਤਾਬ ਜਿਹੜੀ ਉਹਨੇ ਲਿਖੀ ਆ, ਉਹਦੇ 'ਚ ਉਹਨੇ ਕਿਹਾ ਕਿ ਜੀ ਉਹ ਕਮੇਟੀ ਬਣੀ, ਸਰਦਾਰ ਹੁਕਮ ਸਿੰਘ ਸਪੀਕਰ ਸੀ ਪਾਰਲੀਮੈਂਟ ਦੇ। ਮੈਨੂੰ ਜਦੋਂ ਪਤਾ ਲੱਗਾ ਵੀ ਉਹ ਪੋਜ਼ਿਟਿਵ ਰਿਪੋਰਟ ਦੇਣ ਜਾ ਰਹੇ ਨੇ ਤਾਂ ਮੈਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਉਹ ਪ੍ਰੈਸ ਕਾਨਫਰੰਸ ਕਰਕੇ ਦੇ ਚੁੱਕੇ ਸੀ। ਸੋ ਜਿਹੜਾ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਾਇਆ ਗਿਆ ਉਹ ਇੰਦਰਾ ਗਾਂਧੀ ਦੇ ਵੇਲੇ, ਔਰ ਕਿਵੇਂ ਪੰਜਾਬ ਨੂੰ ਵੱਢਿਆ ਟੁੱਕਿਆ। ਪਹਿਲਾਂ ਹੀ 47 ਦੇ ਵਿੱਚ ਡਿਵੀਜ਼ਨ ਹੋਈ, 29 ਜ਼ਿਲ੍ਹੇ ਸੀ, 13 ਜ਼ਿਲ੍ਹੇ ਇੱਧਰ ਆਏ ਤੇ ਉਹਨਾਂ 13 ਜ਼ਿਲ੍ਹਿਆਂ 'ਚੋਂ ਵੀ ਪੰਜਾਬ ਤੋਂ ਵੱਡੇ ਇਲਾਕੇ ਵਾਲਾ ਹਿਮਾਚਲ ਔਰ ਹਰਿਆਣਾ ਕ੍ਰੀਏਟ ਕਰਕੇ ਪਾਣੀਆਂ ਦਾ ਕੰਟਰੋਲ ਖੋਹ ਲਿਆ, ਰਾਜਧਾਨੀ ਖੋਹ ਲਈ। ਸੋ ਜਿਸ ਰਸਤੇ ਤੇ ਨਹਿਰੂ ਨੇ ਜਿਸ ਕਿਸਮ ਦੀ ਐਂਟਾਈ ਸਿੱਖ ਲਾਈਨ ਲਈ ਕਸ਼ਮੀਰ ਦੇ ਮੁੱਦੇ ਤੇ, ਕਈ ਕਹਿਣਗੇ ਜੀ ਨਹਿਰੂ ਮੁਸਲਮਾਨਾਂ ਦੇ ਲਈ ਸੌਫਟ ਕਾਰਨਰ ਰੱਖਦਾ ਸੀ, RSS ਵਾਲੇ ਤਾਂ ਕਈ ਵਾਰੀ ਉਹਨੂੰ ਮੁਸਲਮਾਨ ਹੈਰੀਟੇਜ ਨਾਲ ਹੀ ਜੋੜ ਕੇ, ਪਰ ਇਹ ਵੀ ਗੱਲ ਠੀਕ ਨਹੀਂ ਹੈ ਕਿਉਂਕਿ ਜੰਮੂ ਕਸ਼ਮੀਰ ਦਾ ਮੁੱਦਾ ਵੀ ਨਹਿਰੂ ਹੀ ਲੈ ਕੇ ਗਿਆ UN ਸਿਕਿਉਰਿਟੀ ਕਾਉਂਸਲ 'ਚ, ਲੇਕਿਨ ਉਹਨੇ ਆਪਣੇ ਜਿਉਂਦੇ ਜੀ ਜਿਹੜਾ ਉਹ ਉੱਥੇ ਪ੍ਰੈਬਸਾਈਟ ਨਹੀਂ ਹੋਣ ਦਿੱਤਾ। ਸੋ ਐਂਡ ਪ੍ਰੋ ਮੁਸਲਿਮ ਕਿੱਥੋਂ ਹੋਇਆ ਉਹ? ਸੋ ਉਹ ਵੀ ਬੇਸ਼ੱਕ ਉਹ ਕੋਈ ਪ੍ਰੈਕਟਿਸਿੰਗ ਹਿੰਦੂ ਨਹੀਂ ਸੀ, ਉਹ ਕਦੇ ਉਹ ਗੰਗਾ ਜਾ ਕੇ ਉਹ ਡੁਬਕੀ ਨਹੀਂ ਲਾਈ ਉਹਨੇ ਕੁੰਭ ਦੇ ਮੌਕੇ ਤੇ ਜਾਂ ਦੂਜੇ ਉਹਦੇ ਉਸ ਮਾਮਲੇ 'ਚੋਂ ਆਪਣੇ ਆਪ ਨੂੰ ਜਿਹੜਾ ਉਹ ਸੋ ਕਾਲਡ ਸੈਕੂਲਰ ਦੱਸਣ ਦੀ ਕੋਸ਼ਿਸ਼, ਜਾਂ ਕੁਛ ਨੇ ਉਹਨੂੰ ਏਥਿਸਟ ਵੀ ਕਿਹਾ, ਜਾਂ ਉਹਦਾ ਜਿਹੜਾ ਲਾਈਫ ਸਟਾਈਲ ਸੀ ਉਹ ਹਰ ਇੱਕ ਨੂੰ ਪਤਾ ਹੈ, ਉਹ ਕਹਿਣ ਦੀ ਲੋੜ ਨਹੀਂ ਆ ਉਹ ਕਿ ਵੀ ਕੀ ਸੀ, ਲੇਕਿਨ ਪੁੱਜ ਕੇ ਐਂਟੀ ਮਾਈਨੋਰਿਟੀ। ਸੋ ਉਹੀ ਸੈਕੂਲਰਿਜ਼ਮ ਦਾ ਲਬਾਦਾ ਹੌਲੀ ਕਾਂਗਰਸ ਨੇ ਆਪਣਾ ਰੰਗ, ਇੰਦਰਾ ਗਾਂਧੀ ਨੇ ਸਿੱਖਾਂ ਦੇ ਨਾਲ ਕੀ ਕੀਤਾ ਇਹ ਹੁਣ ਦੱਸਣ ਦੀ ਲੋੜ ਨਹੀਂ ਹੈ। ਜੂਨ 84 ਦਾ ਘੱਲੂਘਾਰਾ ਔਰ ਨਵੰਬਰ 'ਚ ਵੀ ਜੋ ਹੋਇਆ ਉਹ ਵੀ ਆਲਰੇਡੀ ਪਲੈਨਡ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ ਪੰਜਾਬ ਤੋਂ ਬਾਹਰ ਦੇ ਗੁਰਦੁਆਰਿਆਂ ਦੇ ਉੱਤੇ ਹਮਲਾ ਕਰਕੇ ਸਿੱਖਾਂ ਨੂੰ ਉਹਨਾਂ ਦੀ ਤਬਾਹੀ ਕਰਨੀ ਸੀ। ਇਹ ਤਾਂ ਪ੍ਰੀਐਂਪਟ ਹੋ ਗਿਆ, ਉਹਨਾਂ ਨੁਕਸਾਨ ਨਹੀਂ ਕਰ ਸਕੇ। 30 ਮਾਰਿਆ ਨਵੰਬਰ ਦੇ ਪਹਿਲੇ ਹਫਤੇ, ਅਦਰਵਾਈਜ਼ ਤਾਂ ਪੂਰਾ ਸਫਾਇਆ ਕਰਨ ਦੀ ਲਾਈਨ ਸੀ। ਉਸ ਤੋਂ ਬਾਅਦ ਤੁਸੀਂ ਉਹਦੀ ਔਲਾਦ ਰਾਜੀਵ ਗਾਂਧੀ ਦੇਖੋ ਜੀ, ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਹਜ਼ਾਰਾਂ ਸਿੱਖਾਂ ਦਾ 30,000 ਤੋਂ ਜ਼ਿਆਦਾ ਕਿਲਿੰਗ, ਔਰ ਉਹਦਾ ਜਿਹੜਾ ਪਹਿਲਾ ਲੈਕਚਰ ਰਾਮਲੀਲਾ ਗਰਾਊਂਡ 'ਚ ਉਸ ਤੋਂ ਬਾਅਦ ਸੀ ਕਿ ਜਬ ਕੋਈ ਬੜਾ ਵ੍ਰਿਕਸ਼ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ। ਹੁਣ ਉਹ ਸਾਰੇ ਤੋਂ ਬਾਅਦ ਕਾਂਗਰਸ ਤੋਂ ਬਾਅਦ ਕੋਲੀਸ਼ਨ ਗਵਰਨਮੈਂਟਾਂ ਦੂਜੀਆਂ ਤੀਜੀਆਂ, ਅੱਜ ਜਦੋਂ ਅਸੀਂ ਫਰਕ ਇੰਨਾ ਹੀ ਹੈ ਕਿ ਉਹ ਜਿਹੜਾ ਸੌਫਟ ਹਿੰਦੂਤਵਾ ਸੈਕੂਲਰਿਜ਼ਮ ਦੇ ਲਬਾਦੇ 'ਚ ਸੀ, ਉਸ ਤੋਂ ਸਫ਼ਰ ਹੁਣ ਨੰਗਾ ਚਿੱਟਾ ਹਿੰਦੂਤਵਾ RSS ਦਾ ਜਿਹੜਾ 1925 ਦੇ ਵਿੱਚ ਜਿਹੜੀ ਜਮਾਤ ਹੋਣ ਚਾਹੁੰਦੀ ਹੈ, ਜਿਹੜੀ ਡਿਕਲੇਅਰਡਲੀ ਹਿੰਦੁਸਤਾਨ ਦੇ ਏਜੰਡੇ ਤੇ ਕੰਮ ਕਰਦੀ ਹੈ। ਔਰ ਨਰਿੰਦਰ ਮੋਦੀ ਨੂੰ ਵੀ ਬੀਤੇ ਕੱਲ 26 ਮਈ ਸੀ ਜਦੋਂ ਕਿ ਉਹਨੇ ਸਹੁੰ ਚੁੱਕੀ ਸੀ, 26 ਮਈ 1914 ਨੂੰ 26 ਮਈ 2014 ਨੂੰ, ਜਦੋਂ ਕਿ ਉਸ ਨੂੰ ਰੂਲ ਕਰਦਿਆਂ ਆਲਮੋਸਟ 12 ਸਾਲ ਹੋ ਗਏ ਨੇ। ਸੋ 12 ਸਾਲਾਂ 'ਚ ਤੁਸੀਂ ਦੇਖ ਲਓ ਕਿ ਹਿੰਦੂਤਵਾ ਖੁੱਲ੍ਹ ਕੇ ਅੱਜ ਮੁਸਲਮਾਨ ਜਿਹੜੇ ਨੇ ਉਹ ਪਬਲਿਕ ਥਾਵਾਂ ਤੇ ਨਮਾਜ਼ ਨਹੀਂ ਪੜ੍ਹ ਸਕਦੇ। ਉਹਨਾਂ ਦੀ ਜਿਹੜੀ ਹੈ ਕੁਰਬਾਨੀ ਦੇ ਉੱਤੇ ਕਰਨ ਦਾ ਜਿਹੜਾ ਹੱਕ ਹੈ ਉਸ ਦੇ ਉੱਤੇ ਵੀ ਛਾਪਾ ਮਾਰਿਆ ਹੋਇਆ ਹੈ। ਬਾਬਰੀ ਮਸਜਿਦ 500 ਸਾਲ ਪੁਰਾਣੀ ਮੰਦਿਰ ਬਣਾ ਦਿੱਤਾ ਗਿਆ ਹੈ। ਹੁਣ ਇੱਕ ਮੱਧ ਪ੍ਰਦੇਸ਼ ਦੇ ਵਿੱਚ ਇੱਕ ਭੋਜਸ਼ਾਲਾ ਨਾਂ ਦੀ ਮਸਜਿਦ ਜਿਹੜੀ 4 ਸਦੀਆਂ ਤੋਂ ਸੀ, ਉਹ ਕੋਰਟ ਨੇ ਜਿਹੜੀ ਆ ਉਹ ਹਿੰਦੂਆਂ ਨੂੰ ਦੇ ਦਿੱਤੀ ਹੈ।
ਔਰ ਬਹੁਤ ਸਾਰੀਆਂ ਥਾਵਾਂ ਤੇ ਜੋ ਇਨਸਾਈਡ ਚੱਲ ਰਿਹਾ ਹੈ ਉਹ ਬਹੁਤ ਵਾਰ ਕਦੇ ਮੀਡੀਆ ਤੱਕ ਹੀ ਨਹੀਂ ਪਹੁੰਚਦਾ। ਮੁਸਲਮਾਨ ਖੌਫਜ਼ਦਾ ਹੈ, ਡਰਿਆ ਹੋਇਆ ਹੈ ਆਪਣੇ ਮਹੱਲਿਆਂ ਦੇ ਵਿੱਚ ਵੀ, ਕਿਉਂਕਿ ਇਹ ਠੀਕ ਹੈ ਕਿ ਮੁਸਲਮਾਨ ਜਿੱਥੇ ਵੀ ਰਹਿੰਦੇ ਨੇ ਇਕੱਠੇ ਨੇ, ਲੇਕਿਨ ਜਦੋਂ ਐਡਮਿਨਿਸਟ੍ਰੇਸ਼ਨ, ਪੁਲਿਸ, ਦੂਜੇ ਤੀਜੇ ਬੁਲਡੋਜ਼ਰ, ਹੁਣ ਇਹ ਵੀ ਕਿਤੇ ਸੁਣਿਆ ਸੀ ਕਿ ਕਿਤੇ ਡੈਮੋਕ੍ਰੇਸੀ ਦੇ ਨਾਂ ਥੱਲੇ ਤੁਸੀਂ ਬਿਨਾਂ ਕੋਈ ਟਰਾਇਲ ਕੀਤਿਆਂ ਆ ਕੇ ਮੁਸਲਮਾਨਾਂ ਦੀਆਂ ਬਿਜ਼ਨੈਸਿਸ ਢਾਹ ਦਿਓ, ਉਹਨਾਂ ਦੇ ਘਰ ਢਾਹ ਦਿਓ, ਔਰ ਉਹਨੂੰ ਫਿਰ ਪ੍ਰਾਈਡ ਦੇ ਨਾਲ ਜਿਹੜੀਆਂ ਪਰੇਡਸ ਨੇ, ਤੁਸੀਂ ਹਿੰਦੂ ਤਵੀਆਂ ਦਾ ਵਧਿਆ ਹੌਸਲਾ ਦੇਖੋ। ਨਿਊ ਜਰਸੀ 'ਚ 15 ਅਗਸਤ ਦੀ ਪਰੇਡ ਦੇ ਵਿੱਚ ਵੀ ਉਹਨਾਂ ਨੇ ਇੱਕ ਬੁਲਡੋਜ਼ਰ ਜਿਹੜਾ ਉਹ ਪਰੇਡ ਦੇ ਵਿੱਚ ਕਿਤੇ ਦੱਸਣ ਦੇ ਲਈ ਕਿ ਵੀ ਅਸੀਂ ਜਿਹੜਾ ਸਭ ਨੂੰ ਇਹ ਬੁਲਡੋਜ਼ ਕੇ ਪੰਜਾਬ ਦੇ ਵਿੱਚ ਇਹੀ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਵੀ ਉਹ ਬੀਜੇਪੀ ਦੀ ਲਾਈਨ ਆਰਐਸਐਸ ਦੀ ਟੋਕ ਕੀਤੀ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਜਿਨ੍ਹਾਂ ਨੇ ਇਹ ਕੀ ਹੋਏਗਾ ਭਾਰਤ ਦੇ ਵਿੱਚ ਜੇ ਪਾਵਰ ਇਹਨਾਂ ਦੇ ਹੱਥ 'ਚ ਆਈ ਤੇ ਫਿਰ ਅੱਜ ਐਜੂਕੇਸ਼ਨ ਸਿਸਟਮ ਦਾ ਹਾਲ ਦੇਖ ਲਓ। ਜਿਹੜੀ ਗੱਲ ਕਦੇ ਮਦਨ ਮੋਹਨ ਮਾਲਵੀਆ ਨੇ ਗਿਆਨੀ ਸ਼ੇਰ ਸਿੰਘ ਨੂੰ ਕਹੀ ਸੀ ਕਿ ਜੀ आप फिक्र मत करो, जब हमारे हाथ में ताकत आई तो हम तो शिक्षा प्रणाली में संशोधन करके ही मुसलमानों की मुसलमानी निकाल देंगे। तो शेर सिंह कहता भी मैं सोचा भी ਜਿਹੜੇ ਇੰਨੀ ਗਿਣਤੀ 'ਚ ਨੇ ਮੁਸਲਮਾਨ ਸਾਡੇ ਨਾਲੋਂ ਕਈ ਗੁਣਾ ਜੇ ਉਹਨਾਂ ਦੀ ਇਹ ਮੁਸਲਮਾਨੀ ਕੱਢ ਦੇਣਗੇ ਤਾਂ ਸਾਡੇ ਨਾਲ ਕੀ ਕਰਨਗੇ। ਬਿਲਕੁਲ। ਸੋ ਅੱਜ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਵੀ ਖੁੱਲ੍ਹ ਕੇ ਹਿੰਦੂ ਰਾਸ਼ਟਰ ਔਰ ਉਹਨਾਂ ਨੂੰ ਹੁਣ ਕੋਈ ਉਹਨਾਂ ਦੀਆਂ ਅਦਾਲਤਾਂ ਦੇ ਫੈਸਲੇ, ਉਹਨਾਂ ਦਾ ਮੀਡੀਆ, ਉਹਨਾਂ ਦਾ ਹੁਣ ਕੋਈ ਜਾਂਦਾ VIP ਉਹਨੂੰ ਗੀਤਾ ਹੀ ਭੇਟ ਕਰਦੇ ਨੇ, ਉਹਨੂੰ ਲੈ ਕੇ ਜਾਂਦੇ ਨੇ ਮੰਦਰਾਂ 'ਚ ਘੁਮਾਉਂਦੇ ਨੇ, ਉਹ ਸਾਰੇ ਦੇ ਨਾਲ ਜਿਹੜਾ ਉਹ ਬਿਲਕੁਲ ਉਹਨਾਂ ਨੇ ਬਾਕੀ ਜਿਵੇਂ ਕੋਈ ਐਗਜ਼ਿਸਟ ਹੀ ਨਹੀਂ ਕਰਦਾ, ਇਸ ਕਿਸਮ ਦਾ ਮਾਹੌਲ ਬਣਾਇਆ। ਸੋ ਇਹ ਹੈ 62 ਸਾਲਾਂ ਦੇ ਵਿੱਚ ਨਹਿਰੂ ਦੇ ਉਸ ਲਬਾਦੇ 'ਚ ਲੁਕੇ ਸੈਕੂਲਰਿਜ਼ਮ ਦਾ ਲਬਾਦਾ, ਪਰ ਸੌਫਟ ਹਿੰਦੂਤਵਾ ਤੋਂ ਅੱਜ RSS ਦੇ ਨੰਗੇ ਚਿੱਟੇ ਹਿੰਦੂਤਵਾ ਦਾ ਸਫ਼ਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ ਅੱਜ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ। ਗੁਰਬਾਣੀ ਕੁਰਬਾਨੀ ਤੇ ਮਿਹਰਬਾਨੀ ਦੇ ਪੁੰਜ ਭਾਣੇ ਦੀ ਮੂਰਤ, ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ, ਗੁਰਦੁਆਰਾ ਸਾਹਿਬ ਫਲੈਸਿੰਗ ਤੇ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਰਲ ਮਿਲ ਕਰਕੇ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 13 ਜੂਨ ਦਿਨ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਵਿਖੇ 11 ਵਜੇ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਅੰਦਰ ਸਮੇਂ ਅਨੁਸਾਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਸਤਿਕਾਰਯੋਗ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੀਆਂ ਦਸਤਾਰਾਂ ਸਜਾ ਕੇ ਆਉਣ। ਸਤਿਕਾਰਯੋਗ ਭੈਣਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਆਉਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋਈ ਸੂਰਾ ਸੋਈ ਜੋ ਨਰ ਦੀਨ ਕੇ ਹੀਤ ਸੂਰਾ।
ਜੂਨ ਨੂੰ ਸਨ ਫਰਾਂਸਿਸਕੋ ਵਿੱਚ ਹੋਣ ਜਾ ਰਹੀ ਹੈ ਸਿੱਖ ਫਰੀडम ਮਾਰਚ ਅਤੇ ਸੋਵਰੇਨਿਟੀ ਰੈਲੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਇਹ ਫਰੀडम ਮਾਰਚ ਸਵੇਰੇ 10 ਵਜੇ 88 2nd ਸਟਰੀਟ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੱਕ ਪਹੁੰਚੇਗਾ। ਆਓ ਸਾਰੇ ਇਕੱਠੇ ਹੋ ਕੇ ਸ਼ਹੀਦਾਂ ਨੂੰ ਸਤਿਕਾਰ ਭੇਟ ਕਰੀਏ ਅਤੇ ਕੌਮੀ ਏਕਤਾ ਦਾ ਸੰਦੇਸ਼ ਦੁਨੀਆ ਤੱਕ ਪਹੁੰਚਾਈਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਧੰਨਵਾਦ। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਬੀਤੀ ਕੱਲ ਗਲੋਬ ਐਂਡ ਮੇਲ ਨੂੰ ਜਿਹੜੇ ਦਿੱਤੇ ਇੰਟਰਵਿਊ ਵਿੱਚ ਕੈਨੇਡਾ ਦੀਆਂ ਖੁਫੀਆ ਏਜੰਸੀਆਂ ਨੂੰ ਖਾਲਿਸਤਾਨੀਆਂ ਦੀ ਪੇਰੋਲ ਤੇ ਦੱਸਿਆ ਸੀ। ਹੁਣ ਉਸਨੇ ਮੁਕੰਮਲ ਯੂ ਟਰਨ ਮਾਰਿਆ ਔਰ ਇਹ ਕਿਹਾ ਹੈ ਕਿ ਅਖਬਾਰ ਨੇ ਗਲਤ ਰਿਪੋਰਟ ਜਿਹੜੀ ਹੈ ਛਾਪੀ ਹੈ। ਸੋ ਮੈਂ ਐਸਾ ਕੁਝ ਨਹੀਂ ਕਿਹਾ, ਇਸ ਨੂੰ ਕਹਿੰਦੇ ਹਨ ਦਬਾਅ ਹੇਠ ਥੁੱਕ ਕੇ ਚੱਟਣਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕੱਲ ਦਾ ਸਾਡਾ ਲੀਡ ਸੈਗਮੈਂਟ ਇਸ ਮੁੱਦੇ ਤੇ ਸੀ। ਦਿਨੇਸ਼ ਪਟਨਾਇਕ ਜਿਹੜਾ ਸਤੰਬਰ 2025 ਦੇ ਵਿੱਚ ਜਿਸ ਨੂੰ ਹਾਈ ਕਮਿਸ਼ਨਰ ਭਾਰਤ ਨੇ ਜਿਹੜਾ ਉਹ ਕੈਨੇਡਾ ਦੇ ਵਿੱਚ ਮੁਕਰਰ ਕੀਤਾ। ਉਸ ਤੋਂ ਪਹਿਲਾਂ ਜਸਟਿਨ ਟਰੂਡੋ ਨੇ ਜਦੋਂ ਇਹ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਖੁੱਲ੍ਹ ਕੇ ਇਹ ਕਿਹਾ ਕਿ ਕਿਵੇਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਇੰਡੀਆ ਦੀਆਂ ਏਜੰਸੀਆਂ ਨੇ ਕੀਤਾ। 6 ਉਹਨਾਂ ਦੇ ਆਲਾ ਜਿਹੜੇ ਡਿਪਲੋਮੈਟ ਸੀ, ਜਿਨ੍ਹਾਂ 'ਚ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਸੀ, ਉਹਨਾਂ ਨੂੰ ਪਰਸੋਨਾ ਨਾਨ ਗ੍ਰੇਟਾ ਕਿ ਤੁਸੀਂ ਇਸ ਮੁਲਕ 'ਚ ਨਹੀਂ ਚਾਹੀਦੇ, ਗੈਟ ਆਊਟ, ਉਹਨਾਂ ਨੂੰ ਬਾਹਰ ਕੱਢਿਆ ਸੀ। ਡਿਪਲੋਮੈਟਿਕ ਰਿਲੇਸ਼ਨ ਨਹੀਂ ਸੀ ਔਰ ਇਹ ਮਾਰਕ ਕਾਰਨੀ ਦੀ ਹਕੂਮਤ ਨੇ ਬਿਲਕੁਲ ਲੰਮੇ ਪੈਂਦਿਆਂ ਜਦੋਂ ਅਮਰੀਕਾ ਦੇ ਨਾਲ ਟ੍ਰੇਡ ਰਿਲੇਸ਼ਨ ਵੀ ਵਿਗੜੇ, ਟੈਰਿਫਸ ਦੂਜੀਆਂ ਲੱਗੀਆਂ, ਤੇ ਇਹਨੇ G7 ਦੇ ਮੌਕੇ ਵੀ ਜਿਹੜਾ ਉਹਨੂੰ ਮੋਦੀ ਨੂੰ ਸੱਦਿਆ, ਫਿਰ ਖੁਦ ਵੀ ਭਾਰਤ ਗਿਆ, ਉੱਥੇ ਵੀ ਡੀਲ ਕੀਤੀ। ਔਰ ਹੁਣ ਜਿਹੜਾ ਪੀਯੂਸ਼ ਗੋਇਲ ਉਹਨਾਂ ਦਾ ਕਮਰਸ ਨਾਲ ਰਿਲੇਟਡ ਮਿਨਿਸਟਰ ਹੈ, ਉਹ ਇੱਕ ਪੂਰਾ 80-90 ਬੰਦਿਆਂ ਦਾ ਪੂਰਾ ਇੱਕ ਵੱਡਾ ਡੈਲੀਗੇਸ਼ਨ ਜਿਹੜਾ ਕਦੇ ਵੀ ਸ਼ਾਇਦ ਉਹਨਾਂ ਦੀ ਹਿਸਟਰੀ 'ਚ ਕੈਨੇਡਾ 'ਚ ਨਹੀਂ ਆਇਆ ਹੋਵੇਗਾ, ਉਹਨੂੰ ਲੈ ਕੇ ਕੈਨੇਡਾ ਬੈਠਾ। 3 ਰੋਜ਼ਾ ਉਹਦਾ ਦੌਰਾ ਸੀ। ਸੋ ਇਸੇ ਦੌਰਾਨ ਕਿਉਂਕਿ ਇੱਕ ਪਾਸੇ ਉਹ ਆਪਣਾ ਕੰਮ ਕਰ ਰਿਹਾ ਸੀ ਔਰ ਡੀਲ ਵੀ ਜਿਹੜੀ ਖਾਸ ਤੌਰ ਤੇ ਯੂਰੇਨੀਅਮ ਦੇ ਹਵਾਲੇ ਨਾਲ, ਕਿਉਂਕਿ ਕੈਨੇਡਾ ਵੀ ਆਸਟ੍ਰੇਲੀਆ ਤੋਂ ਬਾਅਦ ਜਿਹੜਾ ਯੂਰੇਨੀਅਮ ਰਿਚ ਹੈ। ਔਰ ਤੁਸੀਂ ਦੇਖੋ ਕਿ ਵੀ ਇਹ ਕਿਸ ਲੈਵਲ ਦੀ ਧੋਖੇਬਾਜ਼ੀ ਹੈ। ਇਹ ਉਹੀ ਇੰਡੀਆ ਹੈ ਜਿਹਨੇ ਜਦੋਂ 50s ਦੇ ਵਿੱਚ ਕੈਨੇਡਾ ਨੇ ਯੂਰੇਨੀਅਮ ਦੇ ਕੇ ਉੱਥੇ ਜਿਹੜੇ ਰਿਐਕਟਰ ਲਾਏ ਸੀ ਇੰਡੀਆ 'ਚ, ਔਰ ਉਹਦਾ ਇੱਕ ਕੰਪਰੋਮਾਈਜ਼ ਦਾ ਇੱਕ ਹਿੱਸਾ ਹੁੰਦਾ ਹੈ ਕਿ ਵੀ ਤੁਸੀਂ ਸਿਰਫ ਇਹ ਜਿਹੜਾ ਐਨਰਿਚਡ ਯੂਰੇਨੀਅਮ ਹੈ ਇਹਨੂੰ ਪੀਸ ਪਰਪਸਿਸ ਦੇ ਲਈ, ਪਾਵਰ ਜਨਰੇਸ਼ਨ ਔਰ ਦੂਸਰੇ ਲਈ ਇਸਤੇਮਾਲ ਕਰ ਸਕਦੇ ਹੋ। ਇਹਨੂੰ ਤੁਸੀਂ ਜਿਹੜਾ ਉਹ ਨਿਊਕਲੀਅਰ ਬੰਬ ਬਣਾਉਣ ਲਈ ਨਹੀਂ ਕਰ ਸਕਦੇ। ਪਰ ਜਦੋਂ ਇੰਦਰਾ ਗਾਂਧੀ ਨੇ 1974 ਦੇ ਵਿੱਚ ਪੋਖਰਾਨ 1 ਜਿਹੜਾ ਧਮਾਕਾ ਕੀਤਾ, ਸਮਾਈਲਿੰਗ ਬੁੱਧਾ ਕੋਡ ਨੇਮ ਦੇ ਥੱਲੇ ਐਟੋਮਿਕ ਪਾਵਰ ਇੰਡੀਆ ਬਣਿਆ। ਔਰ ਇਹ ਸਾਹਮਣੇ ਆਇਆ ਸੀ ਕਿ ਕਿਵੇਂ ਕੈਨੇਡਾ ਵੱਲੋਂ ਦਿੱਤੇ ਗਏ ਉੱਥੇ ਇਸਟੈਬਲਿਸ਼ ਕੀਤੇ ਜਿਹੜੇ ਰਿਐਕਟਰ ਨੇ ਉਹਨਾਂ ਦਾ ਮਿਸਯੂਜ਼ ਕੀਤਾ ਗਿਆ ਐਨਰਿਚ ਯੂਰੇਨੀਅਮ ਕਰਨ ਦੇ ਲਈ। ਕੈਨੇਡਾ ਨੇ ਆਪਣੇ ਸਬੰਧ ਵੀ ਤੋੜ ਲਏ ਸੀ, ਜਿਹੜੇ ਕੋਈ ਵੀ ਚੀਜ਼ ਸਪਲਾਈ ਦੇ ਜਾਂ ਦੂਜੇ। ਇਹੀ ਜਿਹੜਾ ਜਦੋਂ 1998 ਦੇ ਵਿੱਚ 5 ਧਮਾਕੇ ਕਰਕੇ ਇੰਡੀਆ ਨੇ ਆਪਣੇ ਆਪ ਨੂੰ ਅਗੇਨ ਇਸ ਪਾਸੇ ਤੋਰਿਆ, ਉਦੋਂ ਵੀ ਕੈਨੇਡਾ ਦਾ ਸਟਰੋਂਗ ਰਿਐਕਸ਼ਨ ਸੀ। ਪਰ ਉਹਨਾਂ ਦੇ ਪਹਿਲੇ ਧਮਾਕੇ ਵੇਲੇ ਤਾਂ ਯੂਜ਼ ਹੀ ਕੈਨੇਡੀਅਨ ਰਿਐਕਟਰ ਜਿਹੜੇ ਨੇ ਉਹ ਹੋਏ ਸੀ। ਲੇਕਿਨ ਇਹਦੇ ਬਾਵਜੂਦ ਜਿਹੜਾ ਹੁਣ ਮਾਰਕ ਕਾਰਨੀ $2.5 ਬਿਲੀਅਨ ਦੀ ਟ੍ਰੇਡ ਕਰ ਰਿਹਾ, ਉਹ ਯੂਰੇਨੀਅਮ ਦੀ ਕਰ ਰਿਹਾ। ਹੁਣ ਤੁਸੀਂ ਜਦੋਂ ਇਹਨਾਂ ਪੱਛਮੀ ਤਾਕਤਾਂ ਦੇ ਜਿਹੜੇ ਨੇ ਉਹ ਦੋਗਲਾਪਨ ਦੇਖੋ, ਤੇ ਇੱਕ ਪਾਸੇ ਈਰਾਨ ਦਾ ਨੱਕ 'ਚ ਦਮ ਕੀਤਾ ਹੋਇਆ ਕਿ ਵੀ ਤੂੰ ਨਿਊਕਲੀਅਰ ਹਥਿਆਰ ਨਹੀਂ ਰੱਖ ਸਕਦਾ। ਔਰ ਹਾਲਾਂ ਉਹਨਾਂ ਨੇ ਜਦੋਂ ਓਬਾਮਾ ਦੇ ਨਾਲ ਐਗਰੀਮੈਂਟ 2015 'ਚ ਕੀਤਾ, ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਪੀਸਫੁਲ ਪਰਪਸਿਸ ਲਈ ਜਿੰਨੇ % ਵੀ ਉਹ ਚਾਹੀਦਾ ਹੁੰਦਾ, ਅੱਜ ਤੱਕ ਉਹਨਾਂ ਨੇ ਉਹ ਐਨਰਿਚਡ ਯੂਰੇਨੀਅਮ ਨਹੀਂ ਬਣਾਇਆ ਹੈ ਕਿ ਜਿਹਦੇ ਨਾਲ ਬੰਬ ਬਣ ਸਕੇ। ਲੇਕਿਨ ਜਦੋਂ ਤੁਸੀਂ ਕਿਸੇ ਨੂੰ
ਧੱਕਣਾ ਹੀ ਹੈ ਕਿਸੇ ਪਾਸੇ, ਤਾਂ ਜੋ ਮਰਜ਼ੀ ਕਹੀ ਜਾਓ। ਲੇਕਿਨ ਦੂਸਰੇ ਪਾਸੇ ਉਹ ਭਾਰਤ ਜਿਹੜਾ ਖੁੱਲ੍ਹ ਕੇ ਨਾਜ਼ੀ ਆਈਡੀਓਲੋਜੀ 'ਚ ਯਕੀਨ ਰੱਖਦਾ ਹੈ, ਸੋ ਕਾਲਡ ਅਖੰਡ ਭਾਰਤ ਦਾ ਮਤਲਬ ਨਾਲ ਦੇ ਸਾਰੇ ਮੁਲਕਾਂ ਨੂੰ ਆਪਣੇ ਥੱਲੇ ਜਿਹੜਾ ਉਹ ਆਪਣੇ ਜ਼ੇਰ ਲਿਆਉਣਾ ਹੈ। ਇਹਦੇ ਬਾਵਜੂਦ ਜਿਹੜਾ ਉਸ ਦੇ ਨਾਲ ਬਿਨਾਂ ਕੋਈ ਜਿਹੜੀਆਂ ਨੇ ਕੋਈ ਕਿਸੇ ਕਿਸਮ ਦੀਆਂ ਪਾਬੰਦੀਆਂ, ਔਰ ਜਿਹਨੇ ਪਹਿਲਾਂ ਹੀ ਉਹ ਵਾਇਓਲੇਟ ਕੀਤਾ ਹੋਇਆ ਕੈਨੇਡਾ ਦੇ ਨਾਲ ਐਗਰੀਮੈਂਟ 1974 'ਚ ਵੀ ਔਰ ਉਸ ਤੋਂ ਬਾਅਦ ਵੀ, ਤੁਸੀਂ ਉਹਦੇ ਨਾਲ ਡੀਲ ਕਰ ਰਹੇ ਹੋ। ਹੁਣ ਇਹਨਾਂ ਦੇ ਹੌਸਲੇ ਇੰਨੇ ਵਧੇ ਹੋਏ ਨੇ ਕਿ ਵੀ ਉਹ ਪਿਊਸ਼ ਗੋਇਲ ਔਰ ਦੂਜਾ ਆਪਣੇ ਉੱਥੇ ਹੈ ਕਿ ਉਹਨਾਂ ਦਾ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਜਿਹੜਾ ਹੈ ਉਹ ਗਲੋਬ ਐਂਡ ਮੇਲ ਜਿਹੜੀ ਪ੍ਰੋਮੀਨੈਂਟ ਅਖਬਾਰ ਹੈ ਉਹਦੇ ਉਹਨਾਂ ਦੇ ਨਾਲ ਬੈਠ ਕੇ ਇੰਟਰਵਿਊ ਕਰਦਾ। ਔਰ ਇਕੱਲਾ ਇਹੀ ਨਹੀਂ ਵੀ ਉਹ ਭਾਰਤ ਦੇ ਝੂਠ ਨੂੰ ਵੇਚਣ ਦੀ ਕੋਸ਼ਿਸ਼ ਕਰ ਰਿਹਾ, ਉਹ ਕੈਨੇਡਾ ਦੀਆਂ ਇੰਟੈਲੀਜੈਂਸ ਏਜੰਸੀਆਂ ਸੀਸਸ ਔਰ ਆਰਸੀਐਮਪੀ ਦੇ ਉੱਤੇ ਦੋਸ਼ ਲਾਉਂਦਾ ਕਿ ਇਹ ਕੰਪਰੋਮਾਈਜ਼ ਨੇ, ਖਾਲਿਸਤਾਨੀ ਬਹੁਤ ਜਿਹੜੇ ਨੇ ਉਹ ਉਹਨਾਂ ਨੇ ਜਿਵੇਂ ਇਹਨਾਂ ਨੂੰ ਪੇਰੋਲ ਤੇ ਪਾਇਆ ਹੁੰਦਾ। ਇਹੀ ਕਾਰਨ ਹੈ ਕਿ ਉਹ ਇੰਡੀਆ ਦੇ ਉੱਤੇ ਅਨਸਬਸਟੈਂਸ਼ੀਏਟਿਡ ਚਾਰजेस ਲਾਉਂਦੇ ਨੇ ਕਿ ਜੀ ਅਸੀਂ ਇਸ ਮਰਡਰ ਬਿਲਕੁਲ ਨਹੀਂ। ਕਿਹਨੂੰ ਪ੍ਰੂਵ ਕੀਤਾ ਜੀ? ਕੈਨੇਡਾ ਦੀ ਅਦਾਲਤ ਨੇ, ਜਾਓ ਪਹਿਲਾਂ ਕੋਰਟ 'ਚ ਪ੍ਰੂਵ ਕਰੋ। ਤੇ ਜਦੋਂ ਉਹਨੂੰ ਉਹ ਕਹਿੰਦੇ ਨੇ ਵੀ ਇੰਗਲੈਂਡ ਜਿਹੜਾ ਅਮਰੀਕਾ ਦੇ ਵਿੱਚ ਤਾਂ ਸਾਹਮਣੇ ਆ ਗਿਆ ਨਿਖਿਲ ਗੁਪਤਾ ਦਾ, ਔਰ ਦੂਸਰਾ ਕਿ ਭਾਈ ਤੁਹਾਡਾ ਉਹ ਰੋਗ ਐਲੀਮੈਂਟ ਹੈ, ਕੋਈ ਪਾਗਲ ਐਲੀਮੈਂਟ ਆਪਣੇ ਆਪ 'ਚ ਉਹਨਾਂ ਨੇ ਕਰ ਲਿਆ ਹੋਣਾ, ਔਰ ਅਸੀਂ ਤਾਂ ਬਿਲਕੁਲ ਸਾਡਾ ਕੋਈ ਤਾਲੁਕ ਨਹੀਂ। ਹੁਣ ਉਹ ਜ਼ਮਾਨੇ ਗਏ ਜਦੋਂ ਕਿ ਤੁਸੀਂ ਬਿਆਨ ਦੇ ਕੇ ਤੇ ਕਹਿ ਦਿੰਦੇ ਸੀ ਜੀ ਕਿ ਮੇਰੇ ਬਿਆਨ ਕੋ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਹੁਣ ਤਾਂ ਹਰ ਚੀਜ਼ ਜਿਹੜੀ ਹੈ ਉਹ ਰਿਕਾਰਡਡ ਹੁੰਦੀ ਹੈ। ਗਲੋਬ ਐਂਡ ਮੇਲ ਕਿਵੇਂ ਰਿਸਪੌਂਡ ਕਰਦਾ ਹੈ, ਇਸ ਗਲੋਬ ਐਂਡ ਮੇਲ ਦੀ ਆਪਣੀ ਕ੍ਰੈਡੀਬਿਲਿਟੀ ਹੈ। ਹੁਣ ਜਦੋਂ ਕਿ ਰੌਲਾ ਪਿਆ, ਔਰ ਮੈਂ ਸਮਝਦਾ ਵੀ ਇਸ ਦੇ ਵਿੱਚ ਜਿਹੜਾ ਅੱਜ ਉਹਨੇ ਥੁੱਕ ਕੇ ਛੱਟਿਆ ਔਰ ਉਸ ਅਖਬਾਰ ਨੂੰ ਬਲੇਮ ਕੀਤਾ ਜੀ ਮਿਸ ਰਿਪੋਰਟਿੰਗ ਕੀਤੀ, ਇਹਦੇ 'ਚ ਇੱਕ ਵੱਡਾ ਰੋਲ ਹੈ ਕਿ ਜਿਹੜੀ ਤਿੰਨੋਂ ਹੀ ਜਿਹੜਾ ਈਸਟ ਕੋਸਟ, ਵੈਸਟ ਕੋਸਟ ਔਰ ਮਿਡ ਕੈਨੇਡਾ ਦੇ ਉਹ ਕਿਊਬੈਕ ਗੁਰਦੁਆਰਿਆਂ ਦੀ ਸੁਸਾਇਟੀ ਹੋਏ, ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਹੋਏ, ਓਨਟਾਰੀਓ ਸਿੱਖ ਗੁਰਦੁਆਰਾ ਕਮੇਟੀ ਹੋਏ, ਉਹਨਾਂ ਨੇ ਫੌਰਨ ਜਿਹੜਾ ਉਹਨੂੰ ਰਿਬਟਲ ਦਿੱਤੀ। ਉਹਨਾਂ ਨੇ ਜਿਹੜੇ ਇਨਕੁਆਇਰੀ ਕਮਿਸ਼ਨਸ ਕੈਨੇਡਾ ਨੇ, ਉਹਨਾਂ ਜਸਟਿਸ ਹੋਗ ਕਮਿਸ਼ਨ ਜਾਂ ਇੰਟਰਨਲ ਵੈਰੀਫਿਕੇਸ਼ਨ ਦੀਆਂ ਉਹਨਾਂ ਦੀਆਂ ਰਿਪੋਰਟਾਂ ਜਾਂ ਕੋਰਟ ਰੈਕਰਡ ਜਾਂ ਜਿਹੜੇ ਉਹਨਾਂ ਨੇ ਰਾਈਟ ਟੂ ਇਨਫੋਰਮੇਸ਼ਨ ਦੇ ਥੱਲੇ ਤੁਹਾਡੇ ਕੋਲ ਜਾਣਕਾਰੀ ਹੁੰਦੀ ਹੈ, ਬਿਨਾਂ ਉਹਨਾਂ ਨੇ ਕੋਈ ਗਾਲੀ ਗਲੋਚ ਕੀਤੇ ਇੰਡੀਆ ਨੂੰ ਸਿੱਧੇ ਤੌਰ ਤੇ ਉਹਨਾਂ ਨੇ ਕੈਨੇਡੀਅਨ ਲੋਕਾਂ ਦੇ ਸਾਹਮਣੇ ਰੱਖਿਆ ਕਿ ਵੀ ਆਹ ਇਹਨਾਂ ਦੇ ਸਬੂਤ ਨੇ, ਆਹ ਕੈਨੇਡੀਅਨ ਇਨਵੈਸਟੀਗੇਸ਼ਨ। ਔਰ ਅਸੀਂ ਵੀ ਕਿਹਾ ਸੀ ਵੀ ਅੱਜ ਕੈਨੇਡਾ ਕਿਸ ਹੱਦ ਤੱਕ ਚਲਾ ਗਿਆ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਬੈਠ ਕੇ ਕੈਨੇਡੀਅਨ ਸਿਟੀਜ਼ਨ ਮਾਰਿਆ ਗਿਆ, ਔਰ ਇਹਨਾਂ ਦੀ ਆਪਣੀ ਰਿਪੋਰਟ ਵੀ 2 ਇਹਨਾਂ ਨੇ ਖਾਲਿਸਤਾਨੀ ਮਾਰੇ, 3 ਹੋਰ ਮਾਰਨੇ ਸੀ। ਔਰ ਇਸ ਸਭ ਦੇ ਬਾਵਜੂਦ ਬਜਾਏ ਕਿ ਇੰਡੀਆ ਨੂੰ ਇਸ ਦੇ ਲਈ ਦੋਸ਼ੀ ਬਣਾਇਆ ਜਾਂਦਾ ਹੈ, ਇਹਨਾਂ ਨੂੰ ਜਿਹੜੇ ਉਹਨਾਂ ਦੇ ਅਮਿਤ ਸ਼ਾਹ, ਉਹਨਾਂ ਦਾ ਅਜੀਤ ਡੋਵਲ, ਉਹਨਾਂ ਦੀ ਐਕਸਟ੍ਰੈਡੀਸ਼ਨ ਮੰਗ ਕੇ ਉਹਨਾਂ ਨੂੰ ਔਨ ਟਰਾਇਲ ਖੜਾ ਕੀਤਾ ਜਾਂਦਾ ਹੈ। ਕੈਨੇਡਾ ਨੇ ਡਿਪਲੋਮੈਟਿਕ ਰਿਲੇਸ਼ਨ ਜੋੜੇ, ਔਰ ਅੱਜ ਇੰਨੀ ਦਿਲਵਦੀ ਹੈ ਇਹਦੀ ਪਟਨਾਇਕ ਦੀ ਕਿ ਉਹ ਬੈਠ ਕੇ ਕੈਨੇਡਾ ਦੀਆਂ ਏਜੰਸੀਆਂ ਨੂੰ, ਹਾਲਾਂਕਿ ਇਹ ਏਜੰਸੀਆਂ ਨੇ ਹੀ 80s ਦੇ ਵਿੱਚ ਇਤਬਾਰ ਕੀਤਾ ਇੰਡੀਆ ਦੇ ਉੱਤੇ, ਨਤੀਜੇ ਦੇ ਤੌਰ ਤੇ ਜਿਹੜਾ ਕਨਿਸ਼ਕਾ ਧਮਾਕਾ ਹੈ ਜਿਹੜਾ ਕਿ ਇੰਡੀਅਨ ਏਜੰਸੀਆਂ ਨੇ ਕੀਤਾ, ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ ਜੌਨ ਕਰਿਆਕੂ ਜਿਹੜਾ CIA ਦਾ ਵਿਸਲ ਬਲੋਅਰ ਹੈ ਅਮਰੀਕਾ ਦੇ ਵਿੱਚ, ਵਿਚਾਰੇ ਨੇ 2.5 ਸਾਲ ਜੇਲ੍ਹ ਵੀ ਕੱਟੀ, ਉਹਨੇ ਖੁੱਲ੍ਹੇਆਮ ਕਿਹਾ ਕਿ ਵੀ ਇਹ ਜਿਹੜਾ ਕਨਿਸ਼ਕਾ ਇਹ ਕਰਵਾਇਆ ਹੀ ਇਹਨਾਂ ਨੇ, ਇੰਡੀਅਨ ਏਜੰਸੀਆਂ ਨੇ ਸਿੱਖ ਸੈਪਰੇਟਿਸਟ ਨੂੰ ਬਦਨਾਮ ਕਰਨ ਦੇ ਲਈ, ਇਹਨਾਂ ਦਾ ਆਪਣਾ ਕਾਰਾ ਸੀ। ਹੁਣ ਇਸ ਸਭ ਦੇ ਬਾਵਜੂਦ ਔਰ RCMP ਨੂੰ ਮਿਸ ਇਨਫੋਰਮੇਸ਼ਨ ਇਹ ਫੀਡ ਕਰਦੇ ਰਹੇ। ਇਹੀ ਕਾਰਨ ਸੀ ਕਿ ਜਦੋਂ ਟਰਾਇਲ ਚੱਲਿਆ RCMP ਨੂੰ ਉਹ ਤਾਂ ਯਕੀਨ ਕਰਦਾ ਸੀ ਇੰਡੀਅਨ ਏਜੰਸੀਜ਼ ਉਹਨਾਂ ਨੂੰ ਮਿਸਫੀਡ ਕਰ ਰਹੇ ਸੀ ਜਾਣਕਾਰੀ। ਨਤੀਜੇ ਦੇ ਤੌਰ ਤੇ ਟਰਾਇਲ ਦੇ ਦੌਰਾਨ RCMP ਨੇ ਜਿਹੜੀਆਂ ਕੁਝ ਆਡੀਓ ਟੇਪ ਸੀ ਉਹ ਡਿਸਟਰੋਏ ਕਰਤੀਆਂ। ਉਹਨਾਂ ਨੂੰ ਲੱਗਾ ਕਿ ਬਈ ਅਸੀਂ ਤਾਂ ਕੰਮ ਹੀ ਇੰਡੀਅਨ ਏਜੰਸੀਆਂ ਦਾ ਕਰ ਰਹੇ ਸੀ। ਹੁਣ ਪਹਿਲੀ ਵਾਰ ਹੈ ਵੀ ਕੈਨੇਡਾ ਦੀਆਂ ਏਜੰਸੀਆਂ ਨੂੰ ਸਮਝ ਆਉਣਾ ਸ਼ੁਰੂ ਹੋਇਆ ਕਿ ਇੰਡੀਆ ਦੇ ਤੌਰ ਤਰੀਕੇ ਕੀ ਨੇ। ਉਹਨਾਂ ਨੇ ਆਪਣੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਕੀਤੀ, ਉਹਦੀ ਰਿਪੋਰਟਿੰਗ ਕੀਤੀ ਤੇ ਉਹਨੂੰ ਉਹ ਖਾਲਿਸਤਾਨੀਆਂ ਦੀ ਪੇਰੋਲ ਤੇ ਦੱਸ ਰਿਹਾ। ਪਰ ਕਿਉਂਕਿ ਉਹਦੀ ਰੀਬਫਿੰਗ ਹੋਈ, ਨਾਲ ਦੀ ਨਾਲ ਜਿਹੜਾ ਹੈ ਉਹਨਾਂ ਨੂੰ ਜਿਹੜਾ ਇਹ ਨਜ਼ਰ ਆਇਆ ਹੋਏਗਾ, ਡਿਪਲੋਮੈਟਿਕ ਪ੍ਰੈਸ਼ਰ ਵੀ ਹੋਏਗਾ ਕੈਨੇਡਾ ਦਾ ਕਿ ਭਾਈ ਤੁਸੀਂ ਸਾਡਾ ਬਿਲਕੁਲ ਹੀ ਜਲੂਸ ਕੱਢ ਕੇ ਰੱਖ ਦਿੱਤਾ ਹੈ। ਔਰ ਨਤੀਜੇ ਦੇ ਤੌਰ ਤੇ ਅੱਜ ਜਿਹੜਾ ਇਹ ਦਿਨੇਸ਼ ਪਟਨਾਇਕ ਹੈ ਉਹ ਪੂਰਾ ਯੂ ਟਰਨ ਮਾਰਦਾ, ਜਿਹਨੂੰ ਪੰਜਾਬੀ 'ਚ ਥੁੱਕਿਆ ਚੱਟਣਾ ਕਹਿੰਦੇ ਨੇ। ਅੱਛਾ, ਇੰਡੀਅਨ ਐਨਵॉय ਡਿਫੈਂਡਸ ਕੈਨੇਡਾ ਟਾਈਜ਼, ਰਿਜੈਕਟਸ ਰਿਪੋਰਟ ਐਜ਼ ਮਿਸਲੀਡਿੰਗ। ਉਹ ਕਹਿ ਰਿਹਾ ਜੀ ਇਹ ਮਿਸਲੀਡਿੰਗ ਹੈ
ਉਹ ਜਿਹੜੀ ਹੈ ਉਹ ਇਹਨੇ ਕਿਹਾ ਜੀ ਹਿਸ ਰਿਮਾਰਕਸ ਹੈਡ ਬੀਨ ਟੇਕਨ ਆਊਟ ਆਫ ਕੰਟੈਕਸਟ ਐਂਡ ਡਿਡ ਨਾਟ ਰਿਫਲੈਕਟ ਇੰਡੀਆਜ਼ ਕਰੰਟ ਅਸੈਸਮੈਂਟ ਆਫ ਕੈਨੇਡੀਅਨ ਇੰਸਟੀਟਿਊਸ਼ਨਸ ਕਿ ਇਹ ਤਾਂ ਆਊਟ ਆਫ ਕੰਟੈਕਸਟ ਲਏ। ਮੈਂ ਕਿਹਾ ਕੁਝ ਤੇ ਫਿਰ ਉਹ ਖੁਦ ਹੀ ਕਹਿੰਦਾ ਆਈ ਐਮ ਡਿਸਅਪੁਆਇੰਟਡ ਬਾਈ ਦਾ ਐਲੀਗੇਸ਼ਨ ਮੇਡ ਇਨ ਗਲੋਬ ਐਂਡ ਮੇਲ। ਔਰ ਇਹ ਜਿਹੜੀ ਹੈ ਸਾਡੀ ਤਾਂ ਬੜੀ ਐਕਸਲੈਂਟ ਕੋਆਪਰੇਸ਼ਨ ਹੈ ਕੈਨੇਡਾ ਦੀ ਲਾ ਐਨਫੋਰਸਮੈਂਟ ਤੇ ਸਿਕਿਉਰਿਟੀ ਏਜੰਸੀਜ਼ ਦੇ ਨਾਲ। ਔਰ ਇਹ ਜਿਹੜਾ ਉਹਨੇ ਕਿਹਾ ਕਿ ਜੀ ਅਸੀਂ ਜਿਹੜਾ ਮੈਂ ਤਾਂ ਕੁਝ ਚੀਜ਼ਾਂ ਆਫ ਰੈਕਡ ਕਹੀਆਂ ਸੀ, ਹੁਣ ਇਹ ਵੀ ਮੰਨ ਰਿਹਾ ਰਿਸਪੋਂਡਿੰਗ ਟੂ ਦਾ ਪਬਲੀਕੇਸ਼ਨ ਪਟਨਾਇਕ ਸੈਡ ਦਾ ਰਿਪੋਰਟ ਵਾਜ਼ ਬੇਸਡ ਔਨ ਐਨ ਆਫ ਦਾ ਰੈਕਡ ਇੰਟਰੈਕਸ਼ਨ। ਹੁਣ ਜਦੋਂ ਤੁਸੀਂ ਕਿਸੇ ਮੀਡੀਆ ਪਰਸਨ ਨਾਲ ਗੱਲ ਕਰਦੇ ਹੋ ਕੁਝ ਵੀ ਆਫ ਦਾ ਰੈਕਡ ਨਹੀਂ ਹੁੰਦਾ, ਉਹਦੇ ਦਿਮਾਗ 'ਚ ਵੀ ਰੈਕਡ ਹੋ ਰਿਹਾ ਹੁੰਦਾ, ਉਹਦੀ ਡਿਵਾਈਸ 'ਤੇ ਵੀ ਰੈਕਡ ਹੋ ਰਿਹਾ ਹੁੰਦਾ। ਹੁਣ ਉਹਨੂੰ ਇਹ ਲੱਗਦਾ ਸੀ ਕਿ ਵੀ ਇਹ ਮੈਂ ਜਿਹੜਾ ਕਹਿ ਰਿਹਾ ਇਹ ਕਿਹੜਾ ਰਿਪੋਰਟ ਹੋਣਾ, ਪਰ ਜਿਹੜੀ ਇਸ ਗੱਲ ਦਾ ਮੈਂ ਕ੍ਰੈਡਿਟ ਦਿੰਦਾ ਗਲੋਬ ਐਂਡ ਮੇਲ ਨੂੰ ਜਾਂ ਕੈਨੇਡਾ ਦਾ ਮੀਡੀਆ ਲੇਟਲੀ ਉਹਨਾਂ ਨੇ ਮਾਰਕ ਕਾਰਨੀ ਨੂੰ ਘੇਰਿਆ ਹੋਇਆ ਕਿ ਵੀ ਤੁਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਵਾਇਓਲੇਟ ਕਰ ਰਹੇ ਹੋ ਕੈਨੇਡੀਅਨ ਸਿਟੀਜ਼ਨਸ ਦੇ ਰਾਈਟਸ ਨੂੰ, ਚਾਰਟਰ ਆਫ ਰਾਈਟਸ ਨੂੰ। ਔਰ ਉਹ ਇਹ ਕਹਿੰਦਾ ਹੈ ਕਿ ਜੀ ਰਿਪੋਰਟ ਵਾਜ਼ ਬੇਸਡ ਔਨ ਐਨ ਆਫ ਦਾ ਰੈਕਡ ਇੰਟਰੈਕਸ਼ਨ ਐਂਡ ਰਿਲਾਈਡ ਔਨ ਸੈਲੈਕਟਿਵ ਕੋਟੇਸ਼ਨ। ਉਹ ਮੀਡੀਆ ਦਾ ਹੱਕ ਹੁੰਦਾ ਜਿਹੜਾ ਮਰਜ਼ੀ ਮੀਡੀਆ ਹੈਡਲਾਈਨ ਲਾਏ, ਜਿਹੜੀ ਮਰਜ਼ੀ ਕੋਟੇਸ਼ਨ ਦੇ। ਫਿਰ ਉਹ ਕਹਿੰਦਾ ਜੀ ਵੀ ਹੈਵ ਸਟਰੋਂਗ ਫੇਥ ਇਨ ਕੈਨੇਡਾਜ਼ ਇੰਸਟੀਟਿਊਸ਼ਨਸ ਐਂਡ ਕੰਪਲੀਟਲੀ ਰਿਜੈਕਟ ਥੀਸ ਮਿਸਲੀਡਿੰਗ ਐਲੀਗੇਸ਼ਨ। ਤੂੰ ਆਪਣੇ ਮੂੰਹ ਤੇ ਚਪੇੜਾ ਮਾਰ ਖਲੋ ਕੇ ਸ਼ੀਸ਼ੇ ਦੇ ਸਾਹਮਣੇ ਇਹ ਆਪਣੇ ਆਪ ਨੂੰ ਜਿਹੜਾ ਉਹ ਛਾਲ ਮਾਰ ਖੂਹ ਦੇ ਵਿੱਚ ਕਿ ਤੂੰ ਮਿਸਲੀਡਿੰਗ ਜਿਹੜੀਆਂ ਗੱਲਾਂ ਕੀਤੀਆਂ ਨੇ। ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਹੈ ਜਦੋਂ ਅਸੀਂ ਇਸ ਗੱਲ ਦੇ ਲਈ ਸ਼ਲਾਘਾ ਕਰਦੇ ਹਾਂ ਸਿੱਖ ਜਥੇਬੰਦੀਆਂ ਦੀ ਕਿ ਉਹਨਾਂ ਨੇ ਇਸ ਦੇ ਉੱਤੇ ਪੂਰਾ ਪਲ ਪਲ ਦੀ ਨਜ਼ਰ ਵੀ ਰੱਖੀ। ਔਰ ਇਸ ਦੇ ਨਾਲ ਨਾਲ ਜਿੱਥੇ ਇਹ ਪਿਊਸ਼ ਗੋਇਲ ਔਰ ਉਹ ਸਾਰਾ ਲਾਣਾ ਜਿਹੜਾ ਮੀਟਿੰਗਾਂ ਕਰ ਰਿਹਾ ਸੀ ਚੈਂਬਰ ਆਫ ਕਮਰਸ ਦੇ ਫਰਾਣਿਆਂ ਨਾਲ, ਸਿੱਖਸ ਫਾਰ ਜਸਟਿਸ ਦੇ ਜਿਹੜੇ ਉਤਸ਼ਾਹੀ ਨੌਜਵਾਨ ਨੇ ਉਹਨਾਂ ਨੇ ਖੁੱਲ੍ਹ ਕੇ ਕੱਲ 4-5 ਘੰਟੇ ਜਿਹੜਾ ਜ਼ੋਰਦਾਰ ਪ੍ਰੋਟੈਸਟ ਕੀਤਾ। ਸੋ ਮਤਲਬ ਇਹ ਹੈ ਵੀ ਕੈਨੇਡਾ ਦੀ ਸੋਇਲ ਦੇ ਉੱਤੇ ਨਾ ਇਹ ਪਿਊਸ਼ ਗੋਇਲ ਅਨਚੈਲੰਜ ਗਿਆ। ਹਾਲਾਂਕਿ ਪਿਊਸ਼ ਗੋਇਲ ਨੇ ਕੱਲ ਉਹ ਜਿਹੜੇ ਇਹਨਾਂ ਦੇ ਆਪਣੇ ਮੰਦਰ ਰੱਖੇ ਹੋਏ ਨੇ ਜਿਹੜਾ ਜਿਨ੍ਹਾਂ 'ਚ RSS ਦੀ ਇਹ ਐਕਸਟੈਂਸ਼ਨ ਹੈ ਇਸ ਨੂੰ, ਕਿਉਂਕਿ ਇਹ ਕੋਈ ਰਾਮ ਮੰਦਰ ਜਾਂ ਕ੍ਰਿਸ਼ਨ ਮੰਦਰ ਨਹੀਂ ਹੁੰਦੇ। ਬਹੁਤ ਵਾਰ ਜਿਹੜਾ ਇਹ ਜਿਹਨੂੰ ਸਵਾਮੀ ਨਾਰਾਇਣਨ ਟੈਂਪਲ ਕਹਿੰਦੇ ਨੇ, ਬਾਪਸ BAPS, ਔਰ ਇਹ ਗੁਜਰਾਤ ਦੇ ਵਿੱਚ ਇਹਨਾਂ ਨੂੰ ਵੜ ਨਹੀਂ ਦਿੰਦੇ ਉੱਥੇ ਤਾਂ, ਕਿਉਂਕਿ ਇਹ ਇਹਨਾਂ ਦਾ ਆਪਣਾ ਤੌਰ। ਲੇਕਿਨ ਜਿੰਨੇ ਵੀ ਬਾਹਰ ਇੰਟੈਲੀਜੈਂਸ ਏਜੰਸੀਆਂ ਇੰਡੀਆ ਦੀਆਂ ਦੇ ਅੱਡੇ ਨੇ ਉਹ ਜਿਹੜੇ ਨੇ ਇਹੀ ਟੈਂਪਲ ਨੇ ਜਿਹੜੇ ਬੈਪਸ ਦੇ ਸਵਾਮੀ ਨਾਰਾਇਣਨ ਟੈਂਪਲ ਨੇ। ਉੱਥੇ ਹੀ ਜਦੋਂ ਆਸਟ੍ਰੇਲੀਆ ਦੇ ਵਿੱਚ ਵੀ ਜਦੋਂ ਹੋਇਆ ਜੀ ਖਾਲਿਸਤਾਨ ਅੰਦਰ ਲਿਖਤਾ ਮੰਦਰ ਦੇ ਗ੍ਰੈਫਿਟੀ ਬਣਾਤੀ, ਉਹ ਵੀ ਸਵਾਮੀ ਨਾਰਾਇਣ ਟੈਂਪਲ ਸੀ। ਕੈਲੀਫੋਰਨੀਆ 'ਚ ਵੀ ਇਹੀ ਸੀ, ਟੋਰਾਂਟੋ 'ਚ ਵੀ ਇਹੀ ਸੀ। ਸੋ ਉਹ ਬਾਅਦ ਜਦੋਂ ਇਨਕੁਆਇਰੀ ਹੋਈ ਪੁਲਿਸ ਨੇ ਕਿਹਾ ਵੀ ਇਹਨਾਂ ਨੇ ਤਾਂ ਆਪ ਹੀ ਲਿਖਿਆ, ਸੋ ਉਹਦੇ 'ਚ ਵੀ ਗਿਆ। ਔਰ ਫਿਰ ਜਿਹੜਾ ਖੁਦ ਇਹਨਾਂ ਨੇ ਕਾਰਾ ਕੀਤਾ ਕਨਿਸ਼ਕਾ ਬੌਂਬਿੰਗ ਦਾ, ਇਹ ਜਿਹੜਾ ਪਿਊਸ਼ ਗੋਇਲ ਹੈ ਉਹ ਉਸ ਥਾਂ ਦੇ ਉੱਤੇ ਵੀ ਜਾ ਕੇ ਕਿ ਪਿਊਸ਼ ਗੋਇਲ ਪੇਜ਼ ਹੋਮੇਜ ਟੂ ਕਨਿਸ਼ਕਾ ਬੌਂਬਿੰਗ ਵਿਕਟਮਸ ਇਨ ਕੈਨੇਡਾ, ਉੱਥੇ ਵੀ ਇਸ ਕਿਸਮ ਦੀਆਂ ਡਰਾਮੇਬਾਜ਼ੀਆਂ ਨੇ। ਪਰ ਇਹ ਮੈਂ ਸਮਝਦਾ ਹਾਂ ਵੀ ਦਿਨੇਸ਼ ਪਟਨਾਇਕ ਦਾ 24 ਘੰਟੇ ਦੇ ਵਿੱਚ ਥੁੱਕ ਕੇ ਚੱਟਣਾ ਦੱਸਦਾ ਹੈ ਕਿ ਭਾਈ ਇਹ ਝੂਠ ਤੇ ਝੂਠ, ਇਸ ਤੋਂ ਬਿਨਾਂ ਇਹਨਾਂ ਦੇ ਪੱਲੇ ਕੁਝ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਾਂ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। सूरा सोई जो नर दीन के हेत सूरा। 6 ਜੂਨ ਨੂੰ ਸਨ ਫਰਾਂਸਿਸਕੋ ਵਿੱਚ ਹੋਣ ਜਾ ਰਹੀ ਹੈ ਸਿੱਖ ਫਰੀडम ਮਾਰਚ ਅਤੇ ਸੋਵਰੇਨਿਟੀ ਰੈਲੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਇਹ ਫਰੀडम ਮਾਰਚ ਸਵੇਰੇ 10 ਵਜੇ 88 2nd ਸਟਰੀਟ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੱਕ ਪਹੁੰਚੇਗਾ। ਆਓ ਸਾਰੇ ਇਕੱਠੇ ਹੋ ਕੇ ਸ਼ਹੀਦਾਂ ਨੂੰ ਸਤਿਕਾਰ ਭੇਟ ਕਰੀਏ ਅਤੇ ਕੌਮੀ ਏਕਤਾ ਦਾ ਸੰਦੇਸ਼ ਦੁਨੀਆ ਤੱਕ ਪਹੁੰਚਾਈਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਧੰਨਵਾਦ। ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰਬਾਣੀ ਕੁਰਬਾਨੀ ਤੇ ਮਿਹਰਬਾਨੀ ਦੇ ਪੁੰਜ ਭਾਣੇ ਦੀ ਮੂਰਤ ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ, ਗੁਰਦੁਆਰਾ ਸਾਹਿਬ ਫਲੈਸਿੰਗ ਤੇ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਰਲ ਮਿਲ ਕਰਕੇ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 13 ਜੂਨ ਦਿਨ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਵਿਖੇ 11 ਵਜੇ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਅੰਦਰ ਸਮੇਂ ਅਨੁਸਾਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਸਤਿਕਾਰਯੋਗ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੀਆਂ ਦਸਤਾਰਾਂ ਸਜਾ ਕੇ ਆਉਣ। ਸਤਿਕਾਰਯੋਗ ਭੈਣਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਆਉਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੁਆਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦਿੱਲੀ ਵਿੱਚ ਹੋਈ। ਇਸ ਤੇ ਚੀਨ ਨੇ ਸਖਤ ਇਤਰਾਜ਼ ਜਤਾਉਂਦਿਆਂ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਔਰ ਨਾਲ ਹੀ ਨਾਲ ਮਈ ਮਹੀਨੇ ਲਈ UN ਸਿਕਿਉਰਿਟੀ ਕੌਂਸਲ ਵਿੱਚ ਪ੍ਰੈਜ਼ੀਡੈਂਟ ਦਾ ਰੋਲ ਨਿਭਾ ਰਹੇ ਚੀਨ ਨੇ ਅਮਰੀਕਾ ਤੇ ਈਰਾਨ ਵਿੱਚ ਅਮਨ ਲਈ ਵਿਚੋਲਗੀ ਕਰ ਰਹੇ ਪਾਕਿਸਤਾਨ ਦੀ ਤਾਰੀਫ ਕੀਤੀ ਹੈ ਅਤੇ ਪਾਕਿਸਤਾਨ ਦੇ ਯਤਨਾਂ ਲਈ ਉਸ ਦੀ ਮੁਕੰਮਲ ਹਮਾਇਤ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਦੇ ਵੇਲੇ ਉਹਨਾਂ ਨੇ ਉਦੋਂ ਵੀ, ਕਿਉਂਕਿ ਚਾਈਨਾ ਨੂੰ ਘੇਰਨ ਦੀ ਲਾਈਨ ਸ਼ੁਰੂ ਹੋ ਗਈ ਸੀ, ਅਮਰੀਕਾ ਨੇ ਸਮਝ ਲਿਆ ਸੀ ਕਿ ਮਿਲੀਟਰੀ ਵੀ ਔਰ ਇਕਨੋਮਿਕਲੀ ਵੀ ਔਰ ਟ੍ਰੇਡ ਵਾਈਜ਼ ਵੀ ਚਾਈਨਾ ਇੱਕ ਵੱਡਾ ਚੈਲੰਜ ਬਣ ਕੇ ਉੱਭਰ ਰਿਹਾ। ਔਰ ਉਸ ਪੀਰੀਅਡ ਸੀ ਕਿ ਵੀ ਚਾਈਨਾ ਨੂੰ ਜਿਹੜਾ ਹੈ ਉਹ ਕੰਟੇਨ ਕੀਤਾ ਜਾਏ, ਉਹਨੂੰ ਕੰਟੇਨਮੈਂਟ ਪਾਲਿਸੀ ਦੇ ਥੱਲੇ ਸੀ। ਤੇ 4 ਮੁਲਕ ਜਿਹਦੇ 'ਚ ਅਮਰੀਕਾ, ਆਸਟ੍ਰੇਲੀਆ, ਜਾਪਾਨ ਔਰ ਇੰਡੀਆ, ਔਰ ਕਿਉਂਕਿ ਇਹ ਇੰਡੀਅਨ ਓਸ਼ਨ ਦੇ ਨਾਲ ਲੱਗਦੇ ਮੁਲਕ ਨੇ, ਚਾਈਨਾ ਦੇ ਨਾਲ ਵੀ ਜਿਹੜਾ ਅਸੀਂ ਜ਼ਿਕਰ ਕਰਾਂਗੇ ਕਿ ਵੀ ਸਾਊਥ ਚਾਈਨਾ ਸੀ ਔਰ ਈਸਟ ਚਾਈਨਾ ਸੀ 'ਚ ਕਿਹੜੇ ਮੁਲਕ ਨੇ ਜਿਹੜੇ ਅਮਰੀਕਾ ਨੇ ਆਪਣੇ ਬਲੌਕ ਦੇ ਵਿੱਚ ਲਏ। ਮਕਸਦ ਇਹੀ ਸੀ ਕਿ ਚਾਈਨਾ ਨੂੰ ਕੰਟੇਨ ਕੀਤਾ ਜਾਏ ਔਰ ਇਸ ਨੂੰ ਠੀਕ ਰਸ਼ੀਆ ਨੇ ਵੀ ਸਮਝਿਆ, ਚਾਈਨਾ ਨੇ ਵੀ ਇਸ ਨੂੰ ਨੈਟੋ ਕਿਹਾ। ਉਹਨਾਂ ਨੇ ਕਿਹਾ ਜੀ ਕਿ ਇਹ ਏਸ਼ੀਆ ਦੀ ਨੈਟੋ ਖੜੀ ਕੀਤੀ ਹੈ ਚਾਈਨਾ ਨੂੰ ਬਲੌਕ ਕਰਨ ਦੇ ਲਈ, ਕਿਉਂਕਿ ਅਸੀਂ ਨੈਟੋ ਦੇ ਕਨਸੈਪਟ ਨੂੰ ਸਮਝਦੇ ਹਾਂ ਕਿ ਕਿਵੇਂ ਸੋਵੀਅਤ ਯੂਨੀਅਨ ਦੇ ਪਸਾਰ ਨੂੰ ਰੋਕਣ ਦੇ ਲਈ ਵੈਸਟਰਨ ਯੂਰਪ ਦੇ ਮੁਲਕਾਂ ਦਾ ਅਲਾਇੰਸ ਜਿਹੜਾ ਅਮਰੀਕਾ ਦੀ ਪ੍ਰਧਾਨਗੀ ਥੱਲੇ ਸੀ, ਉਸ ਦੀ ਸ਼ੁਰੂਆਤ ਹੋਈ। ਇਹ ਵੱਖਰੀ ਕਹਾਣੀ ਹੈ ਕਿ ਅੱਜ ਨੈਟੋ ਜਿਹੜੀ ਹੈ ਉਸ ਨੂੰ ਚੈਲੰਜ ਵੱਡੇ ਦਰਪੇਸ਼ ਨੇ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਇਸ ਟਰਮ ਵੇਲੇ ਵੀ ਇਹ ਕਿਹਾ ਕਿ ਭਾਈ ਆਪਣਾ ਆਪਣਾ ਪੇ ਕਰੋ, ਬਜਟ ਵਧਾਓ, ਸਾਡੇ ਤੇ ਨਾ ਆਸ ਕਰੋ। ਔਰ ਇਹ ਸਾਰੇ ਨੂੰ ਲੈ ਕੇ ਈਵਨ ਹੁਣ ਈਰਾਨ ਕ੍ਰਾਈਸਿਸ ਦੇ ਮੌਕੇ ਦੇ ਉੱਤੇ ਅਮਰੀਕਾ ਨੂੰ ਇਹ ਇਤਰਾਜ਼ ਹੈ ਕਿ ਵੀ ਨੈਟੋ ਦੇ ਮੁਲਕਾਂ ਨੇ ਕੋਈ ਮਦਦ ਨਹੀਂ ਕੀਤੀ, ਰਾਦਰ ਅਪੋਜ਼ ਕਰ ਰਹੇ ਨੇ ਇਸ ਸਾਰੇ ਨੂੰ। ਈਵਨ ਸਟੇਟ ਆਫ ਹਾਰਮੋਜ਼ ਖਿਲਾਉਣ 'ਚ ਵੀ ਕੋਈ ਮਦਦ ਨਹੀਂ, ਇਹ ਵਾਈਟ ਹਾਊਸ ਦਾ ਕਹਿਣਾ। ਸੋ ਇਸ ਸਾਰੇ ਦੇ ਚੱਲਦੇ ਆ, ਕਿਉਂਕਿ ਕੁਆਡ ਨੂੰ ਇੱਕ ਸਟੇਜ ਤਾਂ ਲੱਗਦਾ ਸੀ ਕਿ ਵੀ ਬਿਲਕੁਲ ਡੈਡ ਹੋ ਗਈ, ਕਿਉਂਕਿ ਕੁਆਡ ਤੋਂ ਕੁਛ ਅਰਸਾ ਬਾਅਦ ਹੀ ਗਲਵਾਨ ਵੈਲੀ ਵਾਲਾ ਵਾਕਿਆ ਵੀ ਹੋ ਗਿਆ, ਦੂਜਾ ਵੀ। ਫਿਰ ਇੱਕ ਨਵੀਂ ਫਾਰਮੇਸ਼ਨ ਆਕਸ ਦੇ ਥੱਲੇ ਬਣਾਈ ਗਈ, ਆਕਸ ਦੇ ਵਿੱਚ ਜਿਸ ਦੇ ਵਿੱਚ ਆਸਟ੍ਰੇਲੀਆ ਔਰ US ਔਰ UK ਵੀ ਸ਼ਾਮਲ ਹੋਇਆ। ਉਦੋਂ ਇਹ ਲੱਗਾ ਕਿ ਵੀ ਆਕਸ ਨੇ ਰਿਪਲੇਸ ਕਰਤਾ ਕੁਆਡ ਨੂੰ। ਪਰ ਹੁਣ ਜਦੋਂ ਕਿ ਇਸ ਵੇਲੇ ਪ੍ਰੈਸ਼ਰ ਟੈਕਟਿਕ ਸਾਰੇ ਪਾਸਿਓਂ ਚੱਲ ਰਿਹਾ, ਫੌਰਨ ਜਿਹੜਾ ਕੁਆਡ ਦੇ ਫੌਰਨ ਮਿਨਿਸਟਰ ਦੀ ਮੀਟਿੰਗ ਦਿੱਲੀ 'ਚ ਹੋਣ ਦਾ ਐਲਾਨ ਹੋਇਆ ਔਰ ਮਾਰਕੋ ਰੂਬੀਓ ਵੀ ਉੱਥੇ ਪਹੁੰਚ ਗਏ। ਔਰ ਇਹ ਪਿਛਲੇ 2-3 ਦਿਨ ਤੋਂ ਜਿਹੜੀ ਮੀਟਿੰਗ ਜਿਹਦੇ 'ਚ ਜਾਪਾਨ ਦੇ ਫੌਰਨ ਮਿਨਿਸਟਰ ਔਰ ਜਿਹੜੀ ਹੈ ਆਸਟ੍ਰੇਲੀਅਨ ਫੌਰਨ ਮਿਨਿਸਟਰ ਪੈਨੀ ਵੋਂਗ, ਜੈਪਨੀਜ਼ ਫੌਰਨ ਮਿਨਿਸਟਰ
तोशिमित्सु मोतेगी और सैकटरी ऑफ स्टेट मार्को रूबियो और इस मीटिंग ਨੂੰ प्रिजाइड ਕੀਤਾ एस जयशंकर ने। हालांकि ਇਹ ਵੀ ਹੈ ਵੀ ਨੈਕਸਟ ਕੀ ਹੋਣਾ ਕੀ ਨਹੀਂ, ਕੋਈ ਮਾਰਕਡ ਏਜੰਡੇ ਦੇ ਥੱਲੇ ਨਹੀਂ ਨਿਕਲੇ, ਲੇਕਿਨ ਚਾਈਨਾ ਨੇ ਇਸ ਸਾਰੇ ਨੂੰ ਦੀ ਜਿਹੜੀ ਗੰਭੀਰਤਾ ਉਹਨੂੰ ਸਮਝਦੇ ਆ। ਅੱਜ ਜਿਹੜੀ ਉਹਨਾਂ ਦੀ ਸਪੋਕਸਪਰਸਨ ਹੈ ਉਹਨਾਂ ਨੇ ਇਸ ਦੇ ਉੱਤੇ ਹਾਰਡ ਲਾਈਨ ਲਈ ਹੈ। ਚਾਈਨਾ ਆਸਕ ਕੁਆਡ ਟੂ ਸਟਾਪ ਮੈਡਲਿੰਗ ਇਨ ਮੈਰੀਟਾਈਮ ਅਫੇਅਰਸ ਇਨ ਇਟਸ ਨੇਬਰਹੁਡ और चाइनीज़ फॉरेन मिनिस्ट्री स्पोक्सपर्सन माओ निंग उन्हें कहा कि भी ये जड़ियाँ कुछ मुल्क ने देश नाम नहीं ले शुड स्टॉप meddling in maritime affairs in China's neighborhood and earnestly respect regional countries' efforts to safeguard peace and stability। कि ये खेतरी ਜਿਹੜੇ ਮੁਲਕ ਨੇ ਉਹਨਾਂ ਦਾ ਪ੍ਰਵਿਊ ਹੋਣਾ ਚਾਹੀਦਾ ਵੀ ਉਹਨਾਂ ਨੇ ਪੀਸ ਔਰ ਸਟੇਬਿਲਿਟੀ ਕਿਵੇਂ ਰੱਖਣੀ ਹੈ। ਔਰ ਉਹਨਾਂ ਨੇ ਕਿਹਾ ਵੀ ਕਿਉਂਕਿ ਚਾਈਨਾ ਦਾ ਈਸਟ ਚਾਈਨਾ ਸੀ ਹੋਏ ਜਾਂ ਸਾਊਥ ਚਾਈਨਾ ਸੀ ਹੋਏ ਸਟੇਬਲ ਹੈ ਔਰ ਇਸ ਪੀਰੀਅਡ ਦੇ ਵਿੱਚ ਇਸ ਕਿਸਮ ਦੀ ਕੋਈ ਮੀਟਿੰਗ ਦਾ ਰੱਖਣਾ ਜਿਸ ਦੇ ਵਿੱਚ ਇਹ US ਇੰਡੀਆ ਜਾਪਾਨ ਆਸਟ੍ਰੇਲੀਆ ਦੇ ਫੋਰਨ ਮਿਨਿਸਟਰਸ ਆਏ ਨੇ, ਇਹ ਆਪਣੇ ਆਪ ਦੇ ਵਿੱਚ ਇੱਕ ਫਿਕਰਮੰਦੀ ਵਾਲੀ ਗੱਲ ਹੈ। ਇਹ ਇਹਨਾਂ ਮੁਲਕਾਂ ਨੂੰ ਬਾਕੀਆਂ ਦੇ ਅਫੇਅਰ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਬੰਦ ਕਰਨੀ ਚਾਹੀਦੀ ਹੈ। Those who attempt to patch up small groupings, hype up tensions and stoke confrontation will find no support। ਇਹ ਉਹਨਾਂ ਨੇ ਉਹਨੂੰ ਜਿਹੜਾ ਨੈਗੇਟ ਕੀਤਾ ਕਿ ਭਾਈ ਇਹ ਜਿਹੜਾ ਨਹੀਂ ਹੋਣਾ ਚਾਹੀਦਾ। ਹੁਣ ਚਾਈਨਾ ਜਿਹੜਾ ਸਾਊਥ ਚਾਈਨਾ ਸੀ ਦਾ ਵੱਡੇ ਹਿੱਸੇ ਨੂੰ ਚਾਈਨਾ ਆਪਣੀ ਮਲਕੀਅਤ ਸਮਝਦਾ ਔਰ ਇਹ ਉਸ ਦੇ ਵਿੱਚ ਉਹਨਾਂ ਦਾ ਜਿਹੜਾ ਰੌਲਾ ਪੈਂਦਾ ਫਿਰ ਫਿਲੀਪੀਨਸ ਨਾਲ, ਮਲੇਸ਼ੀਆ ਨਾਲ, ਵਿਅਤਨਾਮ ਨਾਲ, ਬਰੂਨਾਈ ਨਾਲ ਤੇ ਤਾਈਵਾਨ ਦੇ ਨਾਲ ਉਹਨਾਂ ਦੇ ਕਾਊਂਟਰ ਕਲੇਮ ਨੇ। ਸੋ ਜ਼ਾਹਰ ਹੈ ਅਮਰੀਕਾ ਤਾਈਵਾਨ ਨੂੰ ਹਥਿਆਰ ਵੀ ਵੇਚ ਰਿਹਾ ਹੈ। 11-12 ਬਿਲੀਅਨ ਡਾਲਰ ਦੀ ਜਿਹੜੀ ਕਲੀਅਰੈਂਸ ਕਾਂਗਰਸ ਨੇ ਵੀ ਦਿੱਤੀ ਹੋਈ ਹੈ। ਚਾਈਨਾ ਵਿਜ਼ਿਟ ਵੇਲੇ ਵੀ ਚਾਈਨਾ ਨੇ ਕਿਹਾ ਵੀ ਉਹ ਮਤ ਵੇਚੋ, ਹਾਲ ਦੀ ਘੜੀ ਔਨ ਹੋਲਡ ਨੇ ਬਟ ਇਵੈਂਚੁਅਲੀ ਉਹ ਤਾਈਵਾਨ ਕੋਲ ਜਾਣਗੇ। ਇਸੇ ਤਰ੍ਹਾਂ ਫਿਲੀਪੀਨਸ ਔਰ ਮਲੇਸ਼ੀਆ ਔਰ ਵਿਅਤਨਾਮ ਇਹ ਵੀ ਅਮਰੀਕਾ ਦੇ ਅਲਾਈ ਨੇ। ਔਰ ਫਿਰ ਈਸਟ ਚਾਈਨਾ ਸੀ ਦੇ ਹਵਾਲੇ ਨਾਲ ਜਿਹੜਾ ਮੇਨ ਡਿਸਪਿਊਟ ਹੈ ਆਈਲੈਂਡਸ ਦਾ ਉਹ ਜਾਪਾਨ ਦੇ ਨਾਲ ਹੈ, ਟੋਕੀਓ ਦੇ ਨਾਲ ਹੈ ਔਰ ਉਹਦੇ 'ਚ ਬਹੁਤ ਸਾਰੇ ਆਈਲੈਂਡ ਅਨਇਨਹੈਬਿਟਡ ਆਈਲੈਂਡ ਨੇ ਜਿਨ੍ਹਾਂ ਨੂੰ ਸੈਨਕੌਕਸ ਕਿਹਾ ਜਾਂਦਾ, ਜਿਹਨੂੰ ਜਾਪਾਨ ਕੰਟਰੋਲ ਕਰਦਾ ਹੈ ਔਰ ਚਾਈਨਾ ਨੇ ਉਹਦਾ ਦਾ ਨਾਂ ਜਿਹੜਾ ਦਿਆਗੂ ਆਈਲੈਂਡ ਰੱਖਿਆ ਹੈ। ਔਰ ਚਾਈਨਾ ਆਪਣੇ ਤੌਰ ਤੇ ਵੀ ਈਸਟ ਚਾਈਨਾ ਸੀ ਦੇ ਵਿੱਚ ਵੀ ਔਰ ਦੂਸਰੇ ਵੀ ਆਰਟੀਫਿਸ਼ੀਅਲ ਆਈਲੈਂਡ ਵੀ ਬਣਾ ਕੇ ਆਪਣੀ ਜਿਹੜੀ ਹੈ ਉਹ ਪਕੜ ਨੂੰ ਮਜ਼ਬੂਤ ਕਰ ਰਿਹਾ। ਸੋ ਇਹ ਆਪਣੇ ਆਪ ਦੇ ਵਿੱਚ ਜਿਹੜਾ ਉਹਨਾਂ ਨੇ ਇਹ ਧਮਕੀ ਦੇ ਨਾਲ ਜਾਂ ਇਸ ਨੋਟਿਸ ਦੇ ਨਾਲ, ਕਿਉਂਕਿ ਇਹਦੇ ਨਾਲ ਕੋਈ ਆਸਟ੍ਰੇਲੀਆ ਜਾਂ ਜਾਪਾਨ ਨੂੰ ਤਾਂ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਜਾਪਾਨ ਦੇ ਵਿੱਚ ਤਾਂ ਅਮਰੀਕਨ ਫੌਜ ਪ੍ਰੋਟੈਕਸ਼ਨ ਹੈ, ਆਸਟ੍ਰੇਲੀਆ ਨਾਲ ਵੀ ਐਕਸਪੋਰਟ ਇੰਪੋਰਟ ਚਾਈਨਾ ਦੇ ਨਾਲ ਹੋਣ ਕਰਕੇ ਇਹ ਮੈਂ ਸਮਝਦਾ ਵੀ ਇਹ ਭਾਰਤ ਦੇ ਲਈ ਜਿਹਨੂੰ ਇਹ ਪਤਾ ਨਹੀਂ ਲੱਗਦਾ ਵੜਵੇ ਜੀ ਆ ਨਿਕਲਵੇ ਜੀ ਆ ਕਿ ਉਹ ਬ੍ਰਿਕਸ ਦੇ ਵਿੱਚ ਹੈ ਕਿ ਉਹ ਕੁਆਡ ਦੇ ਵਿੱਚ ਹੈ, ਇਹ ਇਹਨਾਂ ਦੇ ਲਈ ਹੈ। ਪਰ ਦੂਸਰੇ ਪਾਸੇ ਜਿਵੇਂ ਜਿਹੜੀ ਪਾਕਿਸਤਾਨ ਦੀ ਮੀਡੀਏਸ਼ਨ ਹੈ ਅਮਰੀਕਾ ਔਰ ਈਰਾਨ ਦੇ ਵਿਚਾਲੇ ਜਿਹੜੀ ਹੈ ਉਹ ਜੰਗਬੰਦੀ ਤਾਂ ਹੋਈ ਹੈ, ਉਸ ਨੂੰ ਪਰਮਾਨੈਂਟ ਅਮਨ ਸਮਝੌਤੇ 'ਚ ਬਦਲਣ ਦੀ, ਜਿਹਨੂੰ ਲੈ ਕੇ ਜਿਹੜੀ ਹੈ ਇਜ਼ਰਾਈਲੀ ਲੌਬੀ ਜਿਹੜੇ ਜ਼ਾਓਨਿਸਟ ਨੇ ਔਰ ਹਿੰਦੂਤਵੀ ਲੌਬੀ ਉਹ ਟੁਗੈਦਰ ਵੀ ਕੰਮ ਕਰ ਰਹੇ ਨੇ। ਜਿਹੜੇ ਉਹਨਾਂ ਦੇ ਸਪੋਰਟਰ ਇੱਥੇ ਬੈਠੇ ਸੈਨੇਟਰ ਨੇ ਜਿਵੇਂ ਲਿੰਡਸੀ ਗ੍ਰੈਮ ਹੈ ਜਾਂ ਟੌਮ ਕਰੂਜ਼ ਹੈ, ਉਹ ਆਪਣੇ ਤੌਰ ਤੇ ਕਿਤੇ ਟਰੰਪ ਸਮਝੌਤਾ ਨਾ ਕਰ ਲਏ ਈਰਾਨ ਨਾਲ ਉਹਨੂੰ ਡੀਰੇਲ ਕਰਨ ਤੇ ਲੱਗੇ ਹੋਏ ਨੇ। ਔਰ ਇਹ ਜਿਹੜਾ ਈਵਨ ਲਿੰਡਸੀ ਗ੍ਰੈਮ ਨੇ ਤਾਂ ਇੱਥੋਂ ਤੱਕ ਕਿਹਾ ਕਿ ਜੀ ਪਾਕਿਸਤਾਨ ਮੀਡੀਏਸ਼ਨ ਜਾਂ ਦੂਜਾ ਕਰ ਰਿਹਾ ਤੇ ਕਿਉਂ ਨਹੀਂ ਇਹ ਅਬਰਾਹਮ ਅਕਾਰਡ ਨੂੰ ਜਿਹੜੀ ਹੈ ਉਹਦੇ ਤੇ ਦਸਤਖਤ ਕਰਦੇ ਕਿ ਰੈਕਗਨਾਈਜ਼ ਕਰੋ ਇਜ਼ਰਾਈਲ ਨੂੰ। ਹੁਣ ਇਸ ਦੇ ਜਵਾਬ ਦੇ ਵਿੱਚ ਇੱਕ ਪੁਰਾਣੀ ਕਲਿੱਪ ਜਿਹੜੀ ਉਹਨਾਂ ਦੇ ਡਿਫੈਂਸ ਮਿਨਿਸਟਰ ਦੀ ਖਵਾਜਾ ਸ਼ਾਇਦ ਉਹਨਾਂ ਦਾ ਨਾਮ ਹੈ ਖਵਾਜਾ ਆਸਿਫ, ਉਹਨਾਂ ਦੀ ਨੂੰ ਪਲੇ ਕਰ ਉਹਨੇ ਕਿਹਾ ਜੀ ਵੀ ਅਸੀਂ ਕਦੇ ਵੀ ਨਹੀਂ ਇਹ ਸਾਡੀ ਫੰਡਾਮੈਂਟਲ ਪਾਲਿਸੀ ਦੇ ਖਿਲਾਫ ਹੈ ਕਿ ਵੀ ਅਸੀਂ ਇਜ਼ਰਾਈਲ ਨੂੰ ਰੈਕਗਨਾਈਜ਼ ਕਰੀਏ, ਇਵੇਂ ਨਹੀਂ ਹੋਣਾ। ਹੁਣ ਉਹਨੂੰ ਕਹਿ ਕੇ ਲਿੰਡਸੇ ਗ੍ਰਾਮ ਕਹਿ ਰਿਹਾ ਦੇਖੋ ਜੀ ਉਹ ਤਾਂ ਬੇਸਿਕਲੀ ਐਂਟੀ ਇਜ਼ਰਾਈਲ ਹੈ ਪਾਕਿਸਤਾਨ ਔਰ ਉਹਨਾਂ ਦੇ ਲੀਡਰਾਂ ਦਾ ਇਹ ਹੈ ਭਾਵੇਂ ਪਾਸਟ ਉਹਨਾਂ ਦੀ ਕਲਿੱਪ ਹੀ ਹੋਏ ਬਟ ਦੈਟ ਸ਼ੋਜ਼ ਦਾ ਮਾਈਂਡ ਸੈਟ। ਸੋ ਇਹ ਕਿਹੜੇ ਪਾਸੇ ਜਾਣਗੇ ਹੁਣ ਇਸ ਸਾਰੇ ਔਰ ਇੰਡੀਆ ਦੇ ਵਿੱਚ ਵੀ ਉਹਨਾਂ ਦੇ ਇਸ ਕਿਸਮ ਦੇ ਦੇਖੋ ਜੀ ਪਾਕਿਸਤਾਨ ਨੇ ਔਰ ਪਹਿਲਾਂ ਇਹ ਇਨਫੋਰਮੇਸ਼ਨ ਲਿੰਡਸੇ ਗ੍ਰਾਮ ਨੇ ਕਿਹਾ ਸੀ ਦੇਖੋ ਜੀ ਜਿਹੜੇ ਉਹਨਾਂ ਦੇ ਰੀਕਨੈਸੈਂਸ ਜਸੂਸੀ ਵਾਲੇ ਜਹਾਜ਼ ਨੇ ਈਰਾਨ ਦੇ ਉਹ ਪਾਕਿਸਤਾਨ ਨੇ ਆਪਣੇ
ਹਵਾਈ ਅੱਡੇ ਤੇ ਖੜੇ ਕੀਤੇ ਹੋਏ ਨੇ। ਉਹਨਾਂ ਨੇ ਕਿਹਾ ਜੀ ਆਫਟਰ ਦਾ ਸੀਜ਼ਫਾਇਰ ਹੈ, ਆਫਟਰ ਦਾ ਸੀਜ਼ਫਾਇਰ, ਕਿਉਂਕਿ ਲਗਾਤਾਰਤਾ ਨਾਲ ਈਰਾਨ ਦੇ ਲੀਡਰ ਪਾਕਿਸਤਾਨ ਆਉਂਦੇ ਜਾਂਦੇ ਨੇ, ਇਧਰੋਂ ਜਾਂਦੇ ਨੇ। ਅਸੀਂ ਜਿਹੜਾ ਇਸ ਨੂੰ ਕਰ ਰਹੇ ਹਾਂ, ਅਸੀਂ ਪਬਲਿਕਲੀ ਖੜੇ ਕੀਤੇ ਹੋਏ ਨੇ, ਕੋਈ ਕਿਸੇ ਗੁਫਾ ਦੇ ਵਿੱਚ ਥੋੜੀ ਵਾੜੇ ਹੋਏ ਨੇ। ਹੁਣ ਇਸ ਸਾਰੇ ਦੇ ਚੱਲਦੇ ਆ, ਔਰ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਸ਼ਹਬਾਜ਼ ਸ਼ਰੀਫ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਵੀ ਚੀਨ ਦੇ ਦੌਰੇ ਤੇ 2-3 ਰੋਜ਼ਾ, ਆਸਮ ਮਨੀਰ ਵੀ ਉੱਥੇ ਪਹੁੰਚੇ। ਹਾਈ ਲੈਵਲ ਉਹਨਾਂ ਦੀ ਜੁਆਇੰਟ ਪ੍ਰੈਸ ਕਾਨਫਰੰਸ ਔਰ ਪ੍ਰੈਸ ਰਿਲੀਜ਼, ਜਿਹਨੂੰ ਲੈ ਕੇ ਇੰਡੀਆ ਨੇ ਬੜੀਆਂ ਚੀਕਾਂ ਮਾਰੀਆਂ, ਕਿਉਂਕਿ ਵਾਟਰ ਇਸ਼ੂ ਵੀ ਚੀਨ ਨੇ ਟੱਚ ਕੀਤਾ, ਪਾਕਿਸਤਾਨ ਦੀ ਸੋਵਰਨਟੀ ਔਰ ਦੂਸਰੀ ਦੀ ਸਾਲਮੀਅਤ ਦੀ ਗਾਰੰਟੀ ਵੀ ਦਿੱਤੀ। ਔਰ ਅੱਜ ਚਾਈਨਾ ਨੇ ਅੱਗੋਂ ਇੱਕ ਸਟੈਪ, ਇੱਕ ਪਾਸੇ ਉਹਨਾਂ ਨੇ ਸਨੱਬ ਜਦੋਂ ਕੁਆਡ ਨੂੰ ਕਰ ਰਹੇ ਨੇ, ਉਹ ਇੰਡੀਆ ਨੂੰ ਸਨੱਬ ਕਰ ਰਹੇ ਨੇ, ਐਸ ਜੈ ਸ਼ੰਕਰ ਐਂਡ ਕੰਪਨੀ ਨੂੰ। ਪਰ ਦੂਸਰੇ ਪਾਸੇ ਕਿਉਂਕਿ UN ਸਿਕਿਉਰਿਟੀ ਕਾਉਂਸਲ ਦੇ ਵਿੱਚ 15 ਮੈਂਬਰ ਨੇ, 5 ਪਰਮਾਨੈਂਟ 10 ਰੋਟੇਟਿੰਗ, ਔਰ ਇਹਨਾਂ ਦਾ ਇਹ ਨੋਰਮ ਹੈ ਕਿ ਮਹੀਨੇ ਵਾਈਜ਼ ਜਿਹੜੀ ਪ੍ਰੈਜ਼ੀਡੈਂਸੀ ਹੁੰਦੀ ਹੈ ਉਹ ਸਿਕਿਉਰਿਟੀ ਕਾਉਂਸਲ ਦੀ, ਉਹ ਹਰ ਮਹੀਨੇ ਕਿਸੇ ਨਵੇਂ ਮੁਲਕ ਦੇ ਕੋਲ ਹੁੰਦੀ। ਕਈ ਵਾਰੀ ਰੋਟੇਟਿੰਗ ਮੈਂਬਰ 'ਚ ਨਾਨ ਵੀਟੋ ਵੀਲਡਿੰਗ ਮੈਂਬਰ ਕੋਲ ਵੀ ਹੁੰਦੀ। ਮਈ ਮਹੀਨੇ ਦੀ ਜਿਹੜੀ ਪ੍ਰੈਜ਼ੀਡੈਂਸੀ ਉਹ ਚਾਈਨਾ ਕੋਲ ਹੈ, ਔਰ ਜ਼ਾਹਰ ਹੈ ਵੀ ਅਜੇ ਦਿਨ ਰਹਿੰਦੇ ਨੇ। ਔਰ ਚਾਈਨਾ ਦੇ ਜਿਹੜੇ ਫੋਰਨ ਮਿਨਿਸਟਰ ਨੇ ਮਿਸਟਰ ਵੈਂਗ ਯੀ, ਜਿਨ੍ਹਾਂ ਨੇ ਪਹਿਲਾਂ ਸ਼ਹਬਾਜ਼ ਸ਼ਰੀਫ ਨਾਲ ਜਾਂ ਆਸਮ ਮਨੀਰ ਨਾਲ ਵੀ ਮੁਲਾਕਾਤ ਕੀਤੀ, ਉਹਨਾਂ ਨੇ ਅੱਜ ਜਿਹੜੀ ਸਟੇਟਮੈਂਟ ਦਿੱਤੀ ਹੈ, ਚਾਈਨਾ ਸਪੋਰਟਸ ਐਕਟਿਵ ਮੀਡੀਏਸ਼ਨ ਬਾਈ ਪਾਕਿਸਤਾਨ ਬਿਟਵੀਨ US ਈਰਾਨ। ਉਹਨਾਂ ਨੇ ਕਿਹਾ ਕਿ ਭਾਈ ਅਸੀਂ ਮੁਕੰਮਲ ਤੌਰ ਤੇ ਹਮਾਇਤ ਕਰਦੇ ਹਾਂ। ਉਹਨਾਂ ਨੇ ਕਿਹਾ ਵੀ ਜਿਹੜਾ ਵੀ ਸਮਝੌਤਾ ਹੋਏਗਾ ਅਮਰੀਕਾ ਔਰ ਈਰਾਨ ਦੇ ਵਿਚਾਲੇ, ਉਹ ਅਲਟੀਮੇਟਲੀ ਤਾਂ ਹੀ ਲੌਜੀਕਲ ਜਾਂ ਉਸ ਦੀ ਪ੍ਰਮਾਣਿਕਤਾ ਜਾਂ ਉਸ ਦੀ ਵੈਲਿਡਿਟੀ ਹੋਏਗੀ ਕਿ ਉਹਨੂੰ UN ਸਿਕਿਉਰਿਟੀ ਕਾਉਂਸਲ ਐਂਡੋਰਸ ਕਰੇਗੀ। ਸੋ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਸਪੋਰਟ ਦ ਐਕਟਿਵ ਮੀਡੀਏਸ਼ਨ ਬਾਈ ਪਾਕਿਸਤਾਨ ਐਂਡ ਅਦਰ ਕੰਟਰੀਜ਼। Before we came here, I met with Field Marshal Asim Munir of Pakistan. We also support efforts made by United States and Iran respectively. कि ਅਸੀਂ ईरान और अमरीका ਦੇ ਵੀ, ਲੇਕਿਨ ਖਾਸ ਤੌਰ ਤੇ ਪਾਕਿਸਤਾਨ ਦੇ ਐਫਰਟ ਦੇ ਜਿਹੜਾ ਉਹ ਉਸ ਨੂੰ ਐਪਰੀਸ਼ੀਏਟ ਕਰਦੇ ਹਾਂ। China is the president of UN Security Council for the month of May and hosted a council debate on upholding the purposes and principles of UN Charter and strengthening the UN centered international system। ਹੁਣ ਚਾਈਨਾ ਦਾ ਸਭ ਤੋਂ ਜ਼ਿਆਦਾ ਜ਼ੋਰ ਹੈ ਕਿ ਭਾਈ UN ਦੀ ਵੈਲਿਡਿਟੀ ਰਹਿਣੀ ਚਾਹੀਦੀ ਹੈ, ਜੋ ਉਹਦਾ ਚਾਰਟਰ ਹੈ, ਔਰ ਇਹ ਸਾਰੇ ਨੂੰ ਕਰਨਾ ਚਾਹੀਦਾ। ਬਾਕੀ ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਕਹੀ, ਚਾਈਨੀਜ਼ ਫੋਰਨ ਮਿਨਿਸਟਰ ਨੇ, ਕਹਿੰਦਾ ਐਜ਼ ਵੀ ਹੈਵ ਬੀਨ ਸੇਇੰਗ ਇਟ ਟੇਕਸ ਮੋਰ ਦੈਨ 1 cold day to freeze 3 feet of ice। ਕਿ ਜੇ 3 ਫੁੱਟ ਆਈਸ ਪਈ ਹੈ ਤੇ ਉਹ ਇੱਕ ਦਿਨ ਦੇ ਵਿੱਚ ਫਰੀਜ਼ ਨਹੀਂ ਹੁੰਦੀ, ਇੱਕ ਤੋਂ ਜ਼ਿਆਦਾ ਲੱਗਦਾ ਹੈ। ਇਸੇ ਤਰ੍ਹਾਂ ਲੌਂਗ ਸਟੈਂਡਿੰਗ ਇਸ਼ੂਜ਼ ਕੈਨ ਨਾਟ ਬੀ ਰਿਜ਼ੋਲਵਡ ਓਵਰਨਾਈਟ, ਕਿ ਜਿਹੜੇ ਪੁਰਾਣੇ ਇਸ਼ੂ ਨੇ ਉਹ ਵਕਤ ਲੱਗਦਾ ਹੈ। ਪਾਕਿਸਤਾਨ ਗੱਲਬਾਤ ਕਰਵਾ ਰਿਹਾ, ਇੱਕ ਫੇਜ਼ ਹੋਇਆ, ਔਰ ਦੂਸਰੇ ਦਾ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਐਵਰੀ ਸਟੈਪ ਫਾਰਵਰਡ ਇਨ ਦਾ ਨੈਗੋਸ਼ੀਏਸ਼ਨਸ ਬ੍ਰਿੰਗਸ ਮੋਰ ਹੋਪ ਫॉर ਪੀਸ, ਕਿ ਜੋ ਚੱਲ ਰਿਹਾ ਹੈ ਉਸ ਨੂੰ ਜਿਹੜਾ ਸਟੈਪ ਬਾਈ ਸਟੈਪ ਇਹ ਅੱਗੇ ਜਾ ਰਿਹਾ। ਔਰ ਉਹਨਾਂ ਨੇ ਕਿਹਾ ਵੀ ਅਸੀਂ ਸੀਜ਼ਫਾਇਰ ਔਰ ਇਸ ਸਾਰੇ ਨੂੰ ਜਿਹੜਾ ਉਹ ਸਪੋਰਟ ਕਰਦੇ ਹਾਂ। ਐਂਡ ਵੀ ਬਿਲੀਵ that once an agreement is reached, it will be submitted to the UN Security Council for endorsement for it to have legitimacy and authority। ਉਹਦੀ legitimacy और authority ਤਾਂ ਹੀ ਹੋਏਗੀ ਜਦੋਂ ਸਮਝੌਤਾ ਹੁੰਦਾ ਹੈ, ਉਹਨੂੰ UN Security Council ਜਿਹੜੀ ਹੈ ਉਹ ਅਪਰੂਵ ਕਰੇ। ਸੋ ਅਸੀਂ ਸਮਝਦੇ ਹਾਂ ਕਿ ਇਹ ਇੰਡੀਆ ਦੇ ਮੂੰਹ ਦੇ ਉੱਤੇ ਜ਼ੋਰਦਾਰ ਚਪੇੜ ਵੀ ਮਾਰੀ ਹੈ, ਐਂਡੋਰਸ ਕਰਕੇ ਵੀ, ਤੇ ਨਾਲ ਦੀ ਨਾਲ ਜਿਹੜਾ ਉਸ ਕੁਆਡ ਦੇ ਮੁੱਦੇ ਦੇ ਉੱਤੇ ਜਿਹੜਾ ਭਾਰਤ ਦੋਗਲਾਪਨ ਦਿਖਾ ਰਿਹਾ ਹੈ, ਉਹ ਵੀ ਉਹਨਾਂ ਨੂੰ ਦੱਸਿਆ ਕਿ ਭਾਈ ਪੁੱਤਰ ਤੇਰੇ ਤੇ ਵੀ ਸਾਡੀ ਅੱਖ ਹੈ, ਪਿਓ ਬਣਨ ਦੀ ਕੋਸ਼ਿਸ਼ ਨਾ ਕਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋਤਲੈਂਡ ਬ੍ਰੇਕ ਵਿਊਅਰਸ ਤੇ ਸਾਇੰਸ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। तसूरा सोई जो नर दीन के तसूरा। 6 ਜੂਨ ਨੂੰ ਸਨ ਫਰਾਂਸਿਸਕੋ ਵਿੱਚ ਹੋਣ ਜਾ ਰਹੀ ਹੈ ਸਿੱਖ ਫਰੀडम ਮਾਰਚ ਅਤੇ ਸੋਵਰੇਨਿਟੀ ਰੈਲੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਇਹ ਫਰੀडम ਮਾਰਚ ਸਵੇਰੇ 10 ਵਜੇ 88 2nd ਸਟਰੀਟ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੱਕ ਪਹੁੰਚੇਗਾ।
ਆਓ ਸਾਰੇ ਇਕੱਠੇ ਹੋ ਕੇ ਸ਼ਹੀਦਾਂ ਨੂੰ ਸਤਿਕਾਰ ਭੇਟ ਕਰੀਏ ਅਤੇ ਕੌਮੀ ਏਕਤਾ ਦਾ ਸੰਦੇਸ਼ ਦੁਨੀਆ ਤੱਕ ਪਹੁੰਚਾਈਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰਬਾਣੀ ਕੁਰਬਾਨੀ ਤੇ ਮਿਹਰਬਾਨੀ ਦੇ ਪੁੰਜ ਭਾਣੇ ਦੀ ਮੂਰਤ ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ, ਗੁਰਦੁਆਰਾ ਸਾਹਿਬ ਫਲੈਸਿੰਗ ਤੇ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਰਲ ਮਿਲ ਕਰਕੇ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 13 ਜੂਨ ਦਿਨ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਵਿਖੇ 11 ਵਜੇ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਅੰਦਰ ਸਮੇਂ ਅਨੁਸਾਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਸਤਿਕਾਰਯੋਗ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੀਆਂ ਦਸਤਾਰਾਂ ਸਜਾ ਕੇ ਆਉਣ। ਸਤਿਕਾਰਯੋਗ ਭੈਣਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਆਉਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਲਗਭਗ 65 ਸਾਲਾਂ ਤੋਂ ਤਿੱਬਤ ਦਾ ਦਲਾਈ ਲਾਮਾ ਭਾਰਤ ਵਿੱਚ ਬੈਠ ਕੇ ਚੀਨ ਵਿਰੋਧੀ ਜਿਹੜੀਆਂ ਕਾਰਵਾਈਆਂ ਉਹ ਕਰ ਰਿਹਾ ਹੈ ਔਰ ਦਲਾਈ ਲਾਮੇ ਅਤੇ ਉਸਦੇ ਹਜ਼ਾਰਾਂ ਤਿੱਬਤੀ ਸਾਥੀਆਂ ਨੂੰ ਭਾਰਤ ਨੇ ਸ਼ਰਨ ਵੀ ਦਿੱਤੀ ਹੋਈ ਹੈ ਅਤੇ ਉਸ ਦੀਆਂ ਚੀਨ ਵਿਰੋਧੀ ਹਰਕਤਾਂ ਵਿੱਚ ਭਾਰਤ ਦੀ ਹਮਾਇਤ ਵੀ ਸ਼ਾਮਲ ਹੈ। ਜੇ ਭਾਰਤ ਦਲਾਈ ਲਾਮੇ ਦੀ ਪੁਸ਼ਤਪਨਾਹੀ ਕਰ ਸਕਦਾ ਹੈ ਤਾਂ ਦੁਨੀਆ ਦੇ ਦੂਸਰੇ ਮੁਲਕ ਖਾਲਿਸਤਾਨ ਦੀ ਹਮਾਇਤ ਕਿਉਂ ਨਹੀਂ ਕਰ ਸਕਦੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੈਨੇਡਾ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਵੀ ਲਗਾਤਾਰਤਾ ਨਾਲ ਜਦੋਂ ਵੀ ਕੋਈ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਭਾਰਤ ਜਾਂਦਾ ਰਿਹਾ ਜਾਂ ਉਹਨਾਂ ਦਾ ਕੋਈ ਇੱਥੇ ਆਉਂਦਾ ਹੈ, ਜਿਵੇਂ ਅੱਜ ਕੱਲ੍ਹ ਪੀਯੂਸ਼ ਗੋਇਲ ਵੱਡਾ 80-90 ਬੰਦਿਆਂ ਦਾ ਬਿਜ਼ਨਸ ਡੈਲੀਗੇਸ਼ਨ ਲੈ ਕੇ ਆਇਆ ਹੋਇਆ, ਜਾਂ ਉਹਨਾਂ ਦੇ ਹਾਈ ਕਮਿਸ਼ਨਰ ਚੀਕਾਂ ਮਾਰਦੇ ਨੇ ਕਿ ਜੀ ਦੇਖੋ ਕੈਨੇਡਾ ਦੇ ਵਿੱਚ ਇਹ ਸਰਕਾਰ ਜਿਹੜੀ ਹੈ ਉਹ ਖਾਲਿਸਤਾਨ ਦੀ ਗੱਲ ਹੋਣ ਦਿੰਦੀ ਹੈ। ਉਹਨਾਂ ਦੇ ਜਿਹੜੇ ਨਗਰ ਕੀਰਤਨ ਨੇ ਉਹਨਾਂ ਦੇ ਵਿੱਚ ਜਿਹੜਾ ਹੈ ਉਹ ਅੱਤਵਾਦੀਆਂ ਦੀਆਂ ਫੋਟੋਆਂ ਹੁੰਦੀਆਂ ਔਰ ਰੈਫਰੈਂਡਮ ਕੈਨੇਡਾ ਦੇ ਵਿੱਚ ਕਿਵੇਂ ਹੋ ਸਕਦੇ ਨੇ ਖਾਲਿਸਤਾਨ ਦੇ, ਤੇ ਇਹ ਉਹ ਤੇ ਦੂਸਰਾ ਤੀਸਰਾ। ਹੁਣ ਗੱਲ ਬੜੀ ਸਪਸ਼ਟ ਹੈ ਔਰ ਅਸੀਂ ਪਰਸੋਂ ਦੇ ਪ੍ਰੋਗਰਾਮ 'ਚ ਕਿਹਾ ਸੀ ਕਿ ਵੀ ਚਾਈਨਾ ਨੇ ਜਿਹੜੀ ਹੈ ਉਹ ਧਮਕੀ ਇੰਡੀਆ ਨੂੰ ਦਿੱਤੀ ਹੈ ਕਿ ਵੀ ਤੁਸੀਂ ਰਿਸਟੇਨ ਆਪਣੇ ਆਪ 'ਤੇ ਰੱਖੋ, ਵੀ ਤੁਸੀਂ ਦਲਾਈ ਲਾਮੇ ਦੇ ਜਿਹੜੀ ਉਹਨੇ ਇੱਕ ਗਵਰਨਮੈਂਟ ਇਨ ਐਗਜ਼ਾਈਲ ਵਾਂਗ ਇੱਕ ਬੋਡੀ ਬਣਾਈ ਹੋਈ ਹੈ, ਉਹਨੂੰ ਸੈਂਟਰਲ ਤਿੱਬਤਨ ਐਡਮਿਨਿਸਟ੍ਰੇਸ਼ਨ ਕਹਿੰਦੇ ਨੇ। ਉਸ ਦਾ ਨਾਂ ਸਕਾਈਓਂਗ ਇਹ ਲਫ਼ਜ਼ ਹੈ ਤਿੱਬਤੀ ਜ਼ਬਾਨ ਦੇ ਵਿੱਚ। ਹੁਣ ਇਹ ਜਿਹੜੀ ਗਵਰਨਮੈਂਟ ਇਨ ਐਗਜ਼ਾਈਲ ਹੈ, ਇਹਦੀ ਭਾਰੀ ਫੰਡਿੰਗ ਜਿਹੜੀ ਹੈ ਉਹ ਬਾਹਰੋਂ ਹੁੰਦੀ ਹੈ। ਇੰਡੀਆ ਨੇ ਉਹਨਾਂ ਨੂੰ ਜਿਨ੍ਹਾਂ ਨੂੰ ਕਦੇ ਧਰਮਸ਼ਾਲਾ ਜਾਣ ਦਾ ਮੌਕਾ ਬਣਿਆ ਹੋਏ ਉਹਨਾਂ ਨੂੰ ਇਹ ਪਤਾ ਹੈ ਕਿ ਵੀ ਇੱਕ ਲੋਅਰ ਧਰਮਸ਼ਾਲਾ ਹੈ ਔਰ ਅੱਪਰ ਧਰਮਸ਼ਾਲਾ ਜਿਹਦਾ ਦੂਸਰਾ ਨਾਮ ਮੈਕਲੋਇਡ ਗੰਜ ਹੈ, ਕਿਉਂਕਿ ਕਿਸੇ ਜ਼ਮਾਨੇ 'ਚ ਲਾਰਡ ਮੈਕਲੋਇਡ ਦੇ ਨਾਂ ਦੇ ਉੱਤੇ ਉਹ ਥਾਂ ਬਣੀ ਸੀ। ਉਹ ਸਾਰਾ ਹੀ ਏਰੀਆ ਜਿਹੜਾ ਹੈ ਉਹ ਦਲਾਈ ਲਾਮਾ, ਉਸ ਦਾ ਟੈਂਪਲ, ਉਸ ਦਾ ਰੈਜ਼ੀਡੈਂਸ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਿੱਬਤਨ ਉੱਥੇ ਰਹਿੰਦੇ ਨੇ। ਪੂਰੇ ਦਾ ਪੂਰਾ ਮੈਕਲੋਇਡ ਗੰਜ ਦਾ ਜਿਹੜਾ ਬਾਜ਼ਾਰ ਹੈ ਉਹੀ ਪੂਰੇ ਦਾ ਪੂਰਾ ਤਿੱਬਤਨ ਦਾ। ਇਸ ਤੋਂ ਇਲਾਵਾ ਵੀ ਹੋਰ ਥਾਵਾਂ 'ਤੇ ਨੇ, ਲੇਕਿਨ ਇੱਕ ਅੰਦਾਜ਼ੇ ਮੁਤਾਬਕ ਜਿਹੜਾ ਹੈ ਉਹ ਸ਼ਾਇਦ 10,000 ਤੋਂ ਜ਼ਿਆਦਾ ਤਿੱਬਤਨ ਇਕੱਲੇ ਉੱਥੇ ਹੀ ਰਹਿੰਦੇ ਨੇ ਔਰ ਉਹਨਾਂ ਦੇ ਪੂਰੇ ਸਕੂਲ, ਇੰਸਟੀਟਿਊਸ਼ਨਸ, ਗਵਰਨਮੈਂਟ ਇਨ ਐਗਜ਼ਾਈਲ, ਇਹ ਉਹ ਬੈਠ ਕੇ
ਜਿਹੜਾ, ਔਰ ਦਲਾਈ ਲਾਮਾ ਕੋਈ ਅੱਜ ਦਾ ਨਹੀਂ ਬੈਠਾ ਹੋਇਆ। 1959 ਦੇ ਵਿੱਚ ਜਦੋਂ ਇਹ ਸਿਰਫ 14 ਸਾਲਾਂ ਦਾ ਸੀ, ਉਦੋਂ ਜਿਹੜਾ ਇਹ ਹੁਣ 90 ਦੇ ਨੇੜੇ ਤੇੜੇ ਹੋ ਗਿਆ, 65 ਸਾਲਾਂ ਤੋਂ ਉੱਥੇ ਬਿਠਾਇਆ ਹੋਇਆ। ਹੁਣ ਇੱਕ ਹੁੰਦਾ ਵੀ ਤੁਸੀਂ ਜਿਹੜਾ ਕਿਸੇ ਨੂੰ ਚੁੱਪ, ਔਰ ਜਦੋਂ ਇਹਨੂੰ ਕੱਢਿਆ ਗਿਆ ਉੱਥੋਂ ਤਿੱਬਤ ਤੋਂ, ਇੱਕ ਜੁਆਇੰਟ ਆਪਰੇਸ਼ਨ ਸੀ ਅਮਰੀਕਾ ਦੀ CIA ਔਰ ਇੰਡੀਆ ਦੇ ਇੰਟੈਲੀਜੈਂਸ ਬਿਊਰੋ ਦਾ, ਉਦੋਂ ਅਜੇ ਰਾਹ ਨਹੀਂ ਸੀ ਬਣੀ, ਰਾਹ ਇੰਦਰਾ ਗਾਂਧੀ ਨੇ ਬਣਾਈ, ਔਰ ਬਹੁਤ ਸਾਰਾ ਗੋਲਡ ਇਹ ਉਹ ਵੀ ਨਾਲ ਲੈ ਕੇ ਆਇਆ। ਹਾਲਾਂ ਉਦੋਂ ਇੱਕ ਡਿਫਰੈਂਟ ਏਜੰਡਾ ਸੀ, ਉਦੋਂ ਅਜੇ ਚੀਨ ਦੇ ਨਾਲ ਅਮਰੀਕਾ ਦੇ ਵੀ ਸੰਬੰਧ ਖਰਾਬ ਸੀ, ਭਾਰਤ ਦੇ ਨਾਲ ਅਜੇ ਜਿਹੜੀ ਜਦੋਂ 62 ਭਾਰਤ ਪਾਕਿਸਤਾਨ ਜੰਗ ਦੀ ਗੱਲ ਕੀਤੀ ਜਾਂਦੀ ਹੈ, ਉਹਦੇ 'ਚ ਜਿਹੜਾ ਇੱਕ ਪ੍ਰੈਸੀਪੀਟੇਟਿੰਗ ਫੈਕਟਰ ਸੀ ਉਹ ਦਲਾਈ ਲਾਮੇ ਨੂੰ ਰੱਖਣਾ ਵੀ ਸੀ, ਔਰ ਉਹਦੇ ਚੀਨ ਦੇ ਖਿਲਾਫ ਕਾਰਵਾਈ ਵੀ ਸੀ, ਕਿਉਂਕਿ ਤਿੱਬਤ ਨੂੰ ਚੀਨ ਨੇ ਹਥਿਆ ਲਿਆ ਸੀ। ਔਰ ਚੀਨ ਨੇ ਦਲਾਈ ਲਾਮੇ ਦੇ ਹੀ ਇੱਕ ਭਰਾ, ਛੋਟੇ ਭਰਾ ਜਿਹਦਾ ਨਾਂ ਪੰਚਨ ਲਾਮਾ ਸੀ, ਉਹਨੂੰ ਜਿਹੜਾ ਉਹ ਸਪਿਰਿਚੁਅਲ, ਕਿਉਂਕਿ ਜਿਹੜਾ ਤਿੱਬਤਨ ਬੁੱਧਿਜ਼ਮ ਹੈ ਇਹ ਮੁੱਖ ਧਾਰਾ ਬੁੱਧਿਜ਼ਮ, ਜਿਹੜਾ ਮਹਾਯਾਨ ਆ ਜਾਂ ਲਘੂਯਾਨ ਆ ਜਾਂ ਹੀਨਾਯਾਨ ਆ, ਉਸ ਨਾਲੋਂ ਇੱਕ ਡਿਫਰੈਂਟ ਬ੍ਰਾਂਚ ਹੈ। ਖੁਦ ਹੀ ਇਹ ਟੈਂਪਰਲ ਹੈਡ ਵੀ ਹੈ ਉਹਨਾਂ ਦਾ, ਰਿਲੀਜੀਅਸ ਵੀ, ਪੋਲੀਟੀਕਲ ਹੈਡ ਵੀ ਹੈ, ਔਰ ਇਹਨਾਂ ਦੀ ਹਿਸਟਰੀ ਜਿਹੜੀ ਆ ਉਹ ਬੜੀ ਟੂਗੈਦਰ ਡਿਫਰੈਂਟ ਹੈ। ਹਾਲਾਂ ਬਹੁਤ ਵਾਰ ਜਿਹੜੇ ਪਿਊਰਿਟਨ ਬੁੱਧਿਜ਼ਮ ਦੀ ਇੰਟਰਪ੍ਰੀਟੇਸ਼ਨ ਕਰਨ ਵਾਲੇ ਨੇ, ਇਹਨਾਂ ਨੂੰ ਬੁੱਧਿਸਟ ਹੀ ਨਹੀਂ ਮੰਨਦੇ ਕਿ ਬਈ ਇਹ ਤਾਂ ਆਪਣੇ ਆਪ ਦੇ ਵਿੱਚ ਹੀ, ਜਿਵੇਂ ਉਹ ਬਾਬਾ ਕਲਚਰ ਸਾਡੇ ਵੀ ਖੜਾ ਕੀਤਾ ਹੋਇਆ, ਜਾਂ ਪੀਰ ਕਲਚਰ ਮੁਸਲਮਾਨਾਂ ਦੇ ਵਿੱਚ ਵੀ ਹੈ। ਹਾਲਾਂ ਕੋਈ ਆਪਣੇ ਆਪ ਦੇ ਵਿੱਚ ਕੋਈ ਮੂਲ ਜਿਹੜੇ ਮਜ਼ਹਬ ਨੇ ਉਹਦੀ ਇਜਾਜ਼ਤ ਨਹੀਂ ਦਿੰਦੇ, ਪਰ ਬਣ ਜਾਂਦੇ ਨੇ, ਇਵੇਂ ਹੀ ਇਹਨਾਂ ਦਾ। ਲੇਕਿਨ ਅਸੀਂ ਜੇ ਪੋਲੀਟੀਕਲ ਲੈਂਡਸਕੇਪ ਤੇ ਦੇਖੀਏ ਤੇ ਇਸ ਗੱਲ ਦਾ, ਜਦੋਂ ਤੁਸੀਂ ਕਿਸੇ ਨੂੰ ਰੱਖਿਆ ਹੋਇਆ ਹੈ ਔਰ ਉਸ ਨੂੰ ਲਗਾਤਾਰਤਾ ਨਾਲ 65 ਸਾਲਾਂ ਤੋਂ ਦਲਾਈ ਲਾਮਾ ਆਪਣੀ ਗਵਰਨਮੈਂਟ ਇਨ ਐਗਜ਼ਾਈਲ ਬਣਾ ਕੇ ਚੀਨ ਦੀ ਵਿਰੋਧਤਾ ਕਰਦਾ ਹੈ, ਹੁਣ ਜਿਹਦੇ, ਔਰ ਬੜਾ ਇੱਕ ਕਾਮਨ ਜਿਹਾ ਫਰੇਜ਼ ਹੈ ਕਿ ਜਿਹੜੇ ਸ਼ੀਸ਼ੇ ਦੇ ਘਰਾਂ 'ਚ ਰਹਿੰਦੇ ਨੇ ਉਹ ਕਿਸੇ ਹੋਰ ਤੇ ਪੱਥਰ ਨਹੀਂ ਸੁੱਟਦੇ, ਕਿਉਂਕਿ ਵਾਪਸ ਆਏਗਾ ਤੁਹਾਡੇ। ਹੁਣ ਭਾਰਤ ਦੇ ਵਿੱਚ ਤਾਂ ਕੋਈ ਉਹਨਾਂ ਦਾ ਕਨਸਟੀਟਿਊਸ਼ਨ ਦੇ ਵਿੱਚ ਨਹੀਂ ਲਿਖਿਆ ਹੋਇਆ ਕਿ ਭਾਈ ਇੱਥੇ ਤੁਸੀਂ ਕਿਸੇ ਨੂੰ, ਕਿੰਨਿਆਂ ਕੁ ਨੂੰ ਭਾਰਤ ਨੇ ਸਿਟੀਜ਼ਨਸ਼ਿਪ ਦਿੱਤੀ ਹੈ ਇਹਨਾਂ 80 ਸਾਲਾਂ ਜਦੋਂ ਤੋਂ ਇਹ ਆਜ਼ਾਦ ਹੋਏ ਨੇ, ਜਾਂ ਉਹਨਾਂ ਨੇ ਕੋਈ ਕਿਸੇ ਸੂਬੇ ਨੂੰ ਹੱਕ ਦਿੱਤਾ ਹੋਏ ਕਿ ਉਹ ਰੈਫਰੈਂਡਮ ਕਰਾ ਕੇ ਭਾਰਤ ਤੋਂ ਅੱਡ ਹੋ ਸਕਦਾ। ਜੇ ਸਿੱਖ ਜਾਂ ਕਸ਼ਮੀਰੀ ਜਾਂ ਨਾਗੇ ਜਾਂ ਮੀਜ਼ੋ ਜਾਂ ਮਨੀਪੁਰ ਵਾਲੇ ਮੰਗਦੇ ਨੇ, ਉਹਨਾਂ ਦਾ ਕੀ ਹਾਲ ਕੀਤਾ ਹੋਇਆ, ਜਨਰੇਸ਼ਨਾਂ ਉਹਨਾਂ ਦੀਆਂ ਮਾਰ ਦਿੱਤੀਆਂ ਨੇ। ਇਹਦੇ ਬਾਵਜੂਦ ਤੁਸੀਂ ਦਲਾਈ ਲਾਮੇ ਨੂੰ ਜਿਹੜੀ ਹੈ ਉਹ ਸ਼ੈਲਟਰ ਵੀ ਔਰ ਸਪੋਰਟ ਵੀ ਦਿੱਤੀ ਹੋਈ ਹੈ ਕਿ ਉੱਥੇ ਬੈਠ ਕੇ ਐਂਟੀ ਚਾਈਨਾ ਐਕਟੀਵਿਟੀਜ਼ ਕਰਦਾ। ਜਿਸ ਕੈਨੇਡਾ ਕੋਲ ਤੁਸੀਂ ਕੰਪਲੇਨ ਕਰਦੇ ਹੋ ਕਿ ਜੀ ਉਹ ਖਾਲਿਸਤਾਨ ਦੀ ਗੱਲ ਕਿਉਂ ਕਰਦੇ ਨੇ ਜਾਂ ਉਹਨੂੰ ਕਿਉਂ ਨਹੀਂ ਕਰਵ ਕਰਦੇ, ਉਹਨਾਂ ਦਾ ਤਾਂ ਚਾਰਟਰ ਆਫ ਰਾਈਟਸ ਤੁਹਾਡਾ ਉਹਨਾਂ ਨੂੰ ਹੱਕ ਦਿੰਦਾ ਹੈ। ਇਸ ਮੁਲਕ ਨੇ ਤਾਂ ਆਪਣੇ ਕਿਊਬੈਕ ਸੂਬੇ ਨੂੰ 2 ਵਾਰ 1980 1995 ਦੇ ਵਿੱਚ ਰੈਫਰੈਂਡਮ ਕਰਵਾਇਆ ਕਿ ਵੀ ਤੁਸੀਂ, ਉਹਨਾਂ ਨੇ ਕਿਹਾ ਸੀ ਨਹੀਂ ਰਹਿਣਾ ਚਾਹੁੰਦੇ, ਰੈਫਰੈਂਡਮ ਜਿਹੜਾ ਉਹਦੇ ਉਲਟ ਗਿਆ, ਨਤੀਜਾ ਨਾਲ ਹੀ ਨੇ। ਐਲਬਰਟਾ ਸਟੇਟ ਜਿੱਥੇ ਆਲਰੇਡੀ ਰੈਫਰੈਂਡਮ ਹੋਣ ਵੱਲ ਜਿਹੜੀ ਹੈ ਐਲਬਰਟਾ ਸਟੇਟ ਵੱਧ ਰਹੀ ਆ, ਕੋਰਟ ਨੇ ਉਹਨੂੰ ਰੋਕਿਆ ਕਿਉਂਕਿ ਜਿਹੜੇ ਨੇਟਿਵ ਕੈਨੇਡੀਅਨ ਸੀ ਉਹਨਾਂ ਨੇ ਕਿਹਾ ਜੀ ਸਾਨੂੰ ਭਰੋਸੇ 'ਚ ਨਹੀਂ ਲਿਆ, ਪਰ ਉਹ ਇਹਨੂੰ ਐਜ਼ ਏ ਐਕਸਟਰਾ ਕੁਐਸਚਨ ਆਪਣੇ ਰੈਫਰੈਂਡਮ ਦੇ ਰਾਹੀਂ ਜਿਹੜੀ ਹੈ ਐਲਬਰਟਾ ਗਵਰਨਮੈਂਟ ਬਜ਼ਿੱਦ ਹੈ ਇਸ ਨੂੰ ਅੱਗੇ ਤੋਰਨ ਦੇ ਉੱਤੇ। ਉੱਥੇ ਟੈਂਕ ਤਾਂ ਨਹੀਂ ਚਾੜ ਦਿੱਤੇ, ਤੁਸੀਂ ਤਾਂ ਜਿਨ੍ਹਾਂ ਨੇ ਆਜ਼ਾਦੀ ਦੀ ਗੱਲ ਕੀਤੀ, ਤੁਸੀਂ ਤਾਂ ਟੈਂਕਾਂ ਤੋਪਾਂ ਨਾਲ ਸਾਡਾ ਹਰਿਮੰਦਰ ਸਾਹਿਬ ਢਾਹ ਦਿੱਤਾ, ਅਕਾਲ ਤਖਤ ਢਾਇਆ, ਔਰ ਤੁਸੀਂ ਅਨਡਿਕਲੇਅਰਡ ਵਾਰ ਸਾਡੇ ਤੇ ਥੋਪੀ ਹੋਈ ਹੈ। ਲੇਕਿਨ ਇਸ ਦੇ ਉਲਟ ਦਲਾਈ ਲਾਮੇ ਨੂੰ ਕਿਸ ਹੱਦ ਤੱਕ ਜਾ ਕੇ ਕਰ ਰਹੇ ਨੇ, ਔਰ ਮੈਂ ਕੁਦਰਤੀ ਇਸ ਇਸ਼ੂ ਨੂੰ ਇਸ ਲਈ ਵੀ ਦੁਬਾਰਾ ਡਿਸਕਸ ਕਰਨ ਲਈ ਚੁੱਕਿਆ ਕਿ ਜਿਹੜਾ ਇਹਨਾਂ ਦੀ ਗਵਰਨਮੈਂਟ ਇਨ ਐਗਜ਼ਾਈਲ ਸੈਂਟਰਲ ਤਿੱਬਤਨ ਐਡਮਿਨਿਸਟ੍ਰੇਸ਼ਨ ਦਾ ਫਾਰਮਰ ਸਿਕਿਉਂਗ ਸੀ, ਜਾਂ ਇਹਨੂੰ ਹੈਡ ਆਫ ਸਟੇਟ ਕਿਹਾ ਜਾ ਸਕਦਾ, ਲੋਬਸੈਂਗ ਸਾਂਗੇ, ਉਹਨੇ ਜਿਹੜਾ ਇੰਟਰਵਿਊ ਦਿੱਤਾ ਔਰ ਖੁੱਲ੍ਹ ਕੇ ਉਹਨੇ ਪੋਲੀਟੀਕਲ ਗੱਲਾਂ ਕੀਤੀਆਂ ਨੇ ਬਿਲਕੁਲ ਅਗੇਂਸਟ ਜਿਹੜਾ ਉਹ ਤਿੱਬਤ ਦੇ, ਔਰ ਉਹਨੇ ਕਿਹਾ ਕਿ ਜੀ ਇਹ ਜਿਹੜੀ ਹੈ ਇੰਡੀਆ ਮਸਟ ਬੀ ਔਨ ਅਲਰਟ, ਕਿਉਂਕਿ ਜਿਹੜਾ ਚਾਈਨਾ ਹੈ ਉਹ ਇੰਟਰਫੀਅਰ ਕਰੇਗਾ ਰੀਇਨਕਾਰਨੇਸ਼ਨ 'ਚ ਦਲਾਈ ਲਾਮੇ ਦੇ ਸਕਸੈਸ਼ਨ ਦੀ। ਔਰ ਉਹਨੇ ਜਿਹੜਾ ਲੰਬਾ ਚੌੜਾ ਉਹਦਾ ਇੰਟਰਵਿਊ ਹੈ, ਉਹਨੇ ਕਿਹਾ ਕਿ ਜੀ ਇਹ ਅਸੀਂ ਇੰਡੀਆ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਨੈਕਸਟ ਦਲਾਈ ਲਾਮੇ ਦਾ ਇਸ਼ੂ ਹੈ ਮੇਜਰ ਪੁਆਇੰਟ ਆਫ ਕਨਫਲਿਕਟ ਹੈ, ਔਰ ਅਸੀਂ ਜਿਹੜਾ ਉਹ ਭਾਰਤ ਤੋਂ ਚਾਹੁੰਦੇ ਹਾਂ ਕਿ ਵੀ ਉਹ ਪੂਰਾ ਜਿਹੜਾ ਉਹ ਅਲਰਟ ਰਹੇ, ਔਰ
His Holiness had made it clear in his book Voice for the Voices that he will be born in a free world outside of China. ਇਹ ਤੁਸੀਂ ਕਿਆ ਫਰਾਡ ਬਣਾਇਆ ਹੋਇਆ। ਹੁਣ ਦਲਾਈ ਲਾਮੇ ਦਾ ਰੀਇਨਕਾਰਨੇਸ਼ਨ ਦੱਸਦੇ ਨੇ ਜੀ, ਦਲਾਈ ਲਾਮਾ ਮਰਨ ਤੋਂ ਪਹਿਲਾਂ ਦੱਸ ਦਿੰਦਾ ਕਿ ਮੈਂ ਇੱਥੇ ਜੰਮਣਾ ਹੈ। ਉਹ ਉਹਨਾਂ ਪਿੰਡ ਦੇ ਉਹਨਾਂ ਘਰਾਂ ਚੋਂ ਦੇਖਦੇ ਨੇ ਕਿੰਨੇ ਬੱਚੇ ਉੱਥੇ ਜੰਮੇ ਨੇ, ਉਹਨਾਂ ਚੋਂ ਕਿਸੇ ਨੂੰ ਪਿਕ ਕਰ ਲੈਂਦੇ ਨੇ। ਹੁਣ ਇਹ ਦਲਾਈ ਲਾਮਾ ਕਹਿੰਦਾ ਹੁਣ ਤੱਕ ਜਿਹੜਾ ਉਹ ਤਿੱਬਤ 'ਚ ਹੀ ਜੰਮਦੇ ਰਹੇ ਨੇ, ਜਿੰਨੇ ਦਲਾਈ ਇਹ ਵੀ ਤਿੱਬਤ 'ਚ ਹੀ ਜੰਮੇ ਆ, ਪਰ ਹੁਣ ਇਹ ਕਹਿੰਦਾ ਵੀ ਜਿਹੜਾ ਮੇਰਾ ਅਗਲਾ ਅਵਤਾਰ ਹੋਏਗਾ ਉਹ ਮੈਂ ਚੀਨ 'ਚ ਨਹੀਂ ਜੰਮਣਾ, ਉਹ ਫ੍ਰੀ ਵਰਲਡ ਜਾਂ ਯੂਰਪ 'ਚ ਜੰਮਾਂਗਾ ਜਾਂ ਇੰਡੀਆ 'ਚ ਜੰਮਾਂਗਾ। ਸੋ ਜ਼ਾਹਰ ਹੈ ਕਿ ਵੀ ਇਹ ਸੋ ਕਾਲਡ ਰੀਇਨਕਾਰਨੇਸ਼ਨ ਆਪਣੇ ਆਪ ਦੇ ਵਿੱਚ ਇੱਕ ਵੱਡਾ ਫਰਾਡ ਹੈ ਕਿ ਜੀ 15ਵਾਂ ਦਲਾਈ ਲਾਮਾ ਜਿਹੜਾ ਉਹ ਕਹਿੰਦਾ ਕਿ ਵੀ ਮੈਂ ਚੀਨ 'ਚ ਨਹੀਂ ਜੰਮਣਾ, ਹੁਣ ਮੈਂ ਕਿਤੇ ਹੋਰ ਜੰਮਾਂਗਾ। ਔਰ ਇਹ ਜਿਹੜਾ ਪਰ ਜਿਹੜਾ ਵੀ ਹੋਏ ਮੈਂ ਹੋਵਾਂਗਾ ਉਹਨੂੰ ਬੁੱਧਿਸਟ ਜਿਹੜੇ ਨੇ ਗਲੋਬਲੀ ਹਿਮਾਲਿਆ ਤੋਂ ਯੂਰਪ ਤੇ ਅਮਰੀਕਾ ਤੱਕ ਉਹਨੂੰ ਐਕਸੈਪਟ ਕਰ ਲੈਣਗੇ। ਫਿਰ ਉਹਨੇ ਇੰਡੀਆ ਨੂੰ ਵਾਰਨ ਕੀਤਾ, ਇਹ ਜਿਹੜਾ ਹੈਡ ਆਫ ਦਾ ਸਟੇਟ ਬਣਿਆ ਹੋਇਆ ਕਿ ਜੀ ਇਹ ਚਾਈਨਾ ਇੱਕ ਐਥੀਇਸਟ ਹੈ, ਨਾਸਤਕ ਪਾਰਟ ਹੈ, ਔਰ ਇਹ ਜਿਵੇਂ ਉਹਨਾਂ ਨੇ ਪੰਚਮ ਲਾਮਾ ਨੂੰ ਉੱਥੇ ਬੀਜਿੰਗ 'ਚ ਬਿਠਾਇਆ ਹੋਇਆ ਅਪਾਇੰਟ ਕਰਕੇ, ਇਵੇਂ ਇਹ 18ਵਾਂ ਜਿਹੜਾ ਦਲਾਈ ਲਾਮਾ ਹੈ ਆਪਣਾ ਕੋਈ ਪਪਟ 15ਵਾਂ ਜਿਹੜਾ ਉਹਨੂੰ ਇੱਕ ਪਪਟ ਦੇ ਤੌਰ ਤੇ ਬਿਠਾਣਗੇ। ਫਿਰ ਉਹ ਇਹ ਕਹਿੰਦਾ ਹੁਣ ਇਹ ਇੰਨਾ ਐਂਟੀ ਚਾਈਨਾ ਲਾਈਨ ਹੈ ਖੁੱਲ੍ਹ ਕੇ ਕਿ ਤਿੱਬਤ ਵਾਜ਼ ਐਨ ਇੰਡੀਪੈਂਡੈਂਟ ਕੰਟਰੀ ਅੰਡਰ ਇੰਟਰਨੈਸ਼ਨਲ ਲਾਅ ਵੀ ਡਿਜ਼ਰਵ ਇੰਡੀਪੈਂਡੈਂਸ ਐਂਡ ਸੈਲਫ ਡਿਟਰਮੀਨੇਸ਼ਨ। ਇਹੀ ਗੱਲ ਕੈਨੇਡਾ 'ਚ ਬੈਠ ਕੇ ਕੈਨੇਡੀਅਨ ਸਿਟੀਜ਼ਨ ਇਹ ਜਿਹੜੇ ਤਿੱਬਤਨ ਨੇ ਇਹਨਾਂ ਨੂੰ ਤਾਂ ਅਜੇ ਇੰਡੀਅਨ ਸਿਟੀਜ਼ਨਸ਼ਿਪ ਹੀ ਨਹੀਂ ਦਿੱਤੀ ਹੋਈ, ਇਹ ਤਾਂ ਸ਼ਰਨਾਰਥੀ ਬੈਠੇ ਨੇ। ਤੇ ਜੇ ਕੈਨੇਡਾ ਦਾ ਸਿਟੀਜ਼ਨ ਬਣਿਆ ਜਿਹੜਾ ਹੈ ਜਿਹਨੇ ਕੈਨੇਡਾ ਦੇ ਕਨਸਟੀਟਿਊਸ਼ਨ ਤੇ ਓਥ ਲਈ ਹੈ, ਉਹ ਆਜ਼ਾਦੀ ਦੀ ਗੱਲ ਕਰਦਾ ਜਿਹੜਾ ਚਾਰਟਰ ਆਫ ਰਾਈਟਸ ਹੱਕ ਦਿੰਦਾ ਹੈ, ਤੇ ਤੁਹਾਨੂੰ ਕੀ ਇਤਰਾਜ਼ ਹੈ? ਹੁਣ ਇੱਥੇ ਉਹ ਕਹਿ ਰਿਹਾ ਕਿ ਜੀ ਅਸੀਂ ਇੰਡੀਪੈਂਡੈਂਸ ਔਰ ਸੈਲਫ ਡਿਟਰਮੀਨੇਸ਼ਨ ਚਾਹੁੰਦੇ, ਪਰ ਜੇ ਚੀਨ ਸਾਨੂੰ ਵਿਚਕਾਰਲਾ ਰਸਤਾ ਦੇ ਤੇ ਅਸੀਂ ਉਹ ਵੀ ਲੈਣ ਨੂੰ ਤਿਆਰ ਹੈ। ਔਰ ਇਹ ਜਿਹੜਾ ਚਾਈਨੀਜ਼ ਗਵਰਨਮੈਂਟ ਹੈ ਉਹ ਰੈਸੀਪ੍ਰੋਕੇਟ ਨਹੀਂ ਕਰਦੀ। ਫਿਰ ਚੀਨ ਦੇ ਖਿਲਾਫ ਉਹ ਕਹਿੰਦਾ ਦੇਖੋ ਉਹਨਾਂ ਨੇ ਦੇ ਟੁੱਕ ਤਿੱਬਤ, ਵਿਆਗਰ ਰੀਜਨਸ, ਮੰਗੋਲੀਆ, ਹਾਂਗਕਾਂਗ, they want Taiwan. They also claim parts of India including Galwan Valley, Arunachal Pradesh, parts of Nepal and Bhutan. China is an expansionist empire while we offer given. ਹੁਣ ਉੱਥੇ ਬੈਠ ਕੇ ਉਹ ਚਾਈਨਾ, ਹਾਂਗਕਾਂਗ ਤੁਹਾਡੇ ਪਿਓ ਦਾ ਸੀ, ਚਾਈਨਾ ਦਾ ਸੀ, ਬ੍ਰਿਟਿਸ਼ ਨੇ ਹਥਿਆਇਆ ਸੀ, ਟ੍ਰੀਟੀ ਸੀ ਕਿ ਬਈ ਉਹਨਾਂ ਦੇ ਹਵਾਲੇ ਕਰਨਗੇ 100 ਸਾਲ ਬਾਅਦ, ਉਹ ਉਹਨਾਂ ਨੂੰ ਵਾਪਸ ਕੀਤਾ। ਮੰਗੋਲੀਆ ਉਹਨਾਂ ਨੇ ਕਿਹੜਾ ਹਥਿਆਇਆ? ਮੰਗੋਲੀਆ ਅੱਜ ਵੀ ਅੱਡ ਮੁਲਕ ਹੈ, ਔਰ ਮੰਗੋਲੀਆ ਦਾ ਬੁੱਧਿਜ਼ਮ ਇਹਨਾਂ ਦੇ ਮੂੰਹ ਤੇ ਚਪੇੜ ਮਾਰਦਾ, ਉਹ ਇਹਨਾਂ ਨੂੰ ਬੁੱਧਿਸਟ ਮੰਨਦਾ ਹੀ ਨਹੀਂ ਹੈ। ਫਿਰ ਉਹਨੇ ਤਾਈਵਾਨ ਫਾਰਮੂਸਾ ਸਦੀਆਂ ਤੋਂ ਚਾਈਨਾ ਦਾ ਹਿੱਸਾ ਰਿਹਾ, ਇਹ ਈਵਨ ਅਮਰੀਕਾ ਨੇ ਵੀ ਮੰਨਿਆ, ਇੰਡੀਆ ਨੇ ਵੀ ਮੰਨਿਆ ਜਦੋਂ ਚੀਨ ਦੇ ਨਾਲ ਇਹਨਾਂ ਨੇ ਆਪਣੀ ਰਿਲੇਸ਼ਨਸ਼ਿਪ ਖੋਲ੍ਹੀ ਹੈ। ਫਿਰ ਜਿਹੜਾ ਉਹ ਇਹ ਕਹਿੰਦਾ ਕਿ ਜੀ ਸਾਡੀ ਜਿਹੜੀ ਗਵਰਨਮੈਂਟ ਇਨ ਐਗਜ਼ਾਈਲ ਹੈ ਇਹ ਬਹੁਤ ਵਧੀਆ ਕੰਮ ਕਰ ਰਹੀ ਹੈ, ਅਸੀਂ ਆਪਣੇ ਸਕੂਲ ਰਨ ਕਰਦੇ ਹਾਂ, ਕਿੰਡਰਗਾਰਟਨ ਤੋਂ ਲੈ ਕੇ ਹਾਈ ਸਕੂਲ, ਕਾਲਜ ਲੈਵਲ, ਹਸਪਤਾਲ ਵੀ। ਹੁਣ ਤੁਸੀਂ ਇੰਡੀਆ ਦਾ ਹਾਲ ਦੇਖੋ ਕਿਸ ਹੱਦ ਤੱਕ ਜਾ ਕੇ ਇਹ ਸਪੋਰਟ ਕਰਦੇ ਨੇ। ਇਹ ਖੁਦ ਕਹਿ ਰਹੇ ਰੀਸੈਂਟਲੀ the Indian government handed over all the Tibetan schools they previously subsidized for us to run ourselves. Today about 90% of the teachers and staff members are Tibetan. ਉਹ ਕਹਿੰਦਾ ਜੀ ਇੰਡੀਆ ਨੇ ਜਿਹੜੇ ਪਹਿਲਾਂ ਸਕੂਲ ਸਬਸਿਡਾਈਜ਼ ਕੀਤੇ ਸੀ ਸਾਡੇ ਬੱਚਿਆਂ ਲਈ, ਉਹ ਉਹਨਾਂ ਨੇ ਸਾਰੇ ਸਾਡੇ ਹਵਾਲੇ ਕਰ ਦਿੱਤੇ। ਸੋ ਤੁਸੀਂ ਇਸ ਹੱਦ ਤੱਕ ਜਾ ਕੇ ਇੱਕ ਸੋਵਰਨ ਇੰਡੀਪੈਂਡੈਂਟ ਮੁਲਕ ਜਿਹਦੇ ਤੁਸੀਂ ਲਿਖਤੀ ਤੌਰ ਤੇ ਮੰਨਿਆ ਹੋਇਆ ਕਿ ਤਿੱਬਤ ਜਿਹੜਾ ਉਹ ਚੀਨ ਦਾ ਹਿੱਸਾ ਹੈ, ਅਮਰੀਕਾ ਨੇ ਵੀ ਜਦੋਂ ਨਿਕਸਨ ਦੇ ਵੇਲੇ ਉਹਨਾਂ ਨਾਲ ਮੰਨਿਆ ਹੋਇਆ ਹੈ, ਇਸ ਲਈ ਜਿਹੜਾ ਹੁਣ ਅਮਰੀਕਾ ਖੱਬਿਓਂ ਸੱਜਿਓਂ ਗੱਲ ਕਰਦਾ ਤਿੱਬਤ ਦੇ ਮੁੱਦੇ ਤੇ, ਅਦਰਵਾਈਜ਼ ਨਹੀਂ ਹੁੰਦਾ। ਪਰ ਇਹ ਕਿਸ ਹੱਦ ਤੱਕ ਜਾ ਕੇ ਜਿਹੜਾ ਉਹ ਕੰਪੇਅਰ ਕਰਦੇ ਨੇ, ਔਰ ਇਹ ਸਾਰੇ ਦੇ ਉੱਤੇ ਜਿਹੜਾ ਉਹ ਇਹ ਕਹਿ ਰਿਹਾ ਤਿੱਬਤ ਵਾਲਾ ਕਿ ਜੀ ਦੁਨੀਆ 'ਚ 35 ਮਿਲੀਅਨ ਪੋਲੀਟੀਕਲ ਰਿਫਿਊਜੀਜ਼ ਨੇ ਦੁਨੀਆ ਦੇ ਵਿੱਚ, ਇਨਕਲੂਡਿੰਗ ਮਿਲੀਅਨਸ ਆਫ ਵੈਨਜ਼ੂਏਲਨਸ, ਇਰਾਨੀਅਨਸ, ਅਫਗਾਨਸ। ਔਰ ਜਿਹੜੀ ਮੇਰੀ ਰਿਸਰਚ ਆ ਉਹ ਕਹਿੰਦੀ ਹੈ ਕਿ ਦੇਅਰ ਇਜ਼ ਨੋ ਅਦਰ ਗਵਰਨਮੈਂਟ ਇਨ ਐਗਜ਼ਾਈਲ ਲਾਈਕ ਅਵਰਸ। ਵੀ ਰਨ ਆਵਰ ਓਨ ਸਕੂਲਸ, ਹਸਪੀਟਲਸ, ਬੈਂਕਸ, ਇੰਟਰਨੈਸ਼ਨਲ ਆਫਿਸਿਸ। ਔਰ ਮੈਂ ਵਰਕਸ਼ਾਪ ਵੀ ਦਿੰਦਾ ਕਿ ਸਾਨੂੰ ਇੰਨੀ ਫਰੀਡਮ ਦਿੱਤੀ ਹੋਈ ਹੈ ਜਿਹੜੀ ਦੁਨੀਆ 'ਚ ਜਿਹੜੇ ਇਨ ਐਗਜ਼ਾਈਲ ਰਹਿੰਦੇ ਨੇ ਰਿਫਿਊਜੀ, ਉਹਨਾਂ 'ਚੋਂ ਕਿਸੇ ਨੂੰ ਵੀ ਨਹੀਂ ਦਿੱਤੀ ਹੋਈ। ਹੁਣ ਜਿਹਨੂੰ ਜੇ ਤੁਹਾਡੇ ਕੋਲ ਤੁਸੀਂ ਖੁਦ ਇਹ ਕਰ ਰਹੇ ਹੋ ਤੇ ਤੁਹਾਡੇ ਕੋਲ ਕਿਹੜਾ ਇਖਲਾਕੀ ਹੱਕ ਹੈ ਕਿ ਤੁਸੀਂ ਇਹ ਕਹੋ ਕਿ ਜੀ ਕੋਈ ਦੂਸਰਾ ਮੁਲਕ ਉਹ ਉਸ ਮੁਲਕ ਦੀ ਸਰਜ਼ਮੀਨ ਤੇ ਖਾਲਿਸਤਾਨ ਦੀ ਗੱਲ ਨਾ ਕਰਨ ਦੇ।
ਸੋ ਇਹ ਆਪਣੇ ਆਪ ਦੇ ਵਿੱਚ ਹੀ ਇਹਨਾਂ ਦਾ ਜਿਹੜਾ ਦੋਗਲਾਪਨ ਹੀ ਨਹੀਂ, ਇਹਨਾਂ ਦੀ ਬਿਲਕੁਲ ਰੈਚਡਨੈਸ ਜਿਹੜੀ ਹੈ ਉਸ ਨੂੰ ਐਕਸਪੋਜ਼ ਕਰਦਾ ਹੈ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। तसूरा सोई जो नर दीन के हेत सूरा। 6 ਜੂਨ ਨੂੰ ਸਨ ਫਰਾਂਸਿਸਕੋ ਵਿੱਚ ਹੋਣ ਜਾ ਰਹੀ ਹੈ ਸਿੱਖ ਫਰੀडम ਮਾਰਚ ਅਤੇ ਸੋਵਰੇਨਿਟੀ ਰੈਲੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਇਹ ਫਰੀडम ਮਾਰਚ ਸਵੇਰੇ 10 ਵਜੇ 88 ਸੈਕਿੰਡ ਸਟਰੀਟ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੱਕ ਪਹੁੰਚੇਗਾ। ਆਓ ਸਾਰੇ ਇਕੱਠੇ ਹੋ ਕੇ ਸ਼ਹੀਦਾਂ ਨੂੰ ਸਤਿਕਾਰ ਭੇਟ ਕਰੀਏ ਅਤੇ ਕੌਮੀ ਏਕਤਾ ਦਾ ਸੰਦੇਸ਼ ਦੁਨੀਆ ਤੱਕ ਪਹੁੰਚਾਈਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਧੰਨਵਾਦ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਬਾਰ-ਬਾਰ ਸਿੱਖਾਂ ਦੇ ਜ਼ਖਮਾਂ ਤੇ ਲੂਣ ਜਿਹੜਾ ਹੈ ਉਹ ਛਿੜਕਿਆ ਜਾ ਰਿਹਾ ਹੈ। ਹੁਣ ਬੀਜੇਪੀ ਦੇ ਆਗੂ ਚੋਗਨ ਨੇ ਐਲਾਨ ਕੀਤਾ ਹੈ ਕਿ ਅਸੀਂ ਗਾਇਕ ਜੋ ਹਨੀ ਸਿੰਘ ਨੂੰ ਪੰਜਾਬ ਵਿੱਚ ਨਸ਼ਿਆਂ ਦੇ ਖਾਤਮੇ ਲਈ ਐਂਬੈਸਡਰ ਬਣਾਇਆ ਹੈ ਔਰ ਹਕੀਕਤ ਵਿੱਚ ਜੋ ਹਨੀ ਸਿੰਘ ਸਿਰੇ ਦਾ ਨਸ਼ੇੜੀ ਹੈ ਤੇ ਸਿੱਖ ਵਿਰੋਧੀ ਹੈ। ਉਸ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਂ ਪੰਜਾਬ ਦੇ ਹਰ ਨੌਜਵਾਨ ਮੁੰਡੇ ਕੁੜੀ ਨੂੰ ਨਸ਼ੇੜੀ ਬਣਾ ਕੇ ਛੱਡਾਂਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਹ ਜਦੋਂ ਹੁਣ ਅਸੀਂ ਪੰਜਾਬ ਵੱਲ ਨਜ਼ਰ ਮਾਰਦੇ ਹਾਂ, ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਘੱਟੋ ਘੱਟ ਇੱਕ ਸੈਗਮੈਂਟ ਜ਼ਰੂਰ ਪੰਜਾਬ ਦੇ ਹਾਲਾਤਾਂ ਬਾਰੇ ਜਾਂ ਪੰਜਾਬ ਦੇ ਵਿੱਚ ਜੋ ਚੱਲ ਰਿਹਾ ਹੈ ਉਹਦੇ ਬਾਰੇ ਕਰੀਏ। ਪਰ ਜਦੋਂ ਵੀ ਮੈਂ ਉਹ ਸਾਰੇ ਦੀ ਰਿਸਰਚ ਕਰਦਾ ਹਾਂ ਜਾਂ ਖਬਰਾਂ ਨੂੰ ਜਿਹੜਾ ਖੰਗਾਲਦਾ ਹੈ ਤੇ ਉਸ ਦੇ ਵਿੱਚ ਸਵਾਏ ਨਿਰਾਸ਼ਤਾ ਦੇ ਹੋਰ ਤੁਹਾਨੂੰ ਕੁਝ ਬਹੁਤਾ ਨਜ਼ਰ ਨਹੀਂ ਆਉਂਦਾ। ਹੁਣ ਆ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਭਾਈ ਜਿਹੜਾ ਬਲਾਤਕਾਰੀ ਔਰ ਮਰਡਰਰ ਦੋਨਾਂ ਦੇ ਵਿੱਚ ਕਨਵਿਕਟਡ, ਇੱਕ ਹੁੰਦਾ ਹੈ ਕਿ ਵੀ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਸੌਦਾ ਸਾਧ ਰਾਮ ਰਹੀਮ, ਉਹ 9 ਸਾਲ ਪਹਿਲਾਂ ਉਹਨੂੰ ਮਰਡਰ ਔਰ ਰੇਪ ਦੇ ਵਿੱਚ ਕਨਵਿਕਸ਼ਨ ਹੋਈ। ਉਹ 16ਵੀਂ ਵਾਰ ਪੈਰੋਲ ਤੇ ਆਇਆ ਔਰ ਉਹਦੀ ਪੈਰੋਲ ਉਹ ਜਦੋਂ ਨਿਕਲਿਆ ਸੁਨਹਿਰੀ ਜੇਲ੍ਹ ਚੋਂ 20 ਗੱਡੀਆਂ ਦਾ ਕਾਫਲਾ ਔਰ ਉੱਥੇ ਆਪਣੇ ਡੇਰੇ 'ਚ ਆ ਕੇ ਉਹ ਆਨਲਾਈਨ ਵੀ ਜਿਹੜਾ ਉਹ ਆਪਣੇ ਜਿਹੜਾ ਉਹ ਬਕਵਾਸ ਜੋ ਮਾਰਦਾ ਹੈ ਉਹ ਕਰਦਾ। ਉੱਥੇ ਵੀ ਸਵਾਗਤ ਹੋ ਰਿਹਾ, ਇੱਥੇ ਵੀ ਹੋ ਰਿਹਾ। ਨਿਕਲਦਿਆਂ ਫਿਰ ਉਹ ਆਦੇਸ਼ ਵੀ ਜਾਰੀ ਕਰਦਾ ਕਿ ਵੋਟਾਂ ਬੀਜੇਪੀ ਨੂੰ ਪਾਓ। 9 ਸਾਲਾਂ 'ਚ 16 ਵਾਰ ਔਰ ਮਹੀਨੇ ਦੀ ਪੈਰੋਲ ਔਰ ਉਹਨੂੰ ਕੋਈ ਜਿਹੜਾ ਉਹ ਕੋਈ ਅਦਾਲਤ ਕੋਈ ਉਸ ਦੇ ਉੱਤੇ ਸਵਾਲ ਨਹੀਂ ਚੁੱਕਦਾ। ਹੁਣ ਦੂਸਰੇ ਪਾਸੇ ਜਗਤਾਰ ਸਿੰਘ ਹਵਾਰਾ ਆਲਮੋਸਟ 1995 ਦੇ ਵਿੱਚ ਹੀ ਇਹ ਫੜੇ ਜਾਂਦੇ ਨੇ, ਜਦੋਂ ਪਹਿਲੀ ਵਾਰ ਵਿੱਚੋਂ 16-18 ਮਹੀਨੇ ਜਦੋਂ ਉਹਦੇ ਚੋਂ ਨਿਕਲਦੇ ਨੇ ਜੇਲ੍ਹ ਚੋਂ। ਸੋ ਕੁੱਲ ਮਿਲਾ ਕੇ ਤੁਸੀਂ ਇਹ ਕਹਿ ਸਕਦੇ ਹੋ ਕਿ 30 ਸਾਲ ਆਲਮੋਸਟ ਉਹਨਾਂ ਨੂੰ ਹੋ ਗਏ ਨੇ ਜੇਲ੍ਹ 'ਚ, ਇੱਕ ਵਾਰ ਵੀ ਪੈਰੋਲ ਤੇ ਨਹੀਂ ਉਹ ਆਏ। ਹੁਣ ਉਹਨਾਂ ਦੀ ਮਾਂ ਬਹੁਤ ਸਖਤ ਬਿਮਾਰ ਹੈ ਔਰ ਈਵਨ ਹਵਾਰਾ ਪਿੰਡ ਦੀ ਪੰਚਾਇਤ ਨੇ ਵੀ ਉਹਨਾਂ ਦੇ ਉਸ ਬਲਾਕ ਨੇ ਵੀ ਐਫੀਡੇਵਿਟ ਦਿੱਤੇ ਨੇ ਕਿ ਭਾਈ ਜਿਹੜਾ ਇਸ ਬੱਚੇ ਨੂੰ ਕਿਉਂਕਿ ਮਾਂ ਦੇ ਨੇੜੇ ਰਹਿ ਸਕੇ ਔਰ ਉਹਨੇ ਹਵਾਰੇ ਨੇ 4 ਹਫ਼ਤੇ ਦੀ ਪੈਰੋਲ ਦੇ ਲਈ ਅਪਲਾਈ ਕੀਤਾ ਆਲਮੋਸਟ 25-30 ਸਾਲ ਬਾਅਦ ਕਿ ਭਾਈ ਮੈਂ ਆਪਣੀ ਮਾਂ ਦੀ ਸੇਵਾ ਕਰਨਾ ਚਾਹੁੰਦਾ ਜੀ। ਹੁਣ CBI ਨੇ ਕਾਊਂਟਰ ਇਹ ਕਿਹਾ ਕਿ ਜੀ ਨਾ ਇਹਨੂੰ ਪੈਰੋਲ ਨਹੀਂ ਦੇਣੀ, ਇਹ ਤਾਂ ਦੌੜ ਜਾਏਗਾ। ਹੁਣ ਇੱਕ ਪਾਸੇ ਕਿਸ ਲੈਵਲ ਦਾ ਕ੍ਰਿਮੀਨਲ ਹੈ ਬੰਦਾ, ਇਹ ਤਾਂ ਜੋ CEO ਹੈ ਉਹਨਾਂ ਨੇ ਉਹ ਈਵਨ ਹਾਈ ਕੋਰਟ ਨੇ ਤਾਂ ਉਹਨਾਂ ਨੂੰ ਉਮਰ ਕੈਦ ਦਿੱਤੀ ਹੋਈ ਹੈ, ਫਾਂਸੀ ਸਜ਼ਾਏ ਮੌਤ ਵੀ ਨਹੀਂ ਆ ਵਾਰੇ ਦੀ। ਹੁਣ ਇਹ ਹੈ ਜਦੋਂ ਅਸੀਂ ਦੇਖਦੇ ਹਾਂ ਫਿਰ ਕਿੰਨੀਆਂ ਉਦਾਹਰਨਾਂ ਕਿਸ ਲੈਵਲ ਦੀ ਗੁੰਡਾਗਰਦੀ, ਕਿਸ ਲੈਵਲ ਦੀ ਇਨਸਿਕਿਉਰਿਟੀ ਅੱਜ ਪੰਜਾਬ ਦੇ ਵਿੱਚ ਜਾਂ ਦੂਸਰੀ ਹੈ।
ਔਰ ਇਹ ਸਾਰੇ ਦੇ ਵਿੱਚ ਜਿਵੇਂ ਤੁਸੀਂ ਜ਼ਖਮਾਂ ਤੇ ਲੂਣ ਭੁੱਕਣਾ ਹੁੰਦਾ ਹੈ, ਉਹ ਇਹ ਹੈ ਕਿ ਵੀ ਹਾਲਾਂ ਮੇਰਾ ਇਹਨਾਂ ਦਾ ਨਾਂ ਲੈਣ ਨੂੰ ਵੀ ਜੀ ਨਹੀਂ ਕਰਦਾ। ਇਹ ਸਾਰੇ ਬਦ ਕਿਰਦਾਰ, ਬਦ ਇਖਲਾਕ, ਪੈਸੇ ਦੇ ਗਰੀਡੀ ਲੋਕ। ਇਹ ਕੋਈ ਯੋਯੋ ਹਨੀ ਸਿੰਘ ਦੇ ਨਾਂ ਥੱਲੇ ਇੱਕ ਬਦ ਸ਼ਕਲ, ਬਦ ਇਖਲਾਕ ਬੰਦਾ ਜਿਹਦੀ ਜਿਹੜੀ ਹੈ ਉਹ ਵਲਗੈਰਿਟੀ ਵਰਲਡ ਨੋਨ। ਔਰ ਇਹਦਾ ਇੱਕ ਇੰਟਰਵਿਊ ਕੁਛ ਦੇਰ ਪਹਿਲਾਂ ਉਹਦੀ ਮੈਂ ਕਲਿੱਪ ਹੀ ਦੇਖੀ ਸੀਗੀ, ਜਿਹਦੇ 'ਚ ਉਹਨੇ ਕਿਹਾ ਕਿ ਮੈਂ ਤਾਂ ਪੰਜਾਬ ਦੇ ਹਰ ਮੁੰਡੇ ਕੁੜੀ ਨੂੰ ਨਸ਼ਈ ਬਣਾ ਕੇ ਛੱਡਾਂਗਾ। ਖੁਦ 10-12 ਸਾਲਾਂ ਤੋਂ ਜਿਹੜਾ ਉਹ ਨਸ਼ੇ ਦੇ ਵਿੱਚ ਗਲਤਾਨ। ਔਰ ਬਿਲਕੁਲ ਹੁਣ ਅਚਾਨਕ ਜਦੋਂ ਇਹ ਖਬਰ ਆਈ ਕਿ ਜੀ ਉਹਨੂੰ ਹਨੀ ਸਿੰਘ ਨੂੰ ਤਰੁਣ ਚੁੱਘ ਜਿਹੜਾ ਬੀਜੇਪੀ ਦਾ ਪ੍ਰੈਜ਼ੀਡੈਂਟ ਹੈ ਇਸ ਵੇਲੇ, ਜਾਂ ਕਰਤਿਆਂ ਧਰਤੇ ਪ੍ਰੈਜ਼ੀਡੈਂਟ ਸ਼ਾਇਦ ਸੁਨੀਲ ਜਾਖੜ ਹੈ, ਔਰ ਇਹ ਜਿਹੜਾ ਬੀਜੇਪੀ ਦਾ ਨੈਸ਼ਨਲ ਜਨਰਲ ਸੈਕਟਰੀ ਹੈ ਜਿਹੜਾ ਤਰੁਣ ਚੁੱਘ, ਉਹਨੇ ਇਸ ਨਸ਼ੇੜੀ ਨੂੰ ਕੱਢ ਕੇ ਲਿਆਂਦਾ। ਉਹਨੇ ਕਿਹਾ ਜੀ ਇਹਨੂੰ ਅਸੀਂ ਆਪਣਾ ਬੀਜੇਪੀ ਵੱਲੋਂ ਅਸੀਂ ਰੋਪਿਨ ਕਰ ਲਿਆ, ਇਹਨੂੰ ਅਸੀਂ ਬ੍ਰਾਂਡ ਐਂਬੈਸਡਰ ਬਣਾ ਰਹੇ ਹਾਂ। ਇਹ ਪੰਜਾਬ ਦੇ ਨੌਜਵਾਨਾਂ ਨੂੰ ਡਰੱਗਸ ਤੋਂ ਮੁਕਤ ਕਰੇ। ਹੁਣ ਆਪਣੇ ਆਪ 'ਚ ਇਸ ਕਿਸਮ ਦਾ ਕਿਰਦਾਰ ਜਿਹੜਾ ਕਿ ਇੱਕ ਬਿਲਕੁਲ ਬਦ ਅਖਲਾਕੀ ਦੇ ਔਰ ਦੂਸਰੇ ਸਾਰੇ ਪੈਮਾਨਿਆਂ ਨੂੰ ਜਿਹਨੇ ਕ੍ਰਾਸ ਕੀਤਾ ਹੋਇਆ, ਹੁਣ ਉਹ ਅੱਗੋਂ ਆ ਕੇ ਯੂਥ ਆਫ ਪੰਜਾਬ ਨੂੰ ਕਹਿ ਰਿਹਾ ਕੁਇਟ ਡਰੱਗਸ ਐਂਡ ਡਰਿੰਕ ਮਿਲਕ। ਔਰ ਫੋਟੋ ਹੈ ਕਿ ਤਰੁਣ ਚੁੱਘ ਤੇ ਉਹ ਦੁੱਧ ਦਾ ਗਲਾਸ ਫੜ ਕੇ ਖੜੇ ਨੇ, ਔਰ ਇਹ ਹੈ ਕਿ ਜੀ ਅਸੀਂ ਜਿਹੜਾ ਉਹ ਇਹ ਡਰੱਗਸ ਤੋਂ ਜਿਹੜਾ ਉਹ ਮੁਕਤ ਕਰ ਰਹੇ। ਹੁਣ ਇਹ ਆਪਣੇ ਆਪ ਦੇ ਵਿੱਚ ਇਸ ਕਿਸਮ ਦਾ ਜਿਹੜਾ ਇੱਕ ਐਕਸ਼ਨ ਹੈ, ਮੈਂ ਸਮਝਦਾ ਵੀ ਈਵਨ ਇਸ ਕਿਸਮ ਦੇ ਹੁਣ ਲਫ਼ਜ਼ ਮੈਂ ਕੀ ਕਹਾਂ, ਕਿਉਂਕਿ ਇਨਸਾਨ ਲਫ਼ਜ਼ 'ਚ ਵੀ ਇੱਕ ਡਿਗਨਿਟੀ ਹੁੰਦੀ ਹੈ। ਇਹ ਤਾਂ ਇਨਸਾਨ ਵੀ ਨਹੀਂ ਹੈਗੇ, ਇਹ ਤਾਂ ਕੈਂਸਰ ਨੇ ਸੋਸਾਇਟੀ ਦਾ, ਜਿਨ੍ਹਾਂ ਨੇ ਕਿੰਨਿਆਂ ਨੂੰ ਬਦਕਾਰੀ ਵੱਲ ਤੋਰਿਆ, ਕਿੰਨਿਆਂ ਨੂੰ ਨਸ਼ਿਆਂ ਵੱਲ ਤੋਰਿਆ। ਕਿਸ ਕਿਸਮ ਦਾ ਇਹਨਾਂ ਦਾ ਜਿਹੜਾ ਇਹਨਾਂ ਦੀ ਕੋਈ ਜਿਹੜੀ ਕਿਸੇ ਵੀ ਇਹਨਾਂ ਨੂੰ ਹੁਣ, ਹਾਲਾਂਕਿ ਉਹ ਕਾਕਰੋਚ ਜਨਤਾ ਪਾਰਟੀ ਬਣੀ ਹੈ, ਮੈਂ ਤਾਂ ਸਮਝਦਾ ਵੀ ਕਾਕਰੋਚ ਦੇ ਵੀ ਰੈਜ਼ੀਲੀਅੰਸ ਹੈ, ਕਿੱਥੋਂ ਉਹ ਨਿਕਲ ਕੇ ਸਰਵਾਈਵ। ਇਹਨਾਂ ਸਾਰਿਆਂ ਨੂੰ ਇਹ ਕਿਉਂਕਿ ਹਿੰਦੂਤਵਾ ਨੂੰ ਸੂਟ ਕਰਦੇ ਨੇ, ਇੱਕ ਪਲਾਨ ਦੇ ਤਹਿਤ ਪੰਜਾਬ ਦੇ ਵਿੱਚ ਡਰੱਗਸ ਲਿਆਂਦੀਆਂ। ਜੋ ਕੰਮ ਇਹ ਪੰਜਾਬ 'ਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ 1.5 ਲੱਖ 2 ਲੱਖ ਨੌਜਵਾਨ ਮਾਰ ਕੇ ਨਹੀਂ ਕਰ ਸਕੇ, ਉਹ ਉਹਨਾਂ ਨੇ ਡਰੱਗਸ ਨਾਲ ਕੀਤਾ। ਜਿੰਨੇ ਬੱਚੇ ਅੱਜ ਵੀ, ਬੱਚੇ ਔਰ ਬੱਚੀਆਂ ਵੀ ਮਰ ਰਹੇ ਨੇ ਪਿੰਡਾਂ ਦੇ ਵਿੱਚ, ਤੁਸੀਂ ਜੇ ਉਹਨਾਂ ਦਾ ਹਿਸਾਬ ਰੱਖੋ ਤੇ ਉਹ ਜਿੰਨੇ ਸਾਡੇ ਇਹਨਾਂ ਨੇ ਡਾਇਰੈਕਟ ਐਨਕਾਊਂਟਰਸ ਦੇ ਨਾਲ ਮਾਰੇ, ਉਸ ਤੋਂ 2-3 ਗੁਣਾ ਨੰਬਰ ਆਲਰੇਡੀ ਜਿਹੜਾ ਉਹ ਬਣ ਚੁੱਕਾ ਹੈ। ਤੇ ਹੁਣ ਇਸ ਕਿਸਮ ਦੇ ਨੂੰ ਉਹ ਲੈ ਕੇ ਆਣਾ, ਔਰ ਉਹਦੇ 'ਚ ਉਹ ਕਹਿ ਰਿਹਾ ਕਿ ਦੇਖੋ, ਕਿਉਂਕਿ ਇਹ ਖੁਦ ਡਰੱਗੀ ਸੀ, ਚੁੱਕ ਕਹਿ ਰਿਹਾ 8 ਸਾਲ ਲੱਗੇ ਉਹਨੂੰ ਡਰੱਗ 'ਚੋਂ ਨਿਕਲਦਿਆਂ, ਤੇ ਇਹ ਹੁਣ ਰੋਲ ਮਾਡਲ ਬਣਾ ਕੇ ਪੇਸ਼ ਕਰ ਰਹੇ ਨੇ ਕਿ ਜੀ ਉਹਦੇ ਪਰਸਨਲ ਐਕਸਪੀਰੀਅੰਸ ਤੋਂ ਨੌਜਵਾਨ ਸਿੱਖਣਗੇ ਕਿ ਜੀ ਇਹ ਜਿਹੜਾ ਲੈਂਡ ਆਫ ਰਿਵਰਸ ਸੀ, ਹੁਣ ਇੱਥੇ ਡਰੱਗ ਫਲੋ ਹੋ ਰਹੀਆਂ, ਇਹ ਸਾਡੀ ਸੂਬੇ ਨੂੰ ਖਾ ਰਹੀਆਂ। ਔਰ ਮੈਨੂੰ ਹਨੀ ਸਿੰਘ ਨੇ ਪ੍ਰੋਮਿਸ ਕੀਤਾ ਕਿ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਡਰੱਗਸ ਤੋਂ ਸੇਫ ਕਰਾਂਗਾ। ਔਰ ਇਹ ਸਾਰੇ ਦੇ ਉੱਤੇ ਮੈਂ ਸਮਝਦਾ ਵੀ ਇਹ ਉਹਨਾਂ ਨੇ ਸਾਡੇ ਜ਼ਖਮਾਂ ਦੇ ਉੱਤੇ ਫਰਦਰ ਲੂਣ ਛਿੜਕਿਆ। ਔਰ ਇਸ ਕਿਸਮ ਦੇ ਐਕਸ਼ਨ ਅਸੀਂ ਹੋਰ ਵੀ ਦੇਖਾਂਗੇ 2027 ਦੀਆਂ ਚੋਣਾਂ ਆਉਣ ਤੱਕ। ਇਹ ਸਾਨੂੰ ਔਰ ਜੋ ਧਾਰਮਿਕ ਪਲੇਟਫਾਰਮ ਤੋਂ ਜੋ ਕਰ ਰਹੇ ਨੇ, ਹੁਣ ਉਹ ਮਾਫੀ ਮੰਗਣ ਉੱਥੇ ਗੁਰਦੁਆਰੇ ਪਹੁੰਚ ਗਿਆ ਪੰਜੋਖਰਾ ਸਾਹਿਬ, ਕਪਿਲ ਮਿਸ਼ਰਾ ਕੇ ਕੌਣ ਉੱਥੇ ਹਰਿਆਣੇ ਦਾ ਜਿਹੜਾ ਹਨੂਮਾਨ ਜੀ ਕਾ ਖਾਲਸਾ ਹਨੂਮਾਨ ਜੀ ਕੇ ਫਤਿਹ ਕਰ ਰਿਹਾ ਸੀ ਕਿ ਜੀ ਇਹ ਸਾਡੀ ਗ੍ਰੀਟਿੰਗ ਹੈ। ਪਰ ਹਰ ਲੈਵਲ, ਹਰ ਫਰੰਟ ਦੇ ਉੱਤੇ ਇਹਨਾਂ ਨੇ ਸਾਨੂੰ ਜਿਹੜਾ ਉਹ ਜ਼ਲੀਲ ਕਰ ਰਹੇ ਨੇ ਬਾਰ-ਬਾਰ। ਸੋ ਸਰ ਜੀ, ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵੱਡੇ ਵਿਚਾਰ ਜਿਹੜੇ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋ ਹਨੂਮਾਨ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂਡ ਇਸੇ ਤਰ੍ਹਾਂ ਸੈਯਦ ਜਿਹੜੇ ਨੇ ਉਹ ਜਾਹਿਦ ਨੇ, ਹੁਸੈਨ ਜਿਹੜੇ ਨੇ ਉਹ ਕਹਿੰਦੇ ਨੇ ਲਵ ਐਂਡ ਰਿਸਪੈਕਟ ਸਿੱਖ ਨੇਸ਼ਨ ਖਾਲਿਸਤਾਨ ਪਾਕਿਸਤਾਨ ਜ਼ਿੰਦਾਬਾਦ ਫਰੋਮ ਸਿਆਲਕੋਟ ਪਾਕਿਸਤਾਨ। ਬਹੁਤ ਸ਼ੁਕਰੀਆ ਭਾਈ ਸਾਹਿਬ। ਔਰ ਮੁਹੰਮਦ ਜਾਕੂਬ ਜੀ ਨੇ ਅੱਜ ਤੇ ਆਪਣੇ ਜਿਹੜੇ ਕਮੈਂਟਸ ਦੀ ਹੈ ਉਹ ਝੜੀ ਲਗਾਈ ਹੋਈ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਕਹਿੰਦੇ ਨੇ ਕਿ ਜੀ ਅੱਜ ਕਹਿੰਦੇ ਆ ਕਿ 27 ਮਈ है और बुध का दिन है और आज बकरा ईद है। सो आप बहुत बहुत मुबारक जी। और कहते मेरे ख्याल में 28 मई 1998 के दिन पाकिस्तान ने 6 एटम बम के धमाके किए थे और
दे धमाकों का मौका भी पाकिस्तान को इंडिया ने ही दिया था। ਜੀ ਅਸੀਂ ਆਲਰੇਡੀ ਇਸ ਦੇ ਉੱਤੇ ਪਿਛਲੇ ਇੱਕ ਪ੍ਰੋਗਰਾਮ ਦੇ ਵਿੱਚ ਐਕਸਕਲੂਸਿਵਲੀ ਗੱਲ ਕਰ ਚੁੱਕੇ ਹਾਂ। और कहते हैं जी डॉक्टर साहब इस्लाम का बड़ा बारे में बात करने का बहुत बहुत शुक्रिया और दाढ़ी और पगड़ी हम दोनों का मुस्तखा है। और हाँ जी इन्होंने यही किया है। और फिर कहते हैं कि मैंने आपसे हमेशा कहा है कि दुनिया में सबसे ज़्यादा मुस्लिम इंडिया में है और मेरे मुस्लिम दोस्त कहते हैं कि हम इंडिया में 40 करोड़ हैं। और फिर कहते हैं कि गाँव के बारे में आपने सही बोला है। और इफ्तियार जड़े हुसैन ने वो कहते हैं आई रियली एडमायर योर concept about qurbani about can the Indian Muslim leave them be these covered will never change their poor mentality। ਬਹੁਤ ਸ਼ੁਕਰੀਆ। ਦੇਖੋ ਹੈ ਤਾਂ ਬਿਲਕੁਲ ਕਸ਼ਮੀਰੀ ਮੁਸਲਮਾਨ ਰੈਜ਼ਿਸਟ ਕਰ ਰਿਹਾ ਹੈ, ਬਾਕੀਆਂ ਨੇ ਤਾਂ ਧੌਣਾ ਥੱਲੇ ਕੀਤੀਆਂ ਹੋਈਆਂ ਕਿ ਭਾਈ ਸਾਨੂੰ ਕਰ ਲਓ ਜ਼ਿਬਾ, ਕੋਈ ਗੱਲ ਨਹੀਂ ਹੈ। और मोहम्मद याकूब जी कहते हैं कि जी मिस्टर जिन्ना सेकुलर ही था और आपने सही बोला है। दैट्स वाई आज भी पाकिस्तान सेकुलर है और देयर इज़ नो इस्लाम इन पाकिस्तान। प्रैक्टिकली मुस्लिम को इस्लाम के नाम पर धोखा दिया गया। और कहते आई लव पाकिस्तान। ਤੁਸੀਂ ਕ੍ਰਿਟਿਸਾਈਜ਼ ਕਰੋ, ਤੁਸੀਂ ਜੇ ਹਿੰਦੁਸਤਾਨ ਦੇ ਮੁਸਲਮਾਨਾਂ ਦਾ ਹਾਲ ਦੇਖੋਗੇ ਫਿਰ ਤੁਹਾਨੂੰ ਪਾਕਿਸਤਾਨੀ ਦੇ ਤੌਰ ਤੇ ਫਖਰ ਹੋਣਾ ਚਾਹੀਦਾ। ਠੀਕ ਹੈ ਕਮਜ਼ੋਰੀਆਂ ਨੇ, ਹਕੂਮਤਾਂ 'ਚ ਵੀ ਹੁੰਦੀਆਂ ਨੇ, ਲੋਕਾਂ ਦੇ ਲਾਈਫ ਸਟਾਈਲ 'ਚ ਵੀ ਹੁੰਦੀਆਂ, ਪਰ ਜੇ ਪਾਕਿਸਤਾਨ ਦੇ ਕਨਸੈਪਟ ਨੂੰ ਦੇਖਣਾ ਵੀ ਤੁਸੀਂ ਕੀ ਹਾਸਲ ਕੀਤਾ ਹੈ ਉਹਦਾ ਕੰਪੈਰੀਜ਼ਨ ਹਿੰਦੁਸਤਾਨ ਦੇ ਮੁਸਲਮਾਨਾਂ ਨਾਲ ਕਰਕੇ ਦੇਖੋ। कहते आई लव पाकिस्तान बट देयर इज़ नो इस्लाम इन पाकिस्तान। आज भी पाकिस्तान में टोटल ब्रिटिश सिस्टम चल रहा है। और कहते हैं डॉक्टर साहब पाकिस्तान की ये तीनों मेन स्ट्रीम पार्टी भी सेकुलर हैं, जैसे जरदारी की पीपल्स पार्टी और नवाज शरीफ की मुस्लिम और लेगो और इमरान खान की कहते ने PTI ये सेकुलर हैं। ਫਿਰ ਤੁਸੀਂ ਅਫਗਾਨਿਸਤਾਨ 'ਚ ਤਾਲਿਬਾਨ ਰਜੀਮ ਦੇਖ ਲਓ, ਉਹ ਤਾਂ ਇਸਲਾਮਿਕ ਹੈ। और फिर इस तरह साढ़े कोल मुहम्मद जड़े ने ਉਹ ਕਹਿੰਦੇ ਨੇ ਵੀ ਲਵ ਪੰਜਾਬ ਐਂਡ ਪੰਜਾਬੀ जेलम पाकिस्तान जिंदाबाद इंशाअल्लाह खालिस्तान जिंदाबाद कश्मीर जिंदाबाद बांग्लादेश जिंदाबाद। और फिर टोनी टीन साजी भी। और फिर इस तरह जाकूब जी कहते हैं कि मैं कोशिश कहते करूँगा कि 6 जून के दिन रिचमंड हिल के बड़े गुरुद्वारा में आ सकूं और आपकी स्पीच जड़ी है सुन सकूं। नहीं इनफैक्ट इतने फंक्शन तो है 6 जून ਨੂੰ, लेकिन मैं कैलिफोर्निया होवांगा क्योंकि सैन फ्रांसिस्को 6 जून ਨੂੰ फ्रीडम मार्च है ਜਿਹਦੇ ਚ ਹਜ਼ਾਰਾਂ ਸਿੱਖ ਥਰੂ ਆਊਟ ਕੈਲੀਫੋਰਨੀਆ ਜਿਹੜੇ ਨੇ ਪਾਰਟਿਸਿਪੇਟ ਕਰਦੇ ਨੇ। ਸੋ ਲੇਕਿਨ ਫੰਕਸ਼ਨ ਹੋਏਗਾ, ਤੁਸੀਂ ਫੰਕਸ਼ਨ ਅਟੈਂਡ ਕਰ ਸਕਦੇ ਹੋ 7 ਜੂਨ ਨੂੰ। हाँ जी 7 जून एतवार है, 6 जून फ्रीडम मार्च है कैलिफोर्निया। फिर कहते हैं 6 जून 1984 जब इंडिया ने दरबार साहब पे हमला किया था और खालिस्तान की बुनियाद रखी गई थी, आज नहीं तो कल खालिस्तान ज़रूर बनेगा। और इस तरह नासिर चौधरी जी भी खालिस्तान जिंदाबाद कहते हैं। और फिर कहते हैं कि फ्रॉम द वाघा बॉर्डर टू द ईस्ट ऑफ दिल्ली एंड फ्रॉम द नेपाल बॉर्डर टू बॉम्बे the land of Khalistan, long live Khalistan। ਤੁਸੀਂ ਚੌਧਰੀ ਸਾਹਿਬ ਬਹੁਤ ਵੱਡਾ ਸਾਨੂੰ ਨਕਸ਼ਾ ਦੇ ਦਿੰਦੇ ਹੋ। ਹੋਪਫੁਲੀ ਇਵੇਂ ਹੋਏ, ਲੈਟ ਵੀ ਇੱਕ ਵਾਰੀ ਸਾਰਾ ਪੈਰ ਧਰਾਵਾ ਹੋ ਜਾਏ ਫਿਰ ਦੇਖਾਂਗੇ ਵੀ ਕੀ ਕਰਨਾ ਹੈ। ਬਿਲਕੁਲ। ਫਿਰ ਸਾਡੇ ਕੋਲ ਇਸੇ ਤਰ੍ਹਾਂ ਜਿਹੜੇ ਮੈਸੇਜ ਨੇ ਮੇਰੇ ਕੋਲ ਪੇਅਰ ਨਹੀਂ ਵੈਸੇ ਹੋ ਰਹੇ ਦੂਸਰੇ ਵਾਲੇ ਆਪਣੇ TV84 USA ਦੇਖਿਓ ਤੁਸੀਂ ਜਰਾ ਇੱਕ ਮਿੰਟ ਲੈਟ ਮੀ ਸੀ ਯਾ ਆਈ ਗਾਟ ਇਟ। ਸੋ ਸਾਡੇ ਕੋਲ ਜਿਹੜੇ ਧਰਮ ਸਿੰਘ ਜੀ ਪਹਿਲੇ ਵੀ ਉਹਨੇ ਸਾਨੂੰ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਸਕੇ ਜੀ ਵੀ ਔਰ ਇਸ ਤਰ੍ਹਾਂ ਆਲ ਅਬਾਊਟ ਟਰੂਥ ਇਜ਼ ਸਿੱਖਿਜ਼ਮ ਜੀ ਵੀ ਔਰ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਸਿੰਘ ਖਾਲਸੀ ਮਨਦੀਪ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਸਵਾਲ ਦਾ ਜਵਾਬ ਦੇਣਾ ਜੀ
ਜੇ ਹੋ ਸਕਿਆ ਤਾਂ ਜਿਸ ਤਰ੍ਹਾਂ ਕਿ ਕੀ ਕੌਮੀ ਘਰ ਵਿੱਚ ਸਰਮਾਏਦਾਰੀ ਅੱਗੇ ਹੋਵੇਗੀ, ਜਿਸ ਤਰ੍ਹਾਂ ਬਾਦਲ ਲਾਣਾ, ਕੈਪਟਨ ਲਾਣਾ, ਹੋਰ ਵੀ ਬਹੁਤ ਨੇ। ਬਹੁਤ ਬਹੁਤ ਸ਼ੁਕਰੀਆ ਮਨਦੀਪ ਸਿੰਘ ਜੀ। ਦੇਖੋ, ਇੱਕ ਆਈਡੀਅਲ ਹੁੰਦਾ ਹੈ, ਆਦਰਸ਼ ਹੁੰਦਾ ਹੈ, ਔਰ ਬਹੁਤ ਵਾਰ ਜਿਹੜੇ ਮੁਲਕਾਂ ਦੇ ਆਦਰਸ਼ ਨੇ ਉਹਨਾਂ ਦਾ ਜਿਹੜਾ ਰਿਜ਼ੋਲਵ ਹੈ ਜਦੋਂ ਕਿ ਉਹ ਡੈਕਲੇਰੇਸ਼ਨ ਕਰਦੇ ਨੇ ਇੰਡੀਪੈਂਡੈਂਸ ਦੀ, ਆਜ਼ਾਦੀ ਦੀ, ਉਸ 'ਤੇ ਆਧਾਰਿਤ ਉਹਨਾਂ ਦੇ ਕਨਸਟੀਟਿਊਸ਼ਨ ਹੁੰਦੇ ਨੇ। ਮੈਂ ਤੁਹਾਡੇ ਇਸ ਕੁਐਰੀ ਦੇ ਜਵਾਬ 'ਚ ਇਹੀ ਕਹਿਣਾ ਚਾਹੁੰਦਾ ਕਿ ਜਿਹੜਾ ਡੈਕਲੇਰੇਸ਼ਨ ਆਫ ਖਾਲਿਸਤਾਨ ਦੇ ਮੁੱਢਲੇ ਲਫ਼ਜ਼ ਨੇ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟੱਲ ਹੋਣਗੇ ਤੇ 10 ਨੌਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਏਗਾ। ਜਦੋਂ ਅਸੀਂ 10 ਨੌਹਾਂ ਦੀ ਕਿਰਤ ਕਮਾਈ ਦੀ ਗੱਲ ਕਰਦੇ ਹਾਂ ਤੇ ਫਿਰ ਭਾਈ ਲਾਲੋ, ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਪਹਿਲੀ ਉਦਾਸੀ ਦਾ ਪਹਿਲਾ ਪੜਾਅ ਕੀਤਾ, ਇਹ 10 ਨੌਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦੇ ਮੁਜੱਸਮੇ ਨੇ। ਸੋ ਜ਼ਾਹਰ ਹੈ ਕਿ 10 ਨੌਹਾਂ ਦੀ ਕਿਰਤ ਕਮਾਈ ਔਰ ਸਰਮਾਏਦਾਰੀ ਜਾਂ ਜ਼ਗੀਰਦਾਰੀ ਜਾਂ ਜ਼ਿਮੀਦਾਰੀ, ਇਹ ਪੋਲਸ ਅਪਾਰਟ ਨੇ। ਸੋ ਸਾਡੀ ਡੈਕਲੇਰੇਸ਼ਨ ਹੀ ਇਹ ਹੈ ਕਿ ਭਾਈ ਇੱਥੋਂ ਸਾਡੀ ਤਾਕਤ ਸ਼ੁਰੂ ਹੋਏਗੀ। ਸੋ ਇਹ ਕਿਉਂਕਿ ਬਾਦਲ ਆਣਾ, ਅਮਰਿੰਦਰ ਲਾਣਾ ਜਾਂ ਦੂਸਰੇ ਜਿਹੜੇ ਸਰਮਾਏਦਾਰ, ਜਿਹੜੇ ਅੰਗਰੇਜ਼ਾਂ ਦੇ ਵੀ ਬਹੁਤ ਸਾਰੇ ਕੁੱਤੇ ਰਹੇ, ਨਵੇਂ ਸਿਸਟਮ ਨੇ ਵੀ ਉਹਨਾਂ ਨੂੰ ਹੀ ਖੜੇ ਕੀਤਾ, ਉਹੀ ਲੋਕ ਜਿਹੜੇ ਨੇ ਉਹ ਅੱਗੇ ਆਏ। ਉਹ ਭਾਰਤ ਦੇ ਵਿੱਚ ਵੀ, ਪਾਕਿਸਤਾਨ ਦੇ ਵਿੱਚ ਵੀ। ਯਾਕੂਬ ਸਾਹਿਬ ਠੀਕ ਕਹਿੰਦੇ ਨੇ, ਜਦੋਂ ਅਸੀਂ ਦੇਖਦੇ ਹਾਂ ਉਹੀ ਵਡੇਰੇ ਸਿੰਧ 'ਚ ਬੈਠੇ ਨੇ, ਉਹੀ ਵੱਡੇ ਜ਼ਿਮੀਦਾਰ ਉੱਥੇ ਬੈਠੇ ਨੇ, ਕਾਮਨ ਲੋਕ ਸਫਰ ਕਰਦਾ ਹੈ। ਸੋ ਜਿਹੜੀ ਖਾਲਿਸਤਾਨ ਮੁਲਕ ਦੀ ਤਰਜ਼ੇ ਹਕੂਮਤ ਹੋਏਗੀ ਉਹ ਗਰਾਊਂਡ ਲੈਵਲ ਦੇ ਉੱਤੇ ਪਾਵਰਫੁਲ ਵੀ ਸਭ ਤੋਂ ਜ਼ਿਆਦਾ ਵਿਲੇਜ ਦੀ ਇਕਾਈ ਹੋਏਗੀ, ਪਿੰਡ ਦੀ ਇਕਾਈ ਹੋਏਗੀ, ਡੀਸੈਂਟਰਲਾਈਜ਼, ਨਾ ਕਿ ਉੱਤੇ ਬੈਠ ਕੇ ਦਿੱਲੀ ਤੋਂ ਕੋ ਆਰਡਰ ਕਰ ਰਿਹਾ ਹੋਏਗਾ। ਇਹ ਸਾਡਾ ਆਦਰਸ਼ ਹੈ। ਬਾਕੀ ਜਿਉਂ-ਜਿਉਂ ਗੁਰੂ ਨੇ ਸਾਨੂੰ ਮੁਲਕ ਬਖਸ਼ਿਆ, ਉਸ ਦੇ ਵਿੱਚ ਜਿਹੜੇ ਉਦੋਂ ਤੱਕ ਇਹ ਜਿਹੜੀ ਇਸ ਕਿਸਮ ਦਾ ਸਰਮਾਏਦਾਰ, ਜਗੀਰਦਾਰ, ਇਹਨਾਂ ਨੂੰ ਅਕਾਊਂਟੇਬਲ ਠਹਿਰਾਇਆ ਜਾਏਗਾ। ਇਹਨਾਂ ਦੀਆਂ ਸਾਰੀਆਂ ਕਰਤੂਤਾਂ ਜਿਹੜੀਆਂ ਨੇ ਉਹਨਾਂ ਦਾ ਪਰਦਾਫਾਸ਼ ਹੋਏਗਾ। ਮੰਗਲ ਸਿੰਘ ਜੀ ਵੀ ਔਰ ਘੁਸਕੇ ਜੀ ਵੀ ਆਲ ਕਹਿੰਦੇ ਨੇ ਮੁਸਲਿਮ ਨੂੰ ਜਿਹੜੀ ਹੈ ਈਦ ਮੁਬਾਰਕ, ਔਰ ਜਗਪਾਲ ਜੀ ਵੀ ਫਤਿਹ ਬੁਲਾਉਂਦੇ, ਬ੍ਰਹਮਲੀਨ ਭਿੰਦਰ ਜੀ ਵੀ, ਔਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਗੁਰਦੀਪ ਸਿੰਘ ਜੀ ਵੀ, ਚਰਨਜੀਤ ਬਾਜਵਾ ਜੀ ਵੀ ਫਤਿਹ ਖਾਲਸਾ ਜ਼ਿੰਦਾਬਾਦ, ਜਗਦੇਵ ਸਿੰਘ ਜੀ ਵੀ ਫਤਿਹ, ਬਲਵੀਰ ਸਿੰਘ ਜੀ ਵੀ ਫਤਿਹ ਕਹਿੰਦੇ ਨੇ, ਔਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ ਥੈਂਕਸ ਕਹਿੰਦੇ ਨੇ, ਗੁਰਜੀਤ ਸਿੰਘ ਜੀ ਵੀ, ਮਾਈ ਪਲਵਿੰਦਰ ਸਿੰਘ ਜਿਹੜੇ ਫਤਿਹ, ਔਰ ਗੁਰਵਿੰਦਰ ਮਾਨ ਜੀ ਵੀ, ਔਰ ਗੁਸਕੇ ਜੀ ਕਹਿੰਦੇ ਨੇ ਕਿ ਇਹ ਜਲੀਲ ਕਰ ਰਹੇ ਨੇ, ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾ ਰਹੇ ਨੇ। ਬਿਲਕੁਲ ਬਿਲਕੁਲ। ਮਨਪ੍ਰੀਤ ਸਿੰਘ ਢਿੱਲੋਂ ਜੀ ਵੀ ਜਿਹੜੇ ਫਤਿਹ ਬੁਲਾਉਂਦੇ ਨੇ, ਸੁੰਦਰ ਲਾਲ ਜੀ ਵੀ, ਮੇਰੀ ਕਹਿੰਦੇ ਬੇਟੀ ਨੀਲਮ ਕੌਰ ਵੱਲੋਂ ਡਾਕਟਰ ਅਮਰਜੀਤ ਸਿੰਘ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਸਤਿ ਸ਼੍ਰੀ ਬਹੁਤ ਅਕਾਲ ਬਹੁਤ ਜੀ, ਸ਼ੁਕਰੀਆ ਸੁੰਦਰ ਲਾਲ ਜੀ ਤੁਹਾਡੇ ਬਹੁਤ ਪਿਆਰੇ ਕਮੈਂਟ ਦੇ ਲਈ। ਰਾਮ ਸਿੰਘ ਜੀ ਵੀ ਔਰ ਮਿਸ਼ਰਾ ਸਿੰਘ ਜੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਕੇ ਤੋਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।